ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਇਸ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ ਸ਼ੁੱਕਰਵਾਰ ਦਾ ਇਹ ਦਿਨ 27 ਜਨਵਰੀ ਆ ਅਤੇ ਬਸ ਪੂਰੇ ਇੱਕ ਹਫ਼ਤੇ ਬਾਅਦ ਜਿਹੜੀਆਂ ਚੋਣਾਂ ਦਾ ਜਿਹੜਾ ਦਿਨ ਆ ਉਹ ਆ ਜਾਣਾ ਆ ਪੰਜਾਬ ਦੇ ਵਿੱਚ। ਅਤੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਸ਼ੁੱਕਰਵਾਰ ਦੇ ਦਿਨ ਸਾਡੇ ਨਾਲ ਜੁੜਦੇ ਨੇ ਮਿੰਟੂ ਗੁਰੂਸਰੀਆ ਜੀ, ਅਤੇ ਇਸ ਟਾਈਮ ਲੋਡ ਸਟੂਡੀਓ ਤੋਂ ਆਪਣੇ ਨਾਲ ਜੁੜ ਚੁੱਕੇ ਨੇ। ਅੱਜ ਦੇ ਜਿਹੜਾ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਪਹਿਲੋਂ ਮਿੰਟੂ ਜੀ ਦੇ ਨਾਲ ਆਪਾਂ ਕੁਛ ਕੁ ਚੋਣਵੀਆਂ ਖਬਰਾਂ ਜਿਹੜੀਆਂ ਆ ਉਹ ਆਪਾਂ ਕਰਦੇ ਹਾਂ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਆਪਣੀ ਗੱਲਬਾਤ ਆ ਹੁੰਦੀ ਆ ਉਹ ਤੁਹਾਡੇ ਨਾਲ ਜਿਹੜੀ ਸਿੱਧੀ ਜਿਹੜੀ ਆਪਣੀ ਗੱਲਬਾਤ ਆ ਉਹ ਆਪਾਂ ਕਰਵਾਉਂਦੇ ਹਾਂ। ਸੋ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਦੇ ਹਾਂ। ਅਤੇ ਆਪਣੇ ਨਾਲ ਇਸ ਟਾਈਮ ਹੁਣ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਕਹੀਏ ਜੀ ਟੈਕਨੋਲੋਜੀ ਜਿਹੜਾ ਆ ਉਹ ਪੂਰਾ ਸਾਥ ਨਹੀਂ ਦਿੰਦੀ ਅਤੇ ਉਦੋਂ ਕੁਛ ਨਾ ਕੁਛ ਜਿਹੜੀ ਜੀ ਗੜਬੜ ਹੋ ਜਾਂਦੀ ਹੈ, ਪਰ ਜੁੜ ਚੁੱਕੇ ਆ ਜੀ ਆਪਾਂ। ਅਤੇ ਅੱਜ ਹੁਣ ਆਪਣੀਆਂ ਜਿਹੜੀਆਂ ਅੱਜ ਦੇ ਪ੍ਰੋਗਰਾਮ ਆ ਉਸ ਦੀ ਸ਼ੁਰੂਆਤ ਜਿਹੜੀ ਆਪਾਂ ਕਰਾਂਗੇ ਪੰਜਾਬ ਚੋਣ ਦੰਗਲ ਦੇ ਵਿੱਚ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਮਾਸਟਰ ਨਿਰਮਲ ਸਿੰਘ ਲਾਲੀ ਯੂਨੀਵਰਸਿਟੀ ਤੋਂ, ਸੁਖਪ੍ਰੀਤ ਕੌਰ ਪੁਰੇਵਾਲ ਜੀ ਸੈਕਰਾਮੈਂਟੋ ਤੋਂ, ਬਲਵੰਤ ਸਿੰਘ ਲੱਛਰ ਮੰਟੀਕਾ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਬੂਟਾ ਸਿੰਘ ਗਰੇਵਾਲ ਜੀ ਟਸਟਿਨ LA ਤੋਂ, ਅਤੇ ਇਕਬਾਲ ਸਿੰਘ ਜੀ ਬੈਲ ਫਲਾਵਰ ਤੋਂ। ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਹੁਣ ਆਪਾਂ ਸਿਲਸਿਲਾ ਸ਼ੁਰੂ ਕਰਦੇ ਹਾਂ। ਨਰਿੰਦਰ ਮੋਦੀ ਨੇ ਜਲੰਧਰ ਦੇ ਵਿੱਚ ਰੈਲੀ ਕੀਤੀ ਆ ਜੀ। ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਜਿਹੜਾ ਅਲਾਇੰਸ ਆ ਉਹ ਇਸ ਆਪਣੇ ਖੁੱਬੇ ਗੱਡੇ ਨੂੰ ਕੱਢਣ ਲਈ ਸਟਾਰ ਪ੍ਰਚਾਰਕ ਹੈ ਜਿਹੜਾ ਉਹਨਾਂ ਦਾ ਨਰਿੰਦਰ ਮੋਦੀ, ਸਭ ਤੋਂ ਵੱਡਾ ਉੱਚ ਕੋਟੀ ਦਾ ਨੇਤਾ ਹੈ ਜਿਹੜਾ ਇਸ ਅਲਾਇੰਸ ਦਾ, ਉਹਨੂੰ ਲਿਆਏ ਆ। ਪਰ ਉਹਦਾ ਵੀ ਰੰਗ ਹੈ ਜਿਹੜਾ ਅੱਜ ਫਿੱਕਾ ਹੀ ਰਿਹਾ। ਹਾਂ, ਤਕਰੀਰਾਂ ਉਹਦੀਆਂ ਉਸੇ ਰੰਗ ਦੀਆਂ ਹੀ ਆ ਜਿਸ ਰੰਗ ਦੀਆਂ ਅੱਗੇ ਹੁੰਦੀਆਂ। ਜਿਵੇਂ ਉਹ ਬੋਲਦਾ ਫਿਰ ਬਹੁਤ ਹੀ ਲੰਮਾ ਬੋਲਦਾ, ਇੰਨਾ ਹੀ ਜ਼ਿਆਦਾ ਲੰਮਾ ਬੋਲਿਆ ਕਿ ਘੰਟੇ ਤੋਂ ਉੱਤੇ ਉਹਦੀ ਤਕਰੀਰ ਸੀ। ਤੇ ਜਦ ਨੂੰ ਫਿਰ ਲੋਕੀ ਆ ਜਿਹੜੇ ਉਹ ਕੁਰਸੀਆਂ ਛੱਡ ਕੇ ਤੁਰਨ ਲੱਗ ਪਏ। ਉਹ ਫਿਰ ਵੀ ਨਹੀਂ ਹਟਿਆ, ਬੋਲਦਾ ਹੀ ਗਿਆ। ਵਾਹਵਾ ਕੁਰਸੀਆਂ ਜਿਹੜੀਆਂ ਖਾਲੀ ਹੋ ਗਈਆਂ, ਲੋਕ ਗਏ ਚਲੇ ਆ। ਪਰ ਫਿਰ ਵੀ ਬਾਵਜੂਦ ਇਸ ਦੇ ਉਹਦਾ ਜਿਹੜਾ ਭਾਸ਼ਣ ਸੀਗਾ, ਬਹੁਤਾ ਭਾਸ਼ਣ ਉੱਥੇ ਕੇਂਦਰਿਤ ਸੀਗਾ। ਇੱਕ ਤੇ ਜੀ ਕਾਂਗਰਸ ਹੈ ਜਿਹੜੀ ਅਤੀਤ ਦਾ ਹੁਣ ਪੱਖ ਹੋ ਗਈ, ਅਤੀਤ ਦਾ ਮੁੱਦਾ ਹੋ ਗਈ। ਤੇ ਕੱਲ ਦੀ ਗੱਲ ਹੈ, ਬੀਤੇ ਦੀ ਗੱਲ ਆ, ਉਹਦਾ ਤਾਂ ਜਹਾਜ਼ ਹੈ ਜਿਹੜਾ ਡੁੱਬ ਗਿਆ ਸਮਝੋ। ਫਿਰ ਨਸ਼ੇ ਦੀ ਗੱਲ ਕੀਤੀ ਆ ਉਹਨੇ। ਨਰਿੰਦਰ ਮੋਦੀ ਨੇ ਆਖਿਆ ਕਿ ਇਸ ਨਸ਼ੇ ਦੇ ਮੁੱਦੇ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਨਾਲ ਉਹਨੇ ਦਾਅਵਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਹੀ ਇੱਕ ਵਾਰ ਫਿਰ ਮੁੱਖ ਮੰਤਰੀ ਬਣੇਗਾ। ਕਹਿੰਦਾ ਕਿ ਪਿਛਲੀ ਵਾਰੀ ਵੀ ਇਸ ਤਰ੍ਹਾਂ ਹੀ ਕਹਿੰਦੇ ਸੀ ਲੋਕ ਕਿ ਬਾਦਲ ਗਿਆ। ਪਰ ਬਾਦਲ ਚਮਤਕਾਰੀ ਢੰਗ ਦੇ ਨਾਲ ਆ ਗਿਆ, ਤੇ ਐਤਕੀ ਵੀ ਉਹੀ ਇਤਿਹਾਸ ਹੈ ਜਿਹੜਾ ਦੁਹਰਾਇਆ ਜਾਏਗਾ। ਨਾਲ ਉਹਨੇ ਹੋਰ ਲੋਲੀਪੌਪ ਤੇ ਦਿੱਤੇ ਆ ਪੰਜਾਬ ਨੂੰ। ਸਿੰਧੂ ਨਦੀ ਦਾ ਪਾਣੀ ਤੁਹਾਨੂੰ ਲਿਆ ਕੇ ਦਿਆਂਗੇ, ਕਰਜ਼ੇ ਜਿਹੜੇ ਆ ਬੀਮੇ ਆ ਜਿਹੜੇ ਉਹ ਤੁਹਾਡੇ ਤੇ ਅਸੀਂ ਲਾਗੂ ਕਰ ਦਿੱਤੇ ਆ। ਪੰਜਾਬ ਦੇ ਕਿਸਾਨਾਂ ਬਾਰੇ, ਪੰਜਾਬ ਦੇ ਜਵਾਨਾਂ ਬਾਰੇ ਬੋਲਿਆ ਕਿ ਇਹ ਦੇਸ਼ ਦੀ ਖੜਗ ਪੂਜਾ ਹੈ। ਜਿਸ ਤਰ੍ਹਾਂ ਦੇ ਬੋਲ ਕੇ ਚਲੇ ਗਿਆ। ਪਰ ਦੇਖੋ ਨਸ਼ੇ ਦੇ ਮੁੱਦੇ ਤੇ ਕਿੱਡਾ ਦੋਗਲਾ ਸਟੈਂਡ ਹੈ ਇਹਨਾਂ ਦਾ। ਕੁਝ ਸਮਾਂ ਪਹਿਲਾਂ ਇਹ ਭਾਰਤੀ ਜਨਤਾ ਪਾਰਟੀ ਸੀ, ਇਹੋ ਭਾਰਤੀ ਜਨਤਾ ਪਾਰਟੀ ਸੀ ਜਿਹੜੀ ਨਸ਼ੇ ਦੇ ਵਿਰੁੱਧ ਅੰਮ੍ਰਿਤਸਰ ਦੇ ਵਿੱਚ ਰੈਲੀ ਰੱਖ ਬੈਠੀ ਸੀ। ਇਹਨਾਂ ਦੇ ਭਾਈਵਾਲ ਸੀ ਜਿਹੜੇ ਜਾ ਕੇ BSF ਦੇ ਖਿਲਾਫ ਧਰਨੇ ਲਾਏ ਸਨ। ਅੱਜ ਉਹੀ ਭਾਰਤੀ ਜਨਤਾ ਪਾਰਟੀ ਤੇ ਉਸੇ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਮੰਤਰੀ ਕਹਿੰਦਾ ਜੀ ਨਸ਼ੇ ਦੇ ਮੁੱਦੇ ਤੇ ਬਦਨਾਮ ਕੀਤਾ ਜਾ ਰਿਹਾ। ਨਸ਼ੇ ਦੇ ਮੁੱਦੇ ਤੇ ਬਦਨਾਮ ਕਰਨ ਦਾ ਜਿੱਥੋਂ ਤੱਕ ਸਵਾਲ ਆ, ਅੱਜ ਦੀ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦੇ ਦਿੰਦਾ ਆ। ਜਦੋਂ ਨਰਿੰਦਰ ਮੋਦੀ ਭਾਸ਼ਣ ਕਰਦਾ ਪਿਆ ਸੀ, ਜਦੋਂ ਆਹ ਗੱਲ ਕਹਿਣ ਡਿਆ ਸੀਗਾ ਕਿ ਕੁਛ ਲੋਕ ਸਾਜ਼ਿਸ਼ਨ ਪੰਜਾਬ ਨੂੰ ਬਦਨਾਮ ਕਰਦੇ ਪਏ ਆ, ਠੀਕ ਉਸੇ ਸਮੇਂ ਮੁੱਖ ਮੰਤਰੀ ਦੇ ਹਲਕੇ ਲੰਬੀ ਤੇ ਉਸੇ ਲੰਬੀ ਹਲਕੇ ਦੀ ਮਹੱਤਵਪੂਰਨ ਸਰਾਵਾਂ ਜੈਲ ਦੇ ਇੱਕ ਪਿੰਡ ਦੇ ਮੁੰਡੇ ਦੀ ਲੱਤ ਕੱਟੀ ਜਾ ਰਹੀ ਸੀ PGI ਦੇ ਵਿੱਚ, ਜਦੋਂ ਹਾਂ ਗੱਲ ਬੋਲਦਾ ਪਿਆ ਸੀ। ਕਿਉਂਕਿ ਉਹ ਮੁੰਡਾ ਟੀਕੇ ਲਾਉਂਦਾ ਸੀ ਨਸ਼ੇ ਵਾਲੇ, ਲੱਤ ਉਹਦੀ ਗਲ ਗਈ, ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ। 5-6 ਘੰਟੇ ਉਹਦਾ ਆਪਰੇਸ਼ਨ ਚੱਲਿਆ।
ਪੱਟ ਦੇ ਉੱਤੋਂ ਉਹਦੀ ਲੱਤ ਕੱਢੀ ਗਈ ਹੈ। ਪੈਰ ਉਹਦਾ ਦੂਜੀ ਲੱਤ ਦਾ ਸੱਜਾ ਜਿਹੜਾ ਸੀ ਉਹ ਪਹਿਲਾਂ ਹੀ ਵੱਢਿਆ ਹੋਇਆ ਸੀ, ਖੱਬੀ ਲੱਤ ਹੈ ਜਿਹੜੀ ਉਹ ਵੀ ਵੱਢੀ ਗਈ। ਕਬੱਡੀ ਦਾ ਖਿਡਾਰੀ ਸੀ ਉਹ। ਦੇਖੋ, ਇਹ ਕਹਿੰਦੇ ਕਿ ਨਸ਼ੇ ਦੇ ਮੁੱਦੇ ਤੇ ਪੰਜਾਬ ਨੂੰ ਬਦਨਾਮ ਕਰਦੇ ਆ। ਇਹੋ ਜਿਹੇ ਹਾਲਾਤ ਹੋਣ ਤੇ ਪ੍ਰਧਾਨ ਮੰਤਰੀ ਉਸ ਸੂਬੇ ਦੇ ਵਿੱਚ ਖਲੋ ਕੇ ਇਹ ਗੱਲ ਆਖੇ ਕਿ ਕੁਝ ਲੋਕ ਸਾਜ਼ਿਸ਼ ਨੂੰ ਬਦਨਾਮ ਕਰਦੇ ਆ, ਇਹ ਮੇਰੇ ਖਿਆਲ ਦੇ ਨਾਲ ਗੱਲ ਚੰਗੀ ਨਹੀਂ। ਹਜੇ ਪਰਸੋਂ ਕਹਿੰਦੇ ਪਏ ਸੀ ਕਿ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਿ ਅਸੀਂ ਨਸ਼ੇ ਦੇ ਵਿਰੁੱਧ ਜੰਗ ਲੜਾਂਗੇ। ਸੋ ਇਹੋ ਜਿਹੀ ਜੰਗ ਹੈ, ਦੋਗਲੀ ਜੰਗ ਹੈ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਨਸ਼ੇ ਦੇ ਵਿਰੁੱਧ ਅਸੀਂ ਜੰਗ ਲੜਾਂਗੇ, ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਕੁਝ ਲੋਕ ਬਦਨਾਮ ਕਰਦੇ ਆ। ਬਾਕੀ ਨਰਿੰਦਰ ਮੋਦੀ ਦੇ ਇੱਥੇ ਆਉਣ ਦਾ ਇਹਨਾਂ ਨੂੰ ਕੁਝ ਥਾਵਾਂ ਤੇ ਬੇਸ਼ੱਕ ਫਾਇਦਾ ਹੋਵੇ, ਪਰ ਓਵਰਆਲ ਜੇ ਆਪਾਂ ਲਾਈਏ ਜਿਸ ਤਰੀਕੇ ਦੀ ਹਵਾ ਉਲਟਿਆ, ਉਹ ਤਾਂ ਜਾਪਦਾ ਨਹੀਂ। ਨਰਿੰਦਰ ਮੋਦੀ ਦੇ ਪਿਛਲੇ ਪੰਡਾਲ ਦੇ ਹਿੱਸੇ ਵਿੱਚ ਜਿਵੇਂ ਕੁਰਸੀਆਂ ਖਾਲੀ ਪਈਆਂ ਸਨ ਤੇ ਲੋਕੀ ਉੱਥੋਂ ਉੱਠ ਕੇ ਜਾ ਰਹੇ ਸਨ, ਉਦੋਂ ਇਸ ਤਰ੍ਹਾਂ ਹੀ ਲੱਗਦਾ ਸੀਗਾ ਕਿ ਲੋਕ ਹੈ ਜਿਹੜੇ ਉਹ ਧੱਕੇ ਦੀ ਖੀਰ ਨਹੀਂ ਖਾ ਕੇ ਰਾਜੀ, ਮਨ ਮਿਲੇ ਦਾ ਮੇਲਾ। ਸੋ ਨਰਿੰਦਰ ਮੋਦੀ ਇੱਕ ਚੀਜ਼ ਹੋਰ ਉੱਥੇ ਨੋਟਬੰਦੀ ਨੂੰ ਬਹੁਤ ਵਧਾ ਚੜਾ ਕੇ ਕਹਿ ਰਿਹਾ ਸੀਗਾ ਕਿ ਜਦੋਂ UPA ਸਰਕਾਰ ਸੀ ਉਦੋਂ ਅਸੀਂ ਰੋਜ਼ਾਨਾ ਇਹੀ ਪੜ੍ਹਦੇ ਸੀ कि 2G में इतना गया, कोयल में इतना गया, ਤੇ ਹੁਣ ਇਹੋ ਹੀ ਪੜ੍ਹਨ ਨੂੰ ਮਿਲਦਾ ਕਿ ਇਤਨਾ ਆਇਆ। ਸੋ ਇਹ ਕਹੀ ਜਾਂਦਾ, ਪਰ ਲੋਕ ਪਿੱਛੇ ਬੈਠੇ ਆਖੀ ਜਾਂਦੇ ਸੀ ਕਿ ਜਦੋਂ 2G 'ਚ ਤੁਸੀਂ ਕਹਿੰਦੇ ਹੋ ਕਿ ਗਿਆ ਤੇ ਉਦੋਂ ਗਿਆ ਸੀ, ਫਿਰ ਕੋਇਲ ਘਟਾਲਾ ਤੁਸੀਂ ਕਹਿੰਦੇ ਹੋ ਕਿ ਗਿਆ ਤੇ ਉਦੋਂ ਵੀ ਗਿਆ ਸੀ। ਪਰ ਆ ਜਿਹੜਾ ਨੋਟਬੰਦੀ ਦੇ ਵਿੱਚ ਆ, ਬੇਸ਼ੱਕ ਬੈਂਕਾਂ ਕੋਲ ਆਇਆ ਪਰ ਲੋਕਾਂ ਕੋਲ ਤੇ ਗਿਆ ਹੀ ਹੈ, ਲੋਕਾਂ ਨੂੰ ਤੇ ਤੁਸੀਂ ਦੇ ਨਹੀਂ ਰਹੇ। ਸੋ ਇਹ ਨਰਿੰਦਰ ਮੋਦੀ ਦਾ ਅੱਜ ਭਾਸ਼ਣ ਸੀ, ਬਹੁਤ ਲੰਮਾ ਚੌੜਾ ਭਾਸ਼ਣ ਸੀਗਾ, ਪਰ ਇਹਦੇ ਚੋਂ ਨਿਕਲਿਆ ਕੁਛ ਵੀ ਨਹੀਂ ਜਾਂਦੇ ਬਾਰੇ, ਕਿਉਂਕਿ ਐਲਾਨ ਤੇ ਉਹ ਕਰ ਨਹੀਂ ਸੀ ਸਕਦਾ ਤੇ ਐਲਾਨ ਅੱਗੇ ਵੀ ਉਹਨੇ ਕੁਛ ਨਹੀਂ ਕੀਤਾ। ਪਰ ਇਸ ਭਾਸ਼ਣ ਨੂੰ ਆਪਾਂ ਕਹਿ ਸਕਦੇ ਕਿ ਨਿਰੋਲ ਚੋਣ ਪ੍ਰਚਾਰ ਸੀ, ਔਰ ਚੋਣ ਪ੍ਰਚਾਰ ਵੀ ਉਸ ਸਿਆਸਤ ਦਾ ਹੁੰਦਾ ਸੀ ਜੋ ਜੁਮਲੇ ਛੱਡਣ ਦੇ, ਦਾਅਵੇ ਕਰਨ ਦੇ, ਵਾਅਦੇ ਕਰਨ ਦੇ ਵਿੱਚ ਬਹੁਤ ਮਹਾਰਥੀ ਆ, ਬੜਾ ਮਾਹਰ ਆ। ਪਰ ਕੁੱਲ ਮਿਲਾ ਕੇ ਜੇ ਅਸੀਂ ਇਸ ਫੇਰੀ ਦਾ ਸਿੱਟਾ ਕੱਢਣਾ ਹੋਵੇ ਜੋ ਨਰਿੰਦਰ ਮੋਦੀ ਆਇਆ, ਤੇ ਅਸੀਂ ਕਹਿ ਸਕਦੇ ਹਾਂ ਕਿ ਨਰਿੰਦਰ ਮੋਦੀ ਦੇ ਆਉਣ ਨਾਲ ਜਾਂ ਨਾ ਆਉਣ ਨਾਲ ਕੋਈ ਫਰਕ ਨਹੀਂ ਪੈਂਦਾ। ਉਸ ਤਰ੍ਹਾਂ ਨਰਿੰਦਰ ਮੋਦੀ ਜਿਸ ਤਰ੍ਹਾਂ ਹੁਣ ਰੈਲੀਆਂ ਕਰਦਾ ਪਿਆ UP 'ਚ, ਪੰਜਾਬ ਦੇ ਵਿੱਚ, ਮੇਰੇ ਖਿਆਲ ਦੇ ਨਾਲ ਜੱਜਦਾ ਨਹੀਂ ਪ੍ਰਧਾਨ ਮੰਤਰੀ ਦੇ ਤੌਰ ਤੇ ਆ ਕੇ ਉਹ ਜਦੋਂ ਐਡੇ ਡਿਫੈਂਟਰ ਮਾਰਦਾ, ਉਹਦੀ ਉਹ ਸ਼ਾਖ ਹੈ ਜਿਹੜੀ ਉਹ ਛਵੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦੀ ਹੈ। ਜੀ। ਅਤੇ ਮਿੰਟੂ ਜੀ, ਅਗਲੀ ਗੱਲ ਕਰੀਏ, ਪੰਜਾਬ ਦੇ ਵਿੱਚ ਹੁਣ ਵੱਡੇ ਆਗੂ, ਕੇਂਦਰ ਦੇ ਆਗੂਆਂ ਦੀ ਜਿਹੜੀ ਆ ਆਮਦ ਲੱਗੀ ਹੋਈ ਆ। ਰਾਹੁਲ ਗਾਂਧੀ ਵੀ ਪਹੁੰਚੇ ਹੋਏ ਆ ਤੇ ਉਹਨਾਂ ਨੇ ਕੈਪਟਨ ਨੂੰ ਮੁੱਖ ਮੰਤਰੀ ਐਲਾਨ ਦਿੱਤਾ। ਦੇਖੋ, ਅੱਜ ਮਜੀਠਾ ਦੇ ਵਿੱਚ ਜਿਹੜੀ ਇਹਨਾਂ ਨੇ ਰੈਲੀ ਕੀਤੀ ਹੈ, ਉਸ ਰੈਲੀ ਦਾ ਸਭ ਤੋਂ ਵੱਡਾ ਐਲਾਨ ਇਹੋ ਹੀ ਸੀਗਾ, ਔਰ ਇਹ ਕਰਨਾ ਵੀ ਜ਼ਰੂਰੀ ਸੀਗਾ। ਕੁਛ ਲੋਕ ਇਹਨਾਂ ਤੇ ਸਵਾਲ ਖੜੇ ਕਰਦੇ ਸਨ, ਕੁਛ ਲੋਕ ਸ਼ੱਕ ਪ੍ਰਗਟਾਉਂਦੇ ਸਨ ਕਿ ਜਿਹੜਾ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ ਰਾਹੁਲ ਗਾਂਧੀ ਨੇ ਆਪਣੇ ਪੱਧਰ ਤੇ ਸ਼ਾਮਲ ਕਰਵਾਇਆ ਪਾਰਟੀ ਦੇ ਵਿੱਚ, ਕੱਲ ਨੂੰ ਹੋ ਸਕਦਾ ਚੋਣ ਜਿੱਤ ਕੇ ਵੀ ਇਹਨੂੰ ਕੈਪਟਨ ਨੂੰ ਖੁੱਡੇ ਲਾ ਦੇਣ। ਪਿੱਛੇ ਜੇ ਪੋਸਟਰ ਵੀ ਲੱਗੇ ਅੰਮ੍ਰਿਤਸਰ ਦੇ ਵਿੱਚ ਕਿ ਨਵਜੋਤ ਸਿੱਧੂ ਜਿਤਾਓ ਤੇ ਅੰਮ੍ਰਿਤਸਰ ਦਾ ਮੁੱਖ ਮੰਤਰੀ ਬਣਾਓ। ਉਹਨਾਂ ਪੋਸਟਰਾਂ ਨੇ ਵੀ ਬੜੀ ਕਾਂਗਰਸ ਦੇ ਵਿੱਚ ਤਰਥੱਲੀ ਮਚਾਈ। ਉਹ ਸਾਰੇ ਕਹਿੰਦੇ ਕਿ ਇਹਨੂੰ 1.5 ਸਾਲ ਹੋ ਗਿਆ ਮੋਤੀ ਮਹਿਲ ਚ ਨਿਕਲੇ ਨੂੰ, ਘਰੇ ਨਹੀਂ ਦੇਰ ਸਵੇਰ ਵੜਦਾ, ਘਰੇ ਨਹੀਂ ਛੇਤੀ ਵੜਦਾ, ਪਹਿਲਾਂ ਨਿਕਲਿਆ ਨਹੀਂ ਕਦੇ, ਤੇ ਇੰਨੀ ਮਿਹਨਤ ਕਰਦਾ ਪਿਆ ਜੀ ਮੁੱਖ ਮੰਤਰੀ ਨਾ ਇਹਨੂੰ ਬਣਾਇਆ, ਇਹਦੀ ਥਾਂ ਤੇ ਕਿਸੇ ਹੋਰ ਨੂੰ ਬਣਾ ਦਿੱਤਾ ਤੇ ਪਾਰਟੀ ਦੇ ਵਿੱਚ ਬੜੀ ਤੋੜ ਫੋੜ ਹੋ ਜਾਏਗੀ। ਸੋ ਇਸ ਕਰਕੇ ਇਹਨਾਂ ਦੀ ਮਜਬੂਰੀ ਬਣ ਗਈ ਸੀ, ਐਲਾਨ ਕਰਨਾ ਸੀ। ਐਲਾਨ ਕੀਤਾ ਇਹਨਾਂ ਨੇ ਮਜੀਠੇ ਦੇ ਵਿੱਚ, ਕਿਉਂਕਿ ਲਾਲੀ ਮਜੀਠੀਆ ਵੀ ਬਹੁਤ ਨਜ਼ਦੀਕੀ ਆ ਕੈਪਟਨ ਦਾ। ਸੋ ਇੱਕ ਪ੍ਰਭਾਵ ਛੱਡਣ ਦੀ ਕੋਸ਼ਿਸ਼ ਕੀਤੀ ਗਈ ਕਿ ਕੈਪਟਨ ਅਮਰਿੰਦਰ ਸਿੰਘ ਹੀ ਤੁਹਾਡਾ ਮੁੱਖ ਮੰਤਰੀ ਹੋਏਗਾ, ਤੁਸੀਂ ਵੋਟਾਂ ਪਾਓ, ਜੰਮ ਕੇ ਸਰਕਾਰ ਬਣਾਓ। ਨੁਮਾਇੰਦਗੀ ਹੈ ਜਿਹੜੀ ਸਰਕਾਰ ਦੀ ਉਹ ਅਮਰਿੰਦਰ ਸਿੰਘ ਕਰੇਗਾ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਇੱਕ ਚਿਹਰਾ ਹੈ। ਦੂਜੇ ਪਾਸੇ ਦੀ ਗੱਲ ਕਰੀਏ ਰਾਹੁਲ ਗਾਂਧੀ ਦੀ, ਰਾਹੁਲ ਗਾਂਧੀ ਨੇ ਇਸ ਤੋਂ ਇਲਾਵਾ ਹੋਰ ਉੱਥੇ ਕੁਛ ਨਹੀਂ ਕਿਹਾ। ਹਾਂ, ਇੱਕ ਵਾਰੀ ਫੇਰ ਉਹ ਨਿਸ਼ਾਨਾ ਇਹਨਾਂ ਤੇ ਜ਼ਰੂਰ ਬਣ ਗਿਆ, ਨਿਸ਼ਾਨਾ ਜ਼ਰੂਰ ਸਿੰਨ ਗਿਆ। ਉਹ ਕਹਿੰਦਾ ਜੀ ਕਿ ਇਹ ਜਿਹੜੀ ਪੰਜਾਬ ਦੀ ਆਬਾਦੀ ਹੈ, ਪੰਜਾਬ ਦੀ ਆਬਾਦੀ ਦਾ ਇੱਕ ਬਹੁਤ ਵੱਡਾ ਹਿੱਸਾ ਖਾਸ ਤੌਰ ਤੇ ਨੌਜਵਾਨਾਂ ਦੀ 70% ਜਿਹੜੀ ਗਿਣਤੀ ਹੈ ਉਹ ਨਸ਼ੇੜੀਆਂ ਦੀ ਹੈ। ਉਹਨੇ ਉਹੀ ਫਿਰ ਫਿਕਰਾ ਜਿਹੜਾ ਉਹ ਦੁਹਰਾਇਆ ਜਿਸ ਫਿਕਰੇ ਤੋਂ ਅਕਾਲੀ ਬੜਾ ਤੜਫਦੇ, ਅਕਾਲੀ ਬੜਾ ਤਪਦੇ ਆ। ਇਹ ਗੱਲ ਵੱਖਰੀ ਹੈ ਕਿ ਜਦੋਂ ਰਾਹੁਲ ਗਾਂਧੀ 70% ਵਾਲੀ ਗੱਲ ਕਹਿ ਗਿਆ ਸੀ
ਤੇ ਉਹਦਾ ਬਹੁਤ ਜੰਮ ਕੇ ਵਿਰੋਧ ਕੀਤਾ ਸੀ ਅਕਾਲੀਆਂ ਨੇ। ਉਹ ਤੋਂ ਥੋੜੀ ਦੇਰ ਬਾਅਦ ਇਹਨਾਂ ਦਾ ਯਾਰ ਬੇਲੀ ਜਿਹੜਾ ਰਾਮਦੇਵ ਉਹ ਆ ਗਿਆ, ਉਹਨੇ ਆ ਕੇ 70% ਦੀ ਥਾਂ ਤੇ 80% ਦੀ ਕਹਿਤਾ ਸੀ। ਉਦੋਂ ਇਹ ਬੋਲੇ ਨਹੀਂ ਸੀ, ਉਦੋਂ ਇਹਨਾਂ ਦੇ ਮੂੰਹ 'ਚ ਘੁੰਗਣੀਆਂ ਪੈ ਗਈਆਂ, ਉਦੋਂ ਇਹ ਬੋਲੇ ਨਹੀਂ। ਰਾਹੁਲ ਗਾਂਧੀ ਵਾਰੀ ਬਹੁਤ ਤੜਫੇ ਸੀ, ਉਹਨੇ ਅੱਜ ਫੇਰ ਉਹ ਵਾਕ ਦੁਹਰਾਇਆ ਤੇ ਨਾਲ ਉਹਨੇ ਇਹ ਵਚਨਬੱਧਤਾ ਵੀ ਦੁਹਰਾਈ ਕਿ ਜੇਕਰ ਅਸੀਂ ਸੱਤਾ ਦੇ ਵਿੱਚ ਆ ਗਏ ਤਾਂ ਆ ਕੇ ਅਸੀਂ ਇਹੋ ਜਿਹਾ ਕਾਨੂੰਨ ਬਣਾਵਾਂਗੇ ਕਿ ਡਰੱਗ ਦਾ ਨਾਂ ਲੈਣ ਲੱਗਿਆ ਵੀ ਲੋਕੀ ਤੜਫਣਗੇ। ਇਹ ਦਾਅਵਾ ਬਹੁਤ ਵੱਡਾ ਤਕਰੀਬਨ ਦੋਨੇ ਹੀ ਪਾਰਟੀਆਂ ਜਿਹੜੀ ਕਿ ਅਕਾਲੀ ਭਾਜਪਾ ਅਲਾਇੰਸ ਦੀਆਂ ਵਿਰੋਧੀ ਹੈ, ਚਾਹੇ ਆਮ ਆਦਮੀ ਪਾਰਟੀ ਹੈ ਤੇ ਚਾਹੇ ਕਾਂਗਰਸ ਆ, ਦੋਵੇਂ ਇਸ ਸਮੇਂ ਨਸ਼ੇ ਦੇ ਮੁੱਦੇ ਤੇ ਬਿਲਕੁਲ ਕੇਂਦਰਿਤ ਹੋ ਚੁੱਕੀਆਂ। ਉਹਨਾਂ ਦੀ ਕੇਂਦਰ ਬਿੰਦੂ ਇਸ ਸਮੇਂ ਰਾਜਨੀਤੀ ਦੀ ਹੈ ਜਿਹੜੀ ਉਹ ਹੈ ਡਰੱਗ ਦੀ ਸਮੱਸਿਆ। ਦੋਵੇਂ ਹੀ ਬਰਾਬਰ ਉਹ ਰਾਜਨੀਤੀ ਹੈ ਜਿਹੜੀ ਉਹ ਨਸ਼ੇ ਦੇ ਮੁੱਦੇ ਤੇ ਕਰਦੀਆਂ ਪਈਆਂ। ਜਿੱਥੋਂ ਤੱਕ ਇਹ ਸਵਾਲ ਆ ਕਿ ਅਸੀਂ ਕਾਨੂੰਨ ਬਣਾਵਾਂਗੇ, ਅਸੀਂ ਇਹ ਕਰਾਂਗੇ ਉਹ ਕਰਾਂਗੇ, ਰਾਹੁਲ ਗਾਂਧੀ ਨੂੰ ਸ਼ਾਇਦ ਪਤਾ ਨਹੀਂ ਕਿ ਭਾਰਤ ਦੇ ਵਿੱਚ NDPS ਐਕਟ 1985 ਹੈ ਜਿਹੜਾ ਉਹ ਅੱਜ ਤੋਂ ਲਗਭਗ 32 ਸਾਲ ਪਹਿਲਾਂ ਦਾ ਲਾਗੂ ਹੋਇਆ ਵਾ ਔਰ ਉਹ ਇੰਨਾ ਕੁ ਸਖਤ ਹੈ ਰਾਜ ਕਰਨਵੀਰ ਸਿੰਘ ਜੀ, ਜੇ ਹੈਵੀ ਰਿਕਵਰੀ ਮੰਨ ਲਓ ਹੈਵੀ ਰਿਕਵਰੀ ਫੜੀ ਜਾਂਦੀ, ਹੈਵੀ ਰਿਕਵਰੀ 'ਚ ਆ ਜਾਂਦਾ ਜਿੱਦਾਂ 50 ਕਿਲੋ ਭੁੱਕੀ ਹੈ ਜਿਹੜੀ 50 ਕਿਲੋ ਭੁੱਕੀ ਤੋਂ ਉੱਤੇ ਜਿੰਨੀ ਵੀ ਰਿਕਵਰੀ ਆ ਉਹ ਹੈਵੀ ਹੈ। 50 ਦੀ ਜੇ 51 ਵੀ ਫੜੀ ਗਈ ਤੇ 10 ਸਾਲ ਕੈਦ ਆ ਤੇ ਨਾਲ ਲੱਖ ਰੁਪਇਆ ਜੁਰਮਾਨਾ। ਜੇਕਰ ਗੱਲ ਕਰੀਏ ਫੀਮ ਦੀ ਵੀ ਇਹੀ ਹੈ ਕਿ ਹੈਵੀ ਰਿਕਵਰੀ ਦੇ ਵਿੱਚ ਜੇਕਰ ਤੁਸੀਂ ਕਨਵਿਕਟ ਹੋਏ ਤੇ ਸਜ਼ਾ ਤੁਹਾਨੂੰ ਘੱਟੋ ਘੱਟ 10 ਸਾਲ ਆ। ਜਿਹੜੇ ਸਿੰਥੈਟਿਕ ਡਰੱਗ ਦੇ ਕੇਸ ਆ ਇਹਨਾਂ ਦੇ ਵਿੱਚ ਤੇ ਸਜ਼ਾ ਜਿਹੜੀ ਉਹ ਉਮਰ ਕੈਦ ਤੱਕ ਆ। ਸੋ ਇਹਦੋਂ ਵੱਡਾ ਸਖਤ ਕਾਨੂੰਨ ਤੁਸੀਂ ਕਿਹੜਾ ਲਿਆਓਗੇ? ਹੁਣ ਇੱਕੋ ਕਾਨੂੰਨ ਰਹਿੰਦਾ ਕਿ ਸਿਰ ਕਲਮ ਕਰਨ ਲੱਗ ਪਓ, ਫਿਰ ਤੇ ਭਾਵੇਂ ਸ਼ਾਇਦ ਇਹ ਸਮੱਸਿਆ ਜਿਹੜੀ ਦੂਰ ਹੋ ਜੇ ਕਿ ਜਿਹੜਾ ਵੀ ਕੋਈ ਫੜਿਆ ਜਾਵੇ ਤਾਂ ਸਿਰ ਕਲਮ ਕਰ ਦਿਓ, ਭਾਵੇਂ ਕਿਸੇ ਨੇ ਖਾਣ ਜੋਗੀ ਜੇਬ 'ਚ ਰੱਖੀ ਹੋਵੇ, ਜਿਹਦੇ ਕੋਲ ਫੜੀ ਗਈ ਬਸ ਉਹਦਾ ਸਿਰ ਕਲਮ ਕਰ ਦਿਓ। ਇਹੋ ਜਿਹੇ ਕਾਨੂੰਨ ਲਿਆਂਦਾ ਜਾ ਸਕਦਾ। ਸੋ ਇਹ ਆਪਣੀਆਂ ਦਫਲੀਆਂ ਤੇ ਆਪੋ ਆਪਣੇ ਰਾਗ ਆ, ਪਰ ਨਸ਼ੇ ਦੀ ਅਸਲ ਸਮੱਸਿਆ ਤੇ ਅਸਲ ਹੱਲਾਂ ਵੱਲ ਹਾਲੇ ਤੱਕ ਇਹਨਾਂ ਨੇ ਇੱਕ ਵੀ ਪੈਰ ਨਹੀਂ ਪੁੱਟਿਆ, ਚਾਹੇ ਕੋਈ ਵੀ ਪਾਰਟੀ ਹੋਵੇ। ਹਾਂ, ਉਤਲੀਆਂ ਮਾਰੀ ਜਾਂਦੇ ਆ, ਉੜਦੀਆਂ ਸਾਰੇ ਹੀ ਫੜੀ ਜਾਂਦੇ ਆ। ਸੋ ਇਹ ਰੁੱਤ ਹੈ, ਸਾਨੂੰ ਵੀ ਦੇਖ ਲੈਣਾ ਚਾਹੀਦਾ ਹੈ ਕਿ ਕੌਣ ਕਿੰਨੀ ਕੁ ਦੂਰ ਤੱਕ ਜਿਹੜੀ ਹੈ ਫੜੋ ਫੜਾਈ ਕਰ ਸਕਦਾ। ਬਾਕੀ ਭਾਸ਼ਣਬਾਜ਼ੀ ਦੂਸ਼ਣਬਾਜ਼ੀ ਆ ਉਹ ਨਿਰੰਤਰ ਸਾਰੇ ਪਾਸੇ ਚ ਫਿਰ ਉਹ ਚੱਲਦੀ ਪਈ ਹੈ। ਜੀ ਅਤੇ ਮਿੰਟੂ ਜੀ, ਹੁਣ ਜੇ ਆਪਾਂ ਇਸ ਤੋਂ ਅਗਲੀ ਖਬਰ ਆ ਉਸ ਦੇ ਵੱਲ ਵਧੀਏ ਵੀ ਕੇਜਰੀਵਾਲ ਨੇ ਪਟਿਆਲੇ ਵਿੱਚ ਰੋਡ ਸ਼ੋਅ ਕੀਤਾ ਆ, ਆਪ ਦਾ ਇੱਕ ਹੋਰ ਮੈਨੀਫੈਸਟੋ ਜਾਰੀ ਕੀਤਾ। ਹਾਂ ਦੇਖੋ, ਰਾਹੁਲ ਗਾਂਧੀ ਤੋਂ ਬਾਅਦ ਨਰਿੰਦਰ ਮੋਦੀ ਤੋਂ ਬਾਅਦ ਵਾਰੀ ਸੀਗੀ ਅਰਵਿੰਦ ਕੇਜਰੀਵਾਲ ਦੀ। ਇਹਦਾ ਮਤਲਬ ਹੈ ਕਿ ਤਿੰਨੇ ਹੀ ਸਿਆਸੀ ਦਲਾਂ ਨੇ ਆਪਣੇ ਉੱਚ ਕੋਟੀ ਦੇ ਮਹਾਰਥੀ ਹੈ ਜਿਹੜੇ ਉਹ ਮੈਦਾਨ 'ਚ ਉਤਾਰ ਦਿੱਤੇ ਇੱਕੋ ਵੇਲੇ। ਇੱਕ ਵੇਲੇ ਨਰਿੰਦਰ ਮੋਦੀ ਜਲੰਧਰ ਸੀਗਾ, ਅਰਵਿੰਦ ਕੇਜਰੀਵਾਲ ਪਟਿਆਲੇ ਸੀਗਾ ਔਰ ਰਾਹੁਲ ਗਾਂਧੀ ਮਜੀਠੇ ਸੀਗਾ। ਸੋ ਤਿੰਨੇ ਹੀ ਇਸ ਰਾਜਨੀਤਿਕ ਪਿੜ ਦੇ ਵਿੱਚ ਆ। ਤਿੰਨਾਂ ਦਾ ਜ਼ੋਰ ਹੈ ਜਿਹੜਾ ਪੰਜਾਬ ਤੇ ਖਾਸ ਤੌਰ ਤੇ ਲੱਗਾ ਪਿਆ, ਤਿੰਨਾਂ ਦੀ ਨਜ਼ਰ ਪੰਜਾਬ ਤੇ ਆ। ਅੱਜ ਅਰਵਿੰਦ ਕੇਜਰੀਵਾਲ ਦਾ ਜਿਹੜਾ ਰੋਡ ਸ਼ੋਅ ਸੀ ਬੜਾ ਕਮਾਲ ਦਾ ਸੀ। ਪਟਿਆਲੇ ਸੀਗੇ, ਪਟਿਆਲਾ ਜਿਹੜੀ ਹੈ ਕਹਿ ਸਕਦੇ ਹਾਂ ਕਿ ਕਪਤਾਨ ਦੀ ਹੋਮ ਗਰਾਊਂਡ ਆ, ਪਰ ਉਸ ਹੋਮ ਗਰਾਊਂਡ ਦੇ ਵਿੱਚ ਵੀ ਰਸ਼ ਦਾ ਰੋਡ ਸ਼ੋਅ ਦਾ ਸੀਗਾ ਜਿਹੜਾ ਉਹ ਦੱਸਦਾ ਪਿਆ ਸੀ। ਵਰਦੇ ਮੀਂਹ ਦੇ ਵਿੱਚ ਵੀ ਲੋਕ ਸੜਕਾਂ ਤੇ ਆਏ ਖੜੇ ਸਨ ਜਿਵੇਂ ਗੁੜ ਨੂੰ ਤਿਲ ਲੱਗੇ ਹੁੰਦੇ ਆ। ਬੰਦੇ ਤੇ ਚੜਿਆ ਪਿਆ ਸੀਗਾ, ਬਹੁਤ ਹੀ ਭੀੜ ਵੱਡੀ ਸੀਗੀ। ਉਹਨਾਂ ਨੇ ਫਿਰ ਉੱਥੇ ਰੋਡ ਸ਼ੋਅ ਕੀਤਾ ਕਿਉਂਕਿ ਰੋਡ ਸ਼ੋਅ ਦੇ ਵਿੱਚ ਬਹੁਤੀਆਂ ਤਕਰੀਰਾਂ ਤੇ ਬਹੁਤੀਆਂ ਭਾਸ਼ਣਬਾਜ਼ੀਆਂ ਤੇ ਨਹੀਂ ਹੁੰਦੀਆਂ, ਪਰ ਫਿਰ ਵੀ ਕੁਛ ਸਵਾਲਾਂ ਦੇ ਉਹਨਾਂ ਨੇ ਪੱਤਰਕਾਰਾਂ ਦੇ ਜਵਾਬ ਦਿੱਤੇ ਆ। ਨਾਲ ਇਹ ਸਾਫ਼ ਕੀਤਾ ਕਿ ਜਿਹੜਾ ਮੁੱਖ ਮੰਤਰੀ ਹੋਏਗਾ ਉਹ ਇੱਕ ਤਾਂ ਚੁਣਿਆ ਸਾਡੇ ਵਿਧਾਇਕ ਦਲ ਵੱਲੋਂ ਜਾਏਗਾ, ਯਾਨੀ ਜਿਹੜੇ ਵਿਧਾਇਕ ਹੋਣਗੇ ਉਹਨਾਂ ਵੱਲੋਂ ਚੁਣਿਆ ਜਾਏਗਾ, ਦੂਜਾ ਹੋਏਗਾ ਪੰਜਾਬੀ। ਇਹ ਗੱਲ ਉਹਨਾਂ ਨੇ ਜ਼ਰੂਰ ਉੱਥੇ ਸਾਫ਼ ਕੀਤੀ ਹੈ। ਬਾਕੀ ਚੋਣ ਮੈਨੀਫੈਸਟੋ ਉਹਨਾਂ ਨੇ ਆਪਣਾ ਜਿਹੜਾ ਮੇਨ ਮੈਨੀਫੈਸਟੋ ਹੈ ਉਹ ਜਾਰੀ ਕੀਤਾ। ਉਹਦੇ 'ਚ ਇਹਨਾਂ ਨੇ ਇੱਕ ਬਹੁਤ ਵੱਡਾ ਨੁਕਤਾ ਰੱਖਿਆ, ਬਹੁਤ ਮਹੱਤਵਪੂਰਨ ਨੁਕਤਾ ਰੱਖਿਆ। ਉਹ ਇਹ ਰੱਖਿਆ ਕਿ ਆਮ ਆਦਮੀ ਕੰਟੀਨ ਖੋਲੀ ਜਾਏਗੀ ਛੋਟੇ ਕਸਬਿਆਂ ਦੇ ਵਿੱਚ, ਜਿੱਥੇ 5 ਰੁਪਈਆਂ ਦਾ ਭਰਪੇਟ ਖਾਣਾ ਤੁਸੀਂ ਖਾ ਸਕਦੇ ਹੋ। ਦੂਜਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਹੈ ਜਿਹੜੇ ਉਹ ਲਾਲ ਬੱਤੀ ਦੀ ਗੱਡੀ ਹੈ ਜਿਹੜੀ ਉਹ ਇਸਤੇਮਾਲ ਨਹੀਂ ਕਰਨਗੇ।
ਨਾਲ ਉਹਨਾਂ ਨੇ ਕਿਹਾ ਕਿ 25 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਜਿਹੜਾ ਉਹਦੇ ਤੁਸੀਂ ਸਾਰਿਆਂ ਨੇ ਸੁਣਿਆ ਹੀ ਆ। ਫਿਰ ਉਹਨਾਂ ਨੇ ਕਿਹਾ ਕਿ 2018 ਤੱਕ ਪੰਜਾਬ ਦੇ ਸਾਰੇ ਕਿਸਾਨਾਂ ਦਾ ਕਰਜ਼ਾ ਜਿਹੜਾ ਮੁਆਫ਼ ਕਰ ਦਿੱਤਾ ਜਾਏਗਾ। ਡਰੱਗ ਦੇ ਕਾਰੋਬਾਰ 'ਚ ਜਿਹੜੇ ਸ਼ਾਮਲ ਲੋਕ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਏਗਾ ਤੇ ਜਿਹੜੀ ਉਹਨਾਂ ਦੀ ਪ੍ਰੋਪਰਟੀ ਹੈ ਕੁਰਕ ਕਰ ਦਿੱਤੀ ਜਾਏਗੀ। ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਾਉਣ ਲਈ 5 ਲੱਖ ਰੁਪਏ ਦਾ ਕੈਸ਼ਲੈਸ ਬੀਮਾ ਜਿਹੜਾ ਉਹ ਕੀਤਾ ਜਾਇਆ ਕਰੇਗਾ। ਪ੍ਰੋਪਰਟੀ ਟੈਕਸ ਇਹ ਬਹੁਤ ਵੱਡਾ ਵਾਅਦਾ ਹੈ ਸ਼ਹਿਰੀ ਲੋਕਾਂ ਨਾਲ, ਖਾਸ ਤੌਰ ਤੇ ਪ੍ਰੋਪਰਟੀ ਟੈਕਸ ਉਹ ਕਹਿੰਦੇ ਆ ਕਿ ਜੀ ਅਸੀਂ ਖਤਮ ਕਰ ਦਿਆਂਗੇ ਤੇ 1 ਮਹੀਨੇ ਦੇ ਅੰਦਰ ਅੰਦਰ ਸੂਬੇ ਨੂੰ ਅਸੀਂ ਡਰੱਗਸ ਫ੍ਰੀ ਕਰ ਦਿਆਂਗੇ। ਧਾਰਮਿਕ ਗ੍ਰੰਥਾਂ ਦੇ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਏਗੀ। ਸਰਕਾਰ ਬਣਨ ਦੇ 6 ਮਹੀਨੇ ਦੇ ਅੰਦਰ ਅੰਦਰ ਡਰੱਗਸ ਪੀੜਤ ਆ ਜਿੰਨੇ ਉਹਨਾਂ ਦਾ ਪੁਨਰ ਵਸੇਵਾ ਯਾਨੀ ਰੀਹੈਬਿਲਿਟੇਸ਼ਨ ਉਹਨਾਂ ਦੀ ਹੋਏਗੀ। ਸਾਰੇ ਪਿੰਡਾਂ 'ਚ ਪੇਂਡੂ ਸਿਹਤ ਕਲੀਨਿਕ ਖੋਲ੍ਹੇ ਜਾਣਗੇ ਜਿੱਥੇ ਦਵਾਈਆਂ ਤੇ ਟੈਸਟ ਹੈ ਜਿਹੜੇ ਫ੍ਰੀ ਦੇ ਵਿੱਚ ਹੋਣਗੇ। ਬਜ਼ੁਰਗ, ਅੰਗਹੀਣ, ਵਿਧਵਾ ਪੈਨਸ਼ਨ ਹੈ ਜਿਹੜੀ ਉਹ 500 ਰੁਪਈਏ ਤੋਂ ਵਧਾ ਕੇ 2500 ਰੁਪਈਆ ਕਰ ਦਿੱਤੀ ਜਾਏਗੀ। ਡਾਕਟਰ, ਨਰਸਾਂ ਤੇ ਸਾਰੇ ਪੈਰਾਮੈਡੀਕਲ ਸਟਾਫ ਨੂੰ ਪ੍ਰੋਵੀਜ਼ਨ ਪੀਰੀਅਡ ਦੇ ਦੌਰਾਨ ਪੂਰੀ ਤਨਖਾਹ ਦਿੱਤੀ ਜਾਇਆ ਕਰੇਗੀ। ਸੋ ਇਹ ਉਹਨਾਂ ਦੇ ਵਾਅਦੇ ਆ। ਚੋਣ ਮੈਨੀਫੈਸਟੋ ਉਹਨਾਂ ਨੇ ਜਾਰੀ ਕਰ ਦਿੱਤਾ। ਚੋਣ ਮੈਨੀਫੈਸਟੋ ਅਕਾਲੀਆਂ ਦਾ ਵੀ ਆ ਗਿਆ, ਭਾਜਪਾ ਦਾ ਵੀ ਆ ਗਿਆ, ਆਮ ਆਦਮੀ ਪਾਰਟੀ ਦੇ ਤੇ ਸੁੱਖ ਨਾਲ ਖਬਰਾਂ ਵੀ ਆ ਗਏ ਆ। ਹੁਣ ਇਹਨਾਂ ਚੋਣ ਮੈਨੀਫੈਸਟੋਆਂ ਚੋਂ ਕਿਸ ਪਾਰਟੀ ਦਾ ਮੈਨੀਫੈਸਟੋ ਹੈ ਜਿਹੜਾ ਉਹ ਪਾਵਰ ਦੇ ਵਿੱਚ ਆ ਕੇ ਆਪਣੇ ਆਪ ਨੂੰ ਬਾਹਰ ਆਉਂਦਾ, ਹਕੀਕਤਾਂ ਦੇ ਧਰਾਤਲ ਤੇ ਆਪਣੇ ਆਪ ਨੂੰ ਲਿਆਉਂਦਾ, ਉਹ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਜਿੰਨੇ ਵੀ ਚੋਣ ਮੈਨੀਫੈਸਟੋ ਹੈ ਉਹਨਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਜੇ ਇੱਕ ਵੀ ਇੰਨ ਪਿੰਨ ਲਾਗੂ ਹੋ ਜਾਵੇ ਤੇ ਮੇਰੇ ਖਿਆਲ ਦੇ ਨਾਲ ਦੁੱਖ ਟੁੱਟ ਜਾਣ ਪੰਜਾਬ ਦੇ। ਬਿਲਕੁਲ ਬਿਲਕੁਲ, ਵਾਕਈ ਵੀ ਕੁਛ ਨਾ ਕੁਛ ਤਾਂ ਲਾਗੂ ਹੋਵੇ ਤਾਂ ਜੋ ਪੰਜਾਬ ਨੂੰ ਸੁੱਖ ਦਾ ਸਾਹ ਆਵੇ ਕਿਸੇ ਪਾਸੇ। ਅਗਲੀ ਆਪਾਂ ਗੱਲ ਕਰੀਏ ਸ਼ੇਰ ਸਿੰਘ ਘੁਬਾਇਆ ਦੀ ਕਥਿਤ ਅਸ਼ਲੀਲ ਟੇਪ ਨੇ ਪੂਰੀ ਸਿਆਸਤ ਦੇ ਵਿੱਚ ਭੁਚਾਲ ਲਿਆਂਦਾ ਹੈ ਪੰਜਾਬ ਦੀ। ਅੱਜ ਇੱਕ ਥਾਂ ਭੁਚਾਲ ਨਹੀਂ ਆਇਆ, 2 ਥਾਂ ਭੁਚਾਲ ਆਇਆ। ਇਹਦਾ ਕੇਂਦਰ ਇੱਕ ਤੇ ਪੰਜਾਬ ਸੀ ਤੇ ਦੂਜਾ ਮੇਘਾਲਿਆ। ਇੱਕੋ ਵੇਲੇ ਭੁਚਾਲ ਦਾ ਕੇਂਦਰ ਸੀ। ਮੇਘਾਲਿਆ ਦਾ ਰਾਜਪਾਲ ਵੀ ਹੈ ਜਿਹੜਾ ਉਹ ਵੀ ਇਹੋ ਜਿਹੇ ਮਾਮਲੇ 'ਚ ਫਸ ਗਿਆ, ਉਹਨੂੰ ਅਸਤੀਫਾ ਦੇਣਾ ਪਿਆ। ਉਹਨੇ ਵੀ ਉੱਥੇ ਆਪਣੇ ਰਾਜ ਭਵਨ ਦੀ ਥਾਂ ਤੇ ਹੋਰ ਹੀ ਕਰਮ ਸਥਲ ਬਣਾਇਆ ਸੀਗਾ। ਉਹਦੀ ਸ਼ਿਕਾਇਤ ਹੋਈ, 100 ਕਰਮਚਾਰੀਆਂ ਨੇ ਲਿਖਤੀ ਸ਼ਿਕਾਇਤ ਦਿੱਤੀ ਕਿ ਇਸ ਬੰਦੇ ਨੇ ਤੇ ਇਸ ਰਾਜ ਭਵਨ ਨੂੰ ਡਾਂਸ ਕਲੱਬ ਬਣਾਇਆ ਹੋਇਆ, ਇੱਥੇ ਰਾਤ ਨੂੰ ਸਾਰੀ ਰਾਤ ਮੌਜ ਮਸਤੀ ਹੁੰਦੀ ਹੈ, ਕੁੜੀਆਂ ਆਉਂਦੀਆਂ ਕੁੜੀਆਂ ਜਾਂਦੀਆਂ। ਔਰ ਕਮਾਲ ਦੀ ਗੱਲ ਤੇ ਕਿ ਰਾਜ ਭਵਨ ਦੇ ਕਰਮਚਾਰੀ ਜਿਨ੍ਹਾਂ ਦੇ ਵਿੱਚ ਔਰਤਾਂ ਵੀ ਸ਼ਾਮਲ ਸਨ, ਬੀਬੀਆਂ ਵੀ ਸ਼ਾਮਲ ਸਨ, ਉਹਨਾਂ ਨੇ ਧਰਨਾ ਲਾ ਦਿੱਤਾ ਬਕਾਇਦਾ ਕਿ ਇਸ ਬੰਦੇ ਨੂੰ ਇੱਥੋਂ ਕੱਢੋ। ਇਹਨੇ ਤੇ ਰਾਜ ਭਵਨ ਦੀ ਮਰਿਆਦਾ ਜਿਹੜੀ ਤਾਰ ਕਰ ਛੱਡੀ ਆ। ਇੱਥੋਂ ਤੱਕ ਕਿ ਰਸੋਈਏ ਤੋਂ ਲੈ ਕੇ ਜਿਹੜਾ ਪਰਸਨਲ ਸਟਾਫ ਆ ਉਹ ਸਾਰਾ ਹੀ ਇਹਨੇ ਜਨਾਨੀਆਂ ਦਾ ਰੱਖਿਆ ਤੇ ਰਾਤ ਵੀ ਕੋਈ ਮਰਦਾਨਾ ਮੁਲਾਜ਼ਮ ਹੈ ਜਿਹੜਾ ਰਾਜ ਭਵਨ ਦੇ ਅੰਦਰ ਇਹਨੇ ਡਿਊਟੀ ਤੇ ਨਹੀਂ ਰੱਖਿਆ। ਸੋ ਇਹਨੂੰ ਇੱਥੋਂ ਕੱਢੋ। ਫਿਰ ਮਜਬੂਰਨ ਉਹਨੂੰ ਅਸਤੀਫਾ ਦੇਣਾ ਪਿਆ। ਇਹਦੀ ਹਾਲੇ ਚਰਚਾ ਚੱਲਦੀ ਪਈ ਸੀ ਕਿ ਬਾਅਦ ਦੁਪਹਿਰ ਤੱਕ ਇੱਕ ਵੀਡੀਓ ਫੇਸਬੁੱਕ ਤੇ ਬੜੇ ਧੜੱਲੇ ਦੇ ਨਾਲ ਵਾਇਰਲ ਹੋ ਗਈ, ਲਾਲਾ ਹੋ ਗਈ, ਕਿਉਂਕਿ ਉਹਦੇ 'ਚ ਇਹ ਪ੍ਰਚਾਰਿਆ ਗਿਆ ਕਿ ਇਹ ਕਥਿਤ ਤੌਰ ਤੇ ਸ਼ੇਰ ਸਿੰਘ ਘੁਬਾਇਆ ਦੀ ਸੈਕਸ਼ਨ ਵੀਡੀਓ ਹੈ। ਸੋ ਜਦੋਂ ਉਹ ਵੀਡੀਓ ਵਾਇਰਲ ਹੋਣ ਲੱਗੀ ਤੇ ਫਿਰ ਮਿੰਟਾਂ ਦੇ ਵਿੱਚ ਹੀ ਉਹ ਮੇਰੇ ਖਿਆਲ ਦੇ ਨਾਲ ਸੰਸਾਰ ਦੇ ਕੋਨੇ 'ਚ ਚਲੇ ਗਈ। ਹਾਲਾਂਕਿ ਸ਼ੇਰ ਸਿੰਘ ਘੁਬਾਇਆ ਨੇ ਇਹਦਾ ਖੰਡਨ ਕੀਤਾ। ਉਹ ਕਹਿੰਦਾ ਜੀ ਕਿ ਇਹ ਅਕਾਲੀ ਦਲ ਦਾ ਡਰਾਮਾ, ਅਕਾਲੀ ਦਲ ਨੇ ਜਾਲੀ CD ਬਣਾ ਕੇ ਤਿਆਰ ਕੀਤੀ ਹੈ ਤੇ ਮੈਂ ਇਹ ਡਰਨ ਵਾਲਾ ਨਹੀਂ ਗਾ। ਇਹ ਸ਼ੇਰ ਸਿੰਘ ਘੁਬਾਇਆ ਦਾ ਕਹਿਣਾ ਕਿ ਇਹ ਜਾਲੀ CD ਹੈ, ਫੇਕ CD ਹੈ। ਹੁਣ ਦੇਖੋ ਇਹ ਤੇ ਪਤਾ ਨਹੀਂ ਜਾਲੀ ਹੈ ਅਸਲੀ ਹੈ, ਪਰ ਜੋ ਵੀ ਹੈ ਉਹ ਸ਼ੇਰ ਸਿੰਘ ਘੁਬਾਇਆ ਦੇ ਨਾਂ ਤੇ ਹੀ ਪ੍ਰਚਾਰੀ ਗਈ ਹੈ। ਔਰ ਸ਼ੇਰ ਸਿੰਘ ਘੁਬਾਇਆ ਦਾ ਨਾਂ ਅੱਜ ਮੇਰੇ ਖਿਆਲ ਦੇ ਨਾਲ ਇੰਨਾ ਜ਼ਿਆਦਾ ਪ੍ਰਚਲਿਤ ਹੋਇਆ ਕਿ ਨਰਿੰਦਰ ਮੋਦੀ ਦੀ ਰੈਲੀ, ਰਾਹੁਲ ਗਾਂਧੀ ਦੀ ਰੈਲੀ ਤੇ ਅਰਵਿੰਦ ਦਾ ਰੋਡ ਸ਼ੋਅ ਸਾਰੇ ਹੀ ਉਹਦੇ ਥੱਲੇ ਦਬ ਗਏ ਆ। ਸਾਰੇ ਪਾਸੇ ਸ਼ੋਰ ਹੀ ਉਹਦਾ, ਸੋਸ਼ਲ ਮੀਡੀਆ ਤੇ ਚਰਚਾ ਹੀ ਉਹਦਾ। ਪਰ ਜੇ ਦੇਖੀਏ ਅੱਜ ਹੀ ਰਵਨੀਤ ਬਿੱਟੂ ਦੇ ਨਾਲ ਖੁੱਲ ਕੇ ਤੁਰਿਆ ਸ਼ੇਰ ਸਿੰਘ ਘੁਬਾਇਆ ਅੱਜ ਹੀ, ਕਿਉਂਕਿ ਉਹਦਾ ਮੁੰਡਾ ਖੜਾ ਫਾਜ਼ਿਲਕਾ ਦੇ ਵਿੱਚ, ਜਲਾਲਾਬਾਦ ਦੇ ਵਿੱਚ। ਅੱਜ ਹੀ ਰਵਨੀਤ ਬਿੱਟੂ ਦੇ ਨਾਲ ਖੁੱਲ ਕੇ ਪ੍ਰਚਾਰ ਤੇ ਤੁਰਿਆ ਤੇ ਅੱਜ ਹੀ ਇਹ ਵੀਡੀਓ ਅਜੇ ਨਹੀਂ ਪਤਾ ਨਹੀਂ ਅਸਲੀ ਹੈ ਕਿ ਨਕਲੀ ਹੈ। ਇਹ ਕਿਤੇ ਨਾ ਕਿਤੇ ਸਵਾਲ ਤੇ ਖੜੇ ਕਰਦੀ ਹੈ। ਉਂਝ ਸਾਡੀ ਭਾਰਤੀ ਰਾਜਨੀਤੀ ਦਾ ਤੇ ਇਹੋ ਜਿਹੀਆਂ ਸੈਕਸ ਟੇਪਾਂ ਦਾ ਬਹੁਤ ਪੁਰਾਣਾ ਰਿਸ਼ਤਾ ਹੈ। ਇੱਥੇ ਇੱਕ ਕਾਂਗਰਸ ਦਾ ਵਕੀਲ ਆ ਔਰ ਰਾਜਨੇਤਾ ਵੀ ਇਹਨਾਂ ਦਾ, ਉਹਦੀ ਟੇਪ ਵੀ ਉਹਦੇ ਡਰਾਈਵਰ ਨੇ ਬਣਾ ਕੇ ਰੱਖ ਛੱਡੀ ਸੀ ਤੇ ਜਦੋਂ ਲੋੜ ਪਈ ਵਿਰੋਧੀਆਂ ਨੇ ਉਸਦੇ ਤੋਂ ਮਾਇਆ ਸ਼ਾਇਆ ਦੇ ਕੇ ਕਢਾ ਕੇ ਤੇ
ਉਹਦਾ ਗੁੱਡਾ ਬੰਨ੍ਹ ਦਿੱਤਾ ਸੀ। ਅੱਜ ਕੱਲ੍ਹ ਉਹ ਬੜੇ ਵੱਡੇ ਵੱਡੇ ਕੇਸ ਲੜਦਾ ਤੇ ਬੜਾ ਸਿਆਣਾ ਲੀਡਰ ਆ। ਇਸੇ ਤਰ੍ਹਾਂ ਦੀ ਸੈਕਸ ਟੇਪ ਹੈ ਜਿਹੜੀ ਇੱਕ ਹੁਣ ਦਾ ਕੇਂਦਰੀ ਮੰਤਰੀ ਹੈ, ਕੇਂਦਰੀ ਗ੍ਰਹਿ ਮੰਤਰੀ ਹੈ, ਪਹਿਲਾਂ ਫੌਜ ਦਾ ਬਹੁਤ ਵੱਡਾ ਅਹੁਦੇਦਾਰ ਵੀ ਰਿਹਾ। ਉਹਦੀ ਵੀ ਉਹਦੇ ਰਿਸ਼ਤੇਦਾਰ ਨੇ ਬਣਾਈ ਹੈ। ਮੁੜ ਕੇ ਸੌਦੇਬਾਜ਼ੀ ਕਰਦਾ ਸੀ, ਉਹਨੂੰ ਪੁਲਿਸ ਨੂੰ ਵੀ ਫੜਾਇਆ। ਜਦੋਂ ਉਹਨੇ ਆਖਿਆ ਕਿ ਆਹ ਹੈਗੀ ਆ ਤੇ ਮੈਂ ਲੱਗਾ ਜਨਤਕ ਕਰਨਾ, ਆ ਜਾਓ, ਤੇ ਫਿਰ ਉਹਦੇ ਨਾਲ ਕਰਦਾ ਕਿ ਰਾਜੀਨਾਮਾ ਵੀ ਕਰ ਲਿਆ। ਸੋ ਇਹ ਬਹੁਤ ਪੁਰਾਣਾ ਰਿਸ਼ਤਾ ਹੈ ਔਰ ਇਹ ਪਤਾ ਨਹੀਂ ਅਸਲੀ ਹੁੰਦੀਆਂ ਜਾਂ ਨਕਲੀ ਹੁੰਦੀਆਂ, ਪਰ ਹਰੇਕ ਦੀਆਂ ਕਿਤੇ ਨਾ ਕਿਤੇ ਇਹੋ ਜਿਹੀਆਂ ਸੀਡੀਆਂ ਜਿਹੜੀਆਂ ਤਿਆਰ ਕਰਾ ਕੇ ਰੱਖ ਲਈਆਂ ਜਾਂਦੀਆਂ। ਅੱਜ ਇਤਫਾਕਨ ਸ਼ੁੱਕਰਵਾਰ ਸੀ ਤੇ ਸ਼ੁੱਕਰਵਾਰ ਅੱਜ ਇਹ ਰਿਲੀਜ਼ ਕਰ ਦਿੱਤੀ ਗਈ। ਜੀ ਜੀ ਜੀ। ਅਤੇ ਇੱਥੋਂ ਮਿੰਟੂ ਜੀ ਇੱਕ ਚੀਜ਼ ਜਿਹੜੀ ਆ ਕਾਫੀ ਚੀਜ਼ ਇਹ ਪਤਾ ਲੱਗਦੀ ਆ ਵੀ ਜਿਹੜੀਆਂ ਸਿਆਸੀ ਪਾਰਟੀਆਂ ਆ ਹਰ ਇੱਕ ਜਿਹੜੇ ਆਪਣੇ ਨੇਤਾ ਆ ਉਹਨਾਂ ਨੂੰ ਮਾਈਕਰੋ ਮੈਨੇਜ ਕਰਦੀਆਂ ਆ, ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੀਆਂ ਫਾਈਲਾਂ ਟੇਪਾਂ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਰੱਖਦੀਆਂ ਵੀ ਜੇ ਕੋਈ ਇੱਧਰ ਉੱਧਰ ਜਾਵੇ ਤਾਂ ਉਹਨੂੰ ਨਾਲ ਹੀ ਕੜਕੀ 'ਚ ਫਸਾ ਲਿਆ ਜਾਵੇ। ਬਿਲਕੁਲ, ਮਾਈਕਰੋ ਮੈਨੇਜਮੈਂਟ ਤੇ ਅੱਜ ਕੱਲ੍ਹ ਸਿਆਸੀ ਪੂਰਾ ਹਥਿਆਰ ਹੈ, ਸਿਆਸੀ ਹਥਿਆਰ ਆ। ਸ਼ੇਰ ਸਿੰਘ ਘੁਬਾਇਆ ਦੇ ਮਸਲੇ 'ਚ ਤੁਸੀਂ ਪ੍ਰਤੱਖ ਰੂਪ 'ਚ ਦੇਖ ਚੁੱਕੇ ਹੋ ਕਿ ਉਹ ਦਿੱਲੀ ਜਾਂਦਾ ਆਪਣੇ ਮੁੰਡੇ ਦੇ ਨਾਲ, ਆਪਣੇ ਬੱਚੇ ਦੇ ਨਾਲ ਦੂਸਰੀ ਪਾਰਟੀ 'ਚ, ਤੇ ਪਿੱਛੋਂ ਟੈਲੀਫੋਨ ਕਰਕੇ ਦੱਸਿਆ ਜਾਂਦਾ ਕਿ ਆ ਜਾ ਭਾਈ, ਹਿਸਾਬ ਕਿਤਾਬ ਲੈ ਕੇ ਆ ਜਾ, ਵਹੀ ਬਹਿਤੀ ਲੈ ਕੇ ਆ ਜਾ, ਤੇਰੇ ਕਾਲਜ ਦਾ ਹਿਸਾਬ ਕਿਤਾਬ ਕਰਨਾ ਹੈ। ਤੇ ਉਹ ਭੱਜ ਕੇ ਆਉਂਦਾ ਤੇ ਆਉਂਦਿਆਂ ਨੂੰ ਵਿਜੀਲੈਂਸ ਵੀ ਆ ਜਾਂਦੀ, ਕਹਿੰਦੇ ਕਿ ਆਪਣਾ ਸ਼ੈਲਰ ਦਾ ਵੀ ਹਿਸਾਬ ਕਿਤਾਬ ਰਹਿੰਦਾ। ਹੁਣ ਇੰਨੇ ਚਿਰ ਤੱਕ ਉਹ ਹਿਸਾਬ ਕਿਤਾਬ ਬਕਾਇਆ ਹੀ ਪਏ ਆ, ਉਹ ਫਰੌਡ ਸ਼ਰੌਡ ਜੋ ਵੀ ਹੈ ਬਕਾਇਆ ਪਏ ਰਹੇ ਆ। ਜੇ ਉਹ ਇਹਨਾਂ ਤੋਂ ਜੁਦਾ ਹੋ ਕੇ ਤੁਰਦਾ ਤੇ ਫਿਰ ਸਭ ਕੁਛ ਕੱਢ ਲਿਆ ਜਾਂਦਾ, ਤੇ ਜੇ ਉਹ ਉੱਥੋਂ ਨਾ ਕਰ ਦਿੰਦਾ ਫਿਰ ਇਹਨਾਂ 'ਚ ਆ ਜਾਂਦਾ, ਫਿਰ ਪਾਕ ਸਾਫ਼ ਆ। ਅੱਜ ਵੀ ਜੇ ਉਹ ਰਵਨੀਤ ਬਿੱਟੂ ਨਾਲ ਨਾ ਤੁਰਦਾ, ਸ਼ਾਇਦ ਭਾਵੇਂ ਇਹ ਫੇਕ ਹੈ ਚਾਹੇ ਅਸਲੀ ਹੈ, ਉਹ ਰੱਖਦੇ, ਤੇ ਜੇ ਇਹਨਾਂ ਦੇ ਨਾਲ ਤੁਰਿਆ ਚੱਲਦਾ, ਆਪਣੇ ਸੰਗਠਨ ਦੇ ਵਿੱਚ ਤੁਰਿਆ ਚੱਲਦਾ, ਤੇ ਹੋ ਸਕਦਾ ਸੀ ਰਿਲੀਜ਼ ਨਾ ਹੁੰਦੀ। ਇਹਦਾ ਮਤਲਬ ਕਿ ਕਮਜ਼ੋਰੀਆਂ, ਕਿਉਂਕਿ ਦੇਖੋ ਮਨੁੱਖੀ ਸੁਭਾਅ ਦੀਆਂ ਬੜੀਆਂ ਕਮਜ਼ੋਰੀਆਂ, ਔਰ ਜਿਹੜੇ ਇਹੋ ਜਿਹੇ ਲੀਡਰ ਆ ਜਿਹੜੇ ਹੇਠਲੇ ਪੱਧਰ ਤੇ ਕਿਸੇ ਨਾ ਕਿਸੇ ਦੇ ਮਾਥੇ ਧੋਂਦੇ ਆ, ਉਹਨਾਂ ਦੇ ਉੱਤੇ ਬੈਠੇ ਲੋਕ ਇਹੋ ਜਿਹੀਆਂ ਕਮਜ਼ੋਰੀਆਂ ਦਾ ਕਈ ਵਾਰ ਫਾਇਦਾ ਚੁੱਕਦੇ ਆ। ਇਹ ਬਿਲਕੁਲ ਗੱਲ ਤੁਹਾਡੀ ਦਰੁਸਤ ਆ ਕਿ ਇਸ ਤਰ੍ਹਾਂ ਦੀ ਮਾਈਕਰੋ ਮੈਨੇਜਮੈਂਟ ਹੈ ਜਿਹੜੀ ਉਹ ਹੁੰਦੀ ਆ। ਜੀ ਜੀ ਜੀ। ਅਤੇ ਮਿੰਟੂ ਜੀ ਹੁਣ ਆਪਾਂ ਅਗਲੀ ਜੇ ਗੱਲ ਵੱਲ ਵਧੀਏ ਵੀ 5 ਰਾਜਾਂ ਦੇ ਇਲੈਕਸ਼ਨ ਨੂੰ ਲੈ ਕੇ ਇੱਕ ਹੋਰ ਚੋਣ ਸਰਵੇ ਆਇਆ ਸਾਹਮਣੇ। ਦੇਖੋ, ਇਹ ਨਾ ਸਰਵੇਖਣ ਬੋਲਦੇ ਹਿੰਦੀ 'ਚ ਇਹਨਾਂ ਨੂੰ, ਸਰਵੇਖਣ, ਤੇ ਮੈਂ ਕਹਿੰਦਾ ਨਾ ਕਿ ਖੇਖਣ ਆ। ਸਰਵੇਖਣ ਨਹੀਂ, ਇਹ ਖੇਖਣ ਹੁੰਦੇ ਆ। ਲੋਕ ਜਿਵੇਂ ਸਾਡੇ ਪੰਜਾਬੀ 'ਚ ਕਹਿੰਦੇ ਆ ਕਿ ਜਿਹਦਾ ਅੰਨ ਪਾਣੀ ਉਹਦਾ ਕੰਮ ਜਾਣੀ, ਜਾਂ ਸਰਲ ਭਾਸ਼ਾ 'ਚ ਕਈ ਵਾਰੀ ਸਾਡੀਆਂ ਬੀਬੀਆਂ ਕਹਿ ਦਿੰਦੀਆਂ ਜਿਹਦੀ ਖਾਓ ਬਾਜਰੀ ਉਹਦੀ ਭਰੋ ਹਾਜ਼ਰੀ। ਸਾਡੇ ਪਿੰਡਾਂ 'ਚ ਇਹੋ ਜਿਹੇ ਮੁਹਾਵਰੇ ਚੱਲਦੇ, ਅੱਜ ਵੀ ਚੱਲਦੇ ਆ। ਤਾਂ ਉਹ ਜਿਹਾ ਕੁਛ ਚੱਲਦਾ ਇਹੋ ਜਿਹੇ ਸਰਵੇਖਣਾਂ 'ਚ। ਪੈਸਾ ਧੇਲਾ ਖੂਬ ਕੰਮ ਕਰਦਾ, ਜਿਹੜਾ ਚੈੱਕ ਵੱਡਾ ਦੇ ਦਿੰਦਾ ਉਹਦੇ ਹੱਕ 'ਚ ਸਰਵੇਖਣ ਓਡਾ ਵੱਡਾ ਆ ਜਾਂਦਾ। ਜਿਹੜਾ ਕੋਈ ਮਾਤੜ ਪਾਰਟੀ ਵਾਲਾ ਨਹੀਂ ਦੇ ਸਕਦਾ ਉਹਦੇ ਹੱਕ 'ਚ ਉਹੋ ਜਿਹਾ ਸਰਵੇਖਣ ਬਣਾ ਕੇ ਦਿੰਦੇ ਆ। ਪਰ ਕੁਛ ਏਜੰਸੀਆਂ ਨੇ ਜਿਹੜੀਆਂ ਨਿਰਪੱਖ ਸਰਵੇ ਦਿੰਦੀਆਂ ਤੇ ਉਹ ਲਾਗੇ ਟੇਵਾ ਲਾ ਦਿੰਦੀਆਂ, ਲਾਗੇ ਬੰਨੇ ਡਿੱਗ ਪੈਂਦੀਆਂ। ਪਰ ਇੰਨਾ ਜ਼ਿਆਦਾ ਸਟੀਕ ਕੋਈ ਉਹ ਸਰਵੇਖਣ ਦੇਵੇ ਕਿ ਬਿਲਕੁਲ ਇੰਨ ਪਿੰਨ ਰਿਜ਼ਲਟ ਉਹ ਆਵੇ, ਹਾਲੇ ਤੱਕ ਇਸ ਤਰ੍ਹਾਂ ਦਾ ਕੋਈ ਵੀ ਏਜੰਸੀ ਦਾਅਵਾ ਨਹੀਂ ਕਰ ਸਕਦੀ ਕਿ ਸਾਡਾ ਜਿਹੜਾ ਨਤੀਜਾ ਉਹ ਆਖਰੀ ਹੈ ਔਰ ਉਹ ਸਟੀਕ ਹੈ। ਅੱਜ ਜਿਹੜਾ ਸਰਵੇ ਆਇਆ ਉਹਦਾ ਵੀਕ ਤੇ ਹੰਸਾ ਰਿਸਰਚ ਵਾਲਿਆਂ ਨੇ ਜਾਰੀ ਕੀਤਾ, ਉਹਦੇ 'ਚ ਉਹਨਾਂ ਨੇ ਬੜੇ ਕੁਝ ਹੈਰਾਨਕੁੰਨ 5 ਰਾਜਾਂ ਦੇ ਵਿੱਚੋਂ ਜਿਹੜੇ ਨਤੀਜੇ ਦਰਸਾਏ। ਇੱਕ ਤੇ ਉਹਨਾਂ ਨੇ ਕਿਹਾ ਕਿ ਯੂਪੀ ਦੇ ਵਿੱਚ ਸਪਸ਼ਟ ਬਹੁਮਤ ਕੋਈ ਵੀ ਪਾਰਟੀ ਹੈ ਜਿਹੜੀ ਉਹ ਹਾਸਲ ਨਹੀਂ ਕਰ ਸਕੇਗੀ। ਉਹਨਾਂ ਨੇ ਕਿਹਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਉੱਥੇ ਸਭ ਤੋਂ ਵੱਡੀ ਪਾਰਟੀ ਦੇ ਉਭਰੇਗੀ ਤਾਂ ਸਹੀ, 190 ਤੋਂ 196 ਸੀਟਾਂ ਤੱਕ ਲਿਜਾ ਸਕਦੀ ਹੈ, ਪਰ ਸਰਕਾਰ ਨਹੀਂ ਬਣਾ ਸਕੇਗੀ। ਨਾਲ ਉਹਨਾਂ ਨੇ ਕਿਹਾ ਕਿ ਨੈਕ ਟੂ ਨੈਕ ਫਾਈਟ ਦੇ ਵਿੱਚ ਹੋਏਗਾ ਸਮਾਜਵਾਦੀ ਪਾਰਟੀ ਤੇ ਕਾਂਗਰਸ ਦਾ ਅਲਾਇੰਸ, ਜਿਨ੍ਹਾਂ ਦੇ ਕੋਲ ਲਗਭਗ 180 ਤੋਂ 85 ਸੀਟਾਂ ਜਿਹੜੀਆਂ ਉਹ ਆਉਣਗੀਆਂ। ਪਰ ਸਭ ਤੋਂ ਉਹਨਾਂ ਨੇ ਹੈਰਾਨ ਕਰਨ ਵਾਲਾ ਨਤੀਜਾ ਦੱਸਿਆ ਬਹੁਜਨ ਸਮਾਜ ਪਾਰਟੀ ਦਾ। ਉਹ ਕਹਿੰਦੇ ਕਿ ਇਹਨਾਂ ਦੀਆਂ ਸੀਟਾਂ ਹੀ ਜਿਹੜੀਆਂ 20 ਤੋਂ 25 ਆਉਣਗੀਆਂ। ਹਾਲਾਂਕਿ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਸੁਪਰੀਮੋ ਬੀਬੀ ਮਾਇਆਵਤੀ, ਉਹ ਤਾਂ ਕਹਿੰਦੀ ਕਿ ਹਾਥੀ ਐਤਕੀ ਸਾਰਿਆਂ ਨੂੰ ਕੁਚਲ ਦੇਵੇਗਾ, ਤੇ ਹਾਥੀ ਨੂੰ ਉਹਨੇ ਤਾਕਤਵਰ ਕਰਨ ਲਈ, ਹਾਥੀ ਦੀ ਰਫਤਾਰ ਹੋਰ ਤੇਜ਼ ਕਰਾਉਣ ਲਈ ਉਹਨੇ ਉਸ ਮੁਖਤਾਰ ਅੰਸਾਰੀ ਨੂੰ ਵੀ ਆਪਣੇ ਹਾਥੀ ਤੇ ਸਵਾਰ ਕਰ ਲਿਆ, ਜਿਹਦੇ ਬਾਰੇ ਕਦੇ ਉਹਨੇ ਨਾਅਰਾ ਦਿੱਤਾ ਸੀ ਕਿ ਗੁੰਦਨ ਕੀ ਚੜ ਛਾਤੀ ਪਰ
ਮੋਹਰ ਲੱਗੇਗੀ ਹਾਥੀ ਪਰ, ਗੁੰਡਿਆਂ ਦੀ ਚੜ ਕੇ ਛਾਤੀ ਤੇ ਮੋਹਰ ਲਾਵਾਂਗੇ ਹਾਥੀ ਤੇ। ਉਹ ਗੁੰਡੇ ਵੀ ਉਹਨੇ ਹਾਥੀ ਚ ਬਿਠਾ ਲਏ ਕਿ ਹਾਥੀ ਪਾਵਰਫੁਲ ਹੋ ਜੇ, ਪਰ ਉਸ ਹਾਥੀ ਨੂੰ ਉਹਨਾਂ ਨੇ 20-25 ਦੇ ਦਾਇਰੇ ਚ ਰੱਖਿਆ। ਦੂਜੇ ਪਾਸੇ ਜੇ ਗੱਲ ਕਰੀਏ ਉੱਤਰਾਖੰਡ ਦੀ, ਉੱਥੇ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਚ ਸਫਲ ਰਹੇਗੀ। ਗੋਆ ਦੇ ਵਿੱਚ ਵੀ ਸਰਕਾਰ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਬਣੇਗੀ। ਪਰ ਪੰਜਾਬ ਬਾਰੇ ਉਹਨਾਂ ਨੇ ਦਿਲਚਸਪ ਇੱਕ ਅੰਕੜਾ ਦਿੱਤਾ। ਉਹ ਕਹਿੰਦੇ ਕਿ ਕਾਂਗਰਸ ਹੈ ਜਿਹੜੀ ਉਹ 49-51 ਦੇ ਵਿਚਾਲੇ ਰਹੇਗੀ, ਆਮ ਆਦਮੀ ਪਾਰਟੀ ਹੈ ਜਿਹੜੀ ਉਹ 33-35 ਦੇ ਵਿਚਾਲੇ ਰਹੇਗੀ, ਤੇ ਅਕਾਲੀ ਭਾਜਪਾ ਜਿਹੜੀ ਉਹ 28-30 ਦੇ ਵਿਚਾਲੇ ਰਹੇਗੀ। ਯਾਨੀ ਸਪਸ਼ਟ ਬਹੁਮਤ ਤੋਂ ਦੂਰ ਰਹਿਣਗੇ। ਹੁਣ ਇਹ ਪਤਾ ਨਹੀਂ ਕਿ ਇਹ ਕਿੱਥੋਂ ਕੁ ਤੱਕ ਨਤੀਜਾ ਜਿਹੜਾ ਨੇੜੇ ਹੋਏਗਾ, ਪਰ ਲੋਕ ਇਸ ਗੱਲ ਤੋਂ ਹੈਰਾਨ ਆ ਕਿ ਅਕਾਲੀ ਭਾਜਪਾ ਨੂੰ ਹਾਲੇ ਵੀ 28-30 ਦੇ ਜਾਂਦੇ ਆ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਅਕਾਲੀ ਪਹੁੰਚੇ ਸਿਰਸੇ ਵਾਲੇ ਡੇਰੇ ਦੇ ਜਿਹੜੇ ਜੀ ਦਰਬਾਰ 'ਚ, ਤੇ ਲੋਕਾਂ ਨੇ ਵਿਰੋਧ ਵੀ ਕੀਤਾ ਜੀ। ਡੇਰੇ ਵਾਲੇ ਕਾਫੀ ਦਿਨਾਂ ਦੀ ਕਵਾਇਦ ਦੇ ਵਿੱਚ ਮਾਫ ਕਰਨਾ ਰਾਜ ਕਰਮੇਸ਼ ਸਿੰਘ ਜੀ, ਮੇਰੀ ਤਬੀਅਤ ਬੜੀ ਖਰਾਬ ਆ ਜੀ। ਇਹ ਡੇਰੇ ਵਾਲੇ ਕਈ ਦਿਨਾਂ ਦੀ ਕਵਾਇਦ ਦੇ ਵਿੱਚ ਆ ਕਿ ਸਮਰਥਨ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ। ਆਖਰ ਅਕਾਲੀ ਦਲ ਦੇ ਕੁਛ ਲੀਡਰ ਆ ਜਿਹੜੇ ਉੱਥੇ ਪਹੁੰਚਣ ਦੇ ਵਿੱਚ ਸਫਲ ਹੋਏ ਆ। ਪਹਿਲਾਂ ਕੱਲ ਇਹਨਾਂ ਨੇ ਨਾਂ ਜਿਹੜੇ ਆ ਉਹ ਦਿੱਤੇ ਸਨ 2-4 ਕਿ ਆਹ ਬੰਦੇ ਆ ਜਿਹੜੇ ਟਾਈਮ ਲਾਈਨ ਨੂੰ ਅਪਰੋਚ ਕਰਦੇ, ਸਾਨੂੰ ਸਮਾਂ ਦਿਓ, ਪਰ ਅਸੀਂ ਕਿਸੇ ਨੂੰ ਸਮਾਂ ਨਹੀਂ ਦਿੱਤਾ, ਨਾ ਹੀ ਸਮਰਥਨ ਦਿੱਤਾ। ਪਰ ਅੱਜ ਕੁਛ ਤਸਵੀਰਾਂ ਜਿਹੜੀਆਂ ਵਾਇਰਲ ਹੋਈਆਂ, ਉਹਦੇ ਚ ਇੱਕ ਤੇ ਪਰਮਿੰਦਰ ਸਿੰਘ ਢੀਂਡਸਾ ਦੀ, ਇੱਕ ਸੁਰਜੀਤ ਸਿੰਘ ਰਖੜਾ ਦੀ, ਕਿ ਉਹ ਉੱਥੇ ਸ਼ਾਹ ਸਤਨਾਮ ਦਾ ਕੋਈ ਭੰਡਾਰਾ ਸੀਗਾ ਜਨਮ ਦਿਹਾੜੇ ਦਾ, ਉਹ ਉੱਥੇ ਗਏ ਆ। ਉਹ ਸਾਰੀਆਂ ਫੋਟੋਆਂ ਜਿਹੜੀਆਂ ਵਾਇਰਲ ਹੋਈਆਂ ਉਹ ਸਤਸੰਗ ਦੀਆਂ। ਲੋਕਾਂ ਦੇ ਵਿੱਚ ਰੋਸ ਹੈ ਇਸ ਗੱਲ ਨੂੰ ਲੈ ਕੇ ਕਿ ਇੱਕ ਪਾਸੇ ਹੁਕਮਨਾਮਾ ਜਾਰੀ ਹੋਇਆ ਅਕਾਲ ਤਖ਼ਤ ਸਾਹਿਬ ਤੋਂ ਕਿ ਇਹਨਾਂ ਦੇ ਨਾਲ ਸਾਂਝ ਨਹੀਂ ਰੱਖਣੀ, ਔਰ ਦੂਜੇ ਪਾਸੇ ਇਹੋ ਲੋਕ ਜਾ ਕੇ ਉੱਥੇ ਵੋਟਾਂ ਦੀ ਰਾਜਨੀਤੀ ਕਰਦੇ ਪਏ ਆ। ਲੋਕਾਂ ਨੂੰ ਆਪਸ ਦੇ ਵਿੱਚ ਇਹਨਾਂ ਨੇ ਦਫੇੜ ਦਾ ਕਾਹਤੋਂ ਸ਼ਿਕਾਰ ਬਣਾਇਆ ਜੇ ਆਪ ਇਹੋ ਜਿਹੀ ਰਾਜਨੀਤੀ ਕਰਨੀ ਹੈ। ਤੁਹਾਨੂੰ ਯਾਦ ਹੋਣਾ ਮਾਫੀਨਾਮਾ ਆਇਆ ਸੀਗਾ ਜਿਹੜਾ ਸਰਸੇ ਦਾ ਕਿੱਡਾ ਵਿਵਾਦ ਹੋਇਆ, ਉਸ ਨੂੰ ਫਿਰ ਰੱਦ ਕਰ ਦਿੱਤਾ ਗਿਆ। ਮਤਲਬ ਕਿ ਜਿਹੜਾ ਪਹਿਲਾ ਹੁਕਮਨਾਮਾ ਸੀ ਉਹ ਬਹਾਲ ਰਿਹਾ, ਤੇ ਪਹਿਲੇ ਹੁਕਮਨਾਮੇ ਦੇ ਮੁਤਾਬਕ ਇਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਕਿਸੇ ਨੇ। ਤੇ ਇਹ ਅਕਾਲੀ ਇਕੱਲੀ ਰੋਟੀ ਬੇਟੀ ਦੀ ਨਹੀਂ, ਤਾਂ ਕਿ ਉੱਥੇ ਵੋਟ ਦੀ ਵੀ ਸਾਂਝ ਪਾਉਣ ਨੂੰ ਫਿਰਦੇ ਆ। ਹੁਣ ਦੇਖੋ, ਇਹ ਹੁਕਮਨਾਮਾ ਜਦੋਂ ਲਾਗੂ ਹੋਇਆ ਸੀ ਤੇ ਇਹਦੀ ਪਾਲਣਾ ਕਿਸ ਤਰ੍ਹਾਂ ਹੋਈ। ਜਦੋਂ ਇਹ ਹੁਕਮਨਾਮਾ ਲਾਗੂ ਹੋਇਆ ਸੀ ਨਾ, ਉਹ ਤੋਂ ਕੁਛ ਹਫ਼ਤਿਆਂ ਬਾਅਦ ਇਹਨਾਂ ਦਾ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਜਿਹਦਾ ਨਾਮ ਨਵਤੇਜ ਸਿੰਘ ਕੌਣੀ ਹੈ, ਉਹ ਸਤਸੰਗ ਦੇ ਵਿੱਚ ਚਲਾ ਗਿਆ ਸੀ। ਕੁਝ ਹਫ਼ਤਿਆਂ ਬਾਅਦ ਇਹਨਾਂ ਦੀ ਸਤਸੰਗ ਦੇ ਵਿੱਚ ਜੀ ਇਹਨਾਂ ਨੂੰ ਕਿਹਾ ਗਿਆ, ਇਹ ਮੰਨੇ ਨਹੀਂ, ਸਾਨੂੰ ਸਬੂਤ ਦਿਓ, ਇਸ ਤਰ੍ਹਾਂ ਨਹੀਂ ਹੋ ਸਕਦਾ, ਇਸ ਤਰ੍ਹਾਂ ਨਹੀਂ ਹੋ ਸਕਦਾ, ਪੰਥ ਦਾ ਕੋਈ ਪਹਿਰੇਦਾਰ ਇਸ ਤਰ੍ਹਾਂ ਕਰ ਸਕਦਾ, ਅਸੀਂ ਨਹੀਂ ਮੰਨਦੇ। ਹੋਇਆ ਕਿ ਬਾਅਦ ਦੇ ਵਿੱਚ ਫਿਰ ਉਸੇ ਪਿੰਡ ਦੇ ਵਿੱਚ ਮਰਗ ਹੋ ਗਈ। ਇਹਨਾਂ ਨੇ ਆਪਣਾ ਕੋਈ ਸਮਾਗਮ ਰੱਖਿਆ, ਉਹ ਬੰਦਾ ਫਿਰ ਉੱਥੇ ਬੈਠਾ ਸੀ। ਉਧਰ ਪੱਤਰਕਾਰਾਂ ਨੇ ਉਹਦੀ ਫੋਟੋ ਖਿੱਚ ਲਈ, ਫੋਟੋ ਖਿੱਚ ਕੇ ਉਹਨਾਂ ਨੇ ਉੱਤੇ ਭੇਜ ਦਿੱਤੀ। ਇਹਨਾਂ ਨੇ ਉਹਨੂੰ ਕੀ ਜੀ ਤਨਖਾਹ ਲਾਤੀ, ਉਹ ਭਾਂਡੇ ਮਾਂਜ ਕੇ ਘੰਟਾ ਡੇਢ ਘੰਟਾ ਤੇ ਘਰ ਨੂੰ ਆ ਗਿਆ। ਉਸ ਤੋਂ ਬਾਅਦ ਉਹ ਫਿਰ ਆਪਣੀ ਕਮੇਟੀ ਦੀ ਮੈਂਬਰੀ ਕਰਦਾ ਰਿਹਾ। ਇਸੇ ਤਰ੍ਹਾਂ ਹੋਰ ਵੀ ਕਈ ਥਾਵਾਂ ਤੋਂ ਇਹਨਾਂ ਦੇ ਜਿਹੜੇ ਆਪਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ, ਉਹ ਇਹੋ ਜਿਹੀਆਂ ਸਾਂਝਾਂ ਪਗਾਉਂਦੇ ਰਹੇ। ਜਦੋਂ ਇਹ ਰੱਦ ਹੋਇਆ ਸੀ ਮਾਫੀਨਾਮੇ ਵਾਲਾ ਮੁੱਦਾ ਰੱਦ ਹੋਇਆ, ਉਸ ਤੋਂ ਪਹਿਲਾਂ ਜਦੋਂ ਇਹਨੂੰ ਪ੍ਰਵਾਨ ਕੀਤਾ ਗਿਆ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ, ਤੇ ਉਸ ਸਮੇਂ ਇਹਨਾਂ ਦੇ ਸਾਰੇ ਲੀਡਰ ਆ ਜਿਹੜੇ ਉਹ ਇਹਨਾਂ ਦੇ ਘਰਾਂ ਤੱਕ ਪਹੁੰਚ ਗਏ ਸਨ ਕਿ ਜਾ ਕੇ ਜੀ ਆਪਾਂ ਇਕੱਠੇ ਹੋ ਕੇ MSG ਵੇਖ ਕੇ ਆਉਣੀ ਹੈ। ਇੱਥੋਂ ਤੱਕ ਕਿ ਸਿਨੇਮੇ ਬੁੱਕ ਕਰਾਏ ਗਏ ਸਨ ਕਿ ਸਾਡੀ ਸਾਂਝ ਹੈ ਜਿਹੜੀ ਮਜ਼ਬੂਤ ਹੋਵੇ। ਪਰ ਜਦੋਂ ਇਸ ਤਰ੍ਹਾਂ ਦੀਆਂ ਇਹ ਦੋਗਲੀਆਂ ਰਾਜਨੀਤਿਕ ਤਿਕੜਮਾਂ ਸਾਹਮਣੇ ਆਉਂਦੀਆਂ, ਲੋਕ ਫਿਰ ਜਿਹੜਾ ਸੋਚਦੇ ਆ ਕਿ ਸਾਨੂੰ ਭਾਈਕਾ ਤੋਂ ਪੜਿਆ ਸੀ ਕਿ ਸਮਾਜ ਦਾ ਹਿੱਸਾ ਵਾ, ਇੱਕ ਸਮਾਜ ਦਾ ਹਿੱਸਾ, ਇੱਕ ਤੁਰਾ, ਅਸੀਂ ਮਿਲਣਾ ਵਰਤਣਾ। ਜੇ ਤੁਸੀਂ ਇਸ ਤਰ੍ਹਾਂ ਦੀ ਰਾਜਨੀਤੀ ਕਰਨੀ ਤੇ ਫਿਰ ਸਾਨੂੰ ਕਾਹਤੋਂ ਇੱਕ ਦੂਜੇ ਨਾਲ ਦੂਰ ਕਰਦੇ ਜੇ। ਉਂਝ ਮੈਂ ਦੱਸ ਦੇਵਾਂ ਕਿ ਇਹ ਪਹਿਲਾ ਮੌਕਾ ਨਹੀਂ, ਇਸ ਤਰ੍ਹਾਂ ਦੇ ਅੱਗੇ ਵੀ ਵਰਤਾਰੇ ਜਿਹੜੇ ਸਾਹਮਣੇ ਆਉਂਦੇ ਆ ਜਿਨ੍ਹਾਂ ਦੇ ਨਾਲੋਂ ਲੋਕਾਂ ਨੂੰ ਦੂਰ ਕੀਤਾ ਜਾਂਦਾ ਹੈ, ਪਰ ਅੰਦਰ ਖਾਤੇ ਉਹਨਾਂ ਦੇ ਨਾਲ ਨੇੜਤਾ ਵਧਾ ਲਈ ਜਾਂਦੀ ਹੈ। ਔਰ ਨੇੜਤਾ ਦੀ ਜਿੱਥੋਂ ਤੱਕ ਗੱਲ ਆ, ਨੇੜਤਾ ਉਦੋਂ ਹੀ ਆ ਗਈ ਸੀਗੀ ਜਦੋਂ ਹਾਂ ਹੋ ਗਈ। ਦੂਰੀ ਕਦੋਂ ਪਈ ਸੀ? ਦੂਰੀ ਉਦੋਂ ਪਈ ਕਿ ਜਦੋਂ 2007 ਦੇ ਵਿੱਚ ਇਹਨਾਂ ਨੂੰ ਹਾਂ ਕਰਕੇ ਵੋਟ ਉਹਨਾਂ ਨੇ ਦੂਜੇ ਪਾਸੇ ਪਾ ਦਿੱਤੀ।
ਉਦੋਂ ਬਾਅਦ ਹੀ ਰੌਲਾ ਪਿਆ ਸਾਰਾ, ਲੋਕਾਂ ਦੇ ਪੋਤੇ ਜਿਹੜੇ ਉਹ ਸੜਕਾਂ ਤੇ ਮਰਵਾਏ ਗਏ। ਔਰ ਬਾਅਦ ਦੇ ਵਿੱਚ ਇੱਕ ਰਿਟਾਇਰਡ ਪੁਲਿਸ ਅਫਸਰ ਨੇ ਇੱਥੋਂ ਤੱਕ ਖੁਲਾਸਾ ਕੀਤਾ ਸੀ ਕਿ ਜਿਹੜੀ ਪੋਸ਼ਾਕ ਪਾ ਕੇ ਡੇਰੇ ਵਾਲੇ ਨੇ ਗੁਰੂ ਗੋਬਿੰਦ ਸਿੰਘ ਦੀ ਰੀਸ ਕੀਤੀ ਹੈ, ਨਕਲ ਕੀਤੀ ਹੈ, ਉਹ ਪੋਸ਼ਾਕ ਮੋਹਾਲੀ ਦੀ ਇੱਕ ਕੋਠੀ ਚੋਂ ਗਈ ਹੈ ਤੇ ਮੋਹਾਲੀ ਦੀ ਕੋਠੀ ਉਸ ਦੇ ਵਿੱਚ ਉਸ ਸਮੇਂ ਸੁਖਬੀਰ ਸਿੰਘ ਬਾਦਲ ਬੈਠਾ ਸੀ। ਉਹ ਖੁਲਾਸੇ ਨੂੰ ਅੱਜ ਤੱਕ ਇਹਨਾਂ ਨੇ ਕਿਤੇ ਵੀ ਚੈਲੰਜ ਨਹੀਂ ਕੀਤਾ, ਕਿਤੇ ਵੀ ਉਹਦੀ ਸਫਾਈ ਨਹੀਂ ਮੰਗੀ ਕਿ ਉਹਨੇ ਕਿਸ ਆਧਾਰ ਤੇ ਇਹਨਾਂ ਤੇ ਦੋਸ਼ ਲਾਇਆ ਸੀਗਾ। ਸੋ ਇਹ ਜੋ ਕੁਛ ਕਰਦਾ ਆ, ਜੋ ਕੁਛ ਕੀਤਾ ਜਾ ਰਿਹਾ ਹੈ ਉਹ ਬਹੁਤ ਗਲਤ ਆ। ਅੱਗੇ ਨਿਰੰਕਾਰੀਆਂ ਦੇ ਮਾਮਲੇ 'ਚ ਵੀ ਇਸੇ ਤਰ੍ਹਾਂ ਹੀ ਹੋਇਆ, ਹੁਕਮਨਾਮੇ ਆਪ ਹੀ ਜਾਰੀ ਕੀਤੇ ਤੇ ਆਪ ਹੀ ਸਾਂਝਾ ਪੁਗਾ ਲਈਆਂ। ਇਹ ਬਿਲਕੁਲ ਗਲਤ ਰਾਜਨੀਤੀ ਹੈ। ਜੇ ਇਸ ਤਰ੍ਹਾਂ ਕਰਨੇ ਆ ਤੇ ਫਿਰ ਲੋਕਾਂ ਨੂੰ ਤੁਸੀਂ ਦਫੇੜ ਨਾ ਕਰੋ, ਲੋਕਾਂ ਨੂੰ ਤੁਸੀਂ ਆਪਸ ਦੇ ਵਿੱਚ ਮਿਲਣ ਵਰਤਨ ਦਿਓ, ਲੋਕਾਂ ਨੂੰ ਪਾੜ ਕੇ ਨਾ ਰੱਖੋ। ਜੀ ਪਰ ਸਿਆਸਤ ਦਾ ਨਾਂ ਹੀ ਇੱਦਾਂ ਹੈ ਜੀ, ਪਾੜੋ ਤੇ ਰਾਜ ਕਰੋ। ਜੇ ਉਹ ਇਹ ਨਾ ਕਰਨਗੇ ਤੇ ਵੋਟਾਂ ਕਿੱਦਾਂ ਮਿਲਣਗੀਆਂ। ਤੇ ਮਿੰਟੂ ਜੀ ਆਪਾਂ ਇੱਥੇ ਹੁਣ ਬ੍ਰੇਕ ਲਵਾਂਗੇ ਤੇ ਆਪਣੇ ਸਰੋਤਿਆਂ ਨੂੰ ਵੀ ਦੱਸ ਜਾਏ ਵੀ ਸਰੋਤਿਓ ਹੁਣ ਜੇਕਰ ਤੁਹਾਡੇ ਵੀ ਕੋਈ ਸਵਾਲ ਹੋਣ ਤਾਂ ਤੁਸੀਂ ਹੁਣ ਸਾਨੂੰ ਬ੍ਰੇਕ ਤੋਂ ਬਾਅਦ ਦੇ ਵਿੱਚ ਕਾਲ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜੇ ਵੀ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਸਵਾਲ ਨੇ, ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਉਹ ਤੁਸੀਂ ਮਿੰਟੂ ਜੀ ਨੂੰ ਪੁੱਛ ਸਕਦੇ ਹੋ। ਨੰਬਰ 408 272 5200 ਦੇ ਉੱਤੇ। ਤੇ ਮਿੰਟੂ ਜੀ ਮਿਲਦੇ ਆਪਾਂ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਪੰਜਾਬ ਚੋਣ ਦੰਗਲ 2017 ਤੇ ਅੱਜ ਪੰਜਾਬ ਚੋਣ ਦੰਗਲ ਤੇ ਖਬਰ ਤੇ ਨਜ਼ਰ ਇਕੱਠਿਆਂ ਜਿਹੜਾ ਜੀ ਪ੍ਰੋਗਰਾਮ ਚੱਲਦਾ ਹੁੰਦਾ ਆ। ਆਲਰੇਡੀ ਆਪਾਂ ਖਬਰਾਂ ਦੇ ਉੱਤੇ ਜਿਹੜਾ ਜੀ ਵਿਸਥਾਰ ਦੇ ਵਿੱਚ ਗੱਲਬਾਤ ਕਰ ਚੁੱਕੇ ਹਾਂ ਮਿੰਟੂ ਗੁਰੂਸਰੀਆ ਜੀ ਦੇ ਨਾਲ। ਤੇ ਇਸ ਵੇਲੇ ਮੌਕਾ ਆ ਉਹਨਾਂ ਦੇ ਕੋਲੋਂ ਜੇ ਤੁਸੀਂ ਸਿਆਸਤ ਨਾਲ ਸੰਬੰਧਿਤ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਤੇ ਮਿੰਟੂ ਜੀ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫੇਰ। ਜੀ ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ। ਜੀ ਤੇ ਸਰੋਤਿਓ ਕਾਲ ਕਰ ਸਕਦੇ ਹੋ ਨੰਬਰ ਸਟੂਡੀਓ ਦਾ 408 272 5200 4082725200 ਦੇ ਉੱਤੇ। ਤੇ ਆਪਣੇ ਕਾਲਰਸ ਆ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਪਰਮਿੰਦਰ ਸਿੰਘ ਜੀ। ਜੀ ਆਇਆਂ ਨੂੰ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਦੋ ਕੁ ਟਿੱਪਣੀਆਂ ਕਰਨੀਆਂ ਚਾਹੁੰਦਾ। ਲੈਟ ਮੀ ਕਲੀਅਰ ਵੀ ਮੈਂ ਨਾ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦਾ, ਮੈਂ ਯਾਨੀ ਕਿਸੇ ਵੀ ਪਾਰਟੀ ਦਾ ਕੱਟੜ ਸਮਰਥਕ ਨਹੀਂ। ਮੈਂ ਸਿਰਫ ਤੇ ਸਿਰਫ ਪੰਜਾਬ, ਪੰਜਾਬੀਅਤ ਤੇ ਪੰਜਾਬ ਦੇ ਬਾਰੇ ਥੋੜ੍ਹਾ ਜਿਹਾ ਚਿੰਤਤ ਹਾਂ। ਜੋ ਹਾਲਾਤ ਬਣੇ ਹੋਏ ਨੇ ਪੋਲੀਟੀਕਲੀ ਵੀ, ਸਮਾਜਿਕ ਤੌਰ ਤੇ ਵੀ, ਆਰਥਿਕ ਤੌਰ ਤੇ ਵੀ ਤੇ ਧਾਰਮਿਕ ਤੌਰ ਤੇ ਵੀ। ਸਭ ਤੋਂ ਪਹਿਲਾਂ ਮੈਂ ਗੱਲ, ਨੋ ਡਾਊਟ ਤੁਹਾਡੇ ਚਾਰੇ ਰਿਪੋਰਟਰ ਜੋ ਪੰਜਾਬ ਦੀ ਰਿਪੋਰਟ ਪੇਸ਼ ਕਰਦੇ ਆ ਸਾਰੇ ਵਧੀਆ ਨੇ, ਬੜੇ ਵਧੀਆ ਢੰਗ ਦੇ ਨਾਲ ਤੁਸੀਂ ਸਾਰੀ ਤਰ੍ਹਾਂ ਦੀ ਰਿਪੋਰਟਿੰਗ ਕਰਦੇ ਹੋ। ਨਵਜੋਤ ਸਿੱਧੂ ਬਾਰੇ ਥੋੜ੍ਹੀ ਜਿਹੀ ਟਿੱਪਣੀ ਕਹਿ ਲਓ ਜਾਂ ਮੇਰੇ ਵਿਚਾਰ ਨੇ। ਨਵਜੋਤ ਸਿੱਧੂ ਨੇ ਸਿਰਫ ਇੱਕ ਪਾਰਟੀ ਹੀ ਚੇਂਜ ਕੀਤੀ ਆ, ਭਾਜਪਾ ਤੋਂ ਕਾਂਗਰਸ 'ਚ ਆਇਆ। ਨਾ ਉਹਨੇ ਕੋਈ ਘਪਲਾ ਕੀਤਾ, ਨਾ ਉਹਨੇ ਕੋਈ ਡਰੱਗ ਫਲਾਈ, ਨਾ ਉਹਨੇ ਮਾਮਾ ਦੇ ਪੁੱਤ ਮਰਵਾਏ, ਨਾ ਕੋਈ ਏਦਾਂ ਦਾ ਉਹਨੇ ਕੋਈ ਬਿਆਨ ਦਿੱਤਾ ਜਿਹਦੇ ਨਾਲ ਕੋਈ ਅਸ਼ਾਂਤੀ ਫੈਲਦੀ ਹੋਵੇ। ਬੜਾ ਕਚੀਰਾ ਹੋ ਰਿਹਾ ਮੀਡੀਆ ਤੇ। ਚਲੋ ਕੋਈ ਗੱਲ ਨਹੀਂ, ਕਿਉਂਕਿ ਇਕੱਲਾ ਨਵਜੋਤ ਸਿੱਧੂ ਇੰਡੀਆ ਦੀ ਪੋਲੀਟਿਕਸ ਦੇ ਵਿੱਚ ਨਹੀਂ ਜਿਹਨੇ ਪਾਰਟੀ ਚੇਂਜ ਕੀਤੀ, ਬੜੇ ਲੋਕ ਚੇਂਜ ਕਰਦੇ ਆ। ਹੁਣ ਆ ਜਾ ਮੈਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਤੇ, ਉਹਦੀ ਅਫੀਸ਼ਲੀ ਦੂਜੀ ਪਾਰਟੀ ਆ, ਅਦਰਵਾਈਜ਼ ਚੌਥੀ ਪਾਰਟੀ ਆ। ਪਹਿਲਾਂ ਬਲਵੰਤ ਰਾਮੂਵਾਲੀ ਨਾਲ ਤੁਰਦਾ ਫਿਰਦਾ ਰਿਹਾ, ਫਿਰ ਅਕਾਲੀਆਂ ਨਾਲ ਸੁਖਬੀਰ ਜੀ ਕਹਿੰਦਾ ਰਿਹਾ, ਫਿਰ ਮਨਪ੍ਰੀਤ ਬਾਦਲ ਨਾਲ ਗਿਆ, ਫਿਰ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਇਆ। ਜੱਸੀ ਜਸਰਾਜ ਹੁਣ ਤੱਕ ਗਾਲਾਂ ਕੱਢਦਾ ਰਿਹਾ ਭਗਵੰਤ ਮਾਨ ਨੂੰ, ਕੇਜਰੀਵਾਲ ਨੂੰ। ਜਦੋਂ ਉਹ ਪਾਰਟੀ ਚੋਂ ਉਹਨੂੰ ਕੱਢਿਆ ਗਿਆ, ਕੋਈ ਏਦਾਂ ਦੀ ਟਿੱਪਣੀ ਨਹੀਂ ਹੋਈ ਹੈਗੀ। ਸੋ ਸਾਰੀ ਬਰਾਬਰ ਟਿੱਪਣੀ ਕਰਿਆ ਕਰੋ। ਤੇ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ, ਆਮ ਆਦਮੀ ਪਾਰਟੀ ਆਪਣੇ ਏਜੰਡੇ ਤੋਂ, ਆਪਣੇ ਕੰਸਟੀਟਿਊਸ਼ਨ ਤੋਂ ਥਿਰਕਦੀ ਜਾਂਦੀ ਹੈ। ਉਹ ਕਹਿੰਦੇ ਸੀ ਜਿਹੜਾ ਸਾਡਾ MP ਹੋਊਗਾ MLA ਨਹੀਂ ਹੋਊਗਾ। ਭਗਵੰਤ ਮਾਨ MP MLA ਆਇਆ। ਜਰਨੈਲ ਸਿੰਘ MLA ਦਿੱਲੀ ਤੋਂ ਇੱਥੇ ਉਤਾਰਿਆ ਗਿਆ, ਠੀਕ ਹੈ ਜੀ। ਸੋ ਜਿਹੜੀ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਦਾ ਕੋਈ ਵੀ ਸਟੈਂਡ ਸਪਸ਼ਟ ਨਹੀਂ ਹੈਗਾ ਪਾਣੀਆਂ ਤੇ। ਬੇਸ਼ੱਕ ਦੀ ਦੂਜੀਆਂ ਪਾਰਟੀਆਂ ਨੇ ਕੋਈ ਸਟੈਂਡ ਸਪਸ਼ਟ ਕੀਤਾ ਨਹੀਂ ਕੀਤਾ, ਉਹ ਕਹਿੰਦੇ ਸਾਡੀ ਵੱਖਰੀ ਪਾਰਟੀ ਹੈ, ਅਸੀਂ ਵੱਖਰੀ ਤਰ੍ਹਾਂ ਦੀ ਪੋਲੀਟਿਕਸ ਸਿਰਜ ਰਹੇ ਹਾਂ। ਸੋ ਉਹਨਾਂ ਨੂੰ
ਸਟੈਂਡ ਜੋ ਅਖਬਾਰਾਂ ਵਾਲੇ, ਜੋ TV ਚੈਨਲ ਵਾਲੇ ਪੁੱਛਦੇ ਆ, ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ। ਸੋ ਇੱਕ ਮੇਰੀ ਲਾਸਟ, ਇੱਕ ਹੋਰ ਟਿੱਪਣੀ ਆ ਮੇਰੀ ਲਾਸਟ। ਭਗਵੰਤ ਮਾਨ ਇਜ਼ ਨਾਟ ਏ ਕੈਪੇਬਲ ਫਾਰ ਦਾ CM। ਉਹਨੇ ਆਪਦੇ ਚਮਚਿਆਂ ਤੋਂ, ਉਹਨੇ ਜੋ ਲੌਬਿੰਗ ਕੀਤੀ ਆ ਉਹਨਾਂ ਤੋਂ ਸ਼ੁਰੂ ਤੋਂ ਹੀ, ਅੱਜ ਤੋਂ ਸਾਲ ਪਹਿਲਾਂ ਹੀ ਫੇਸਬੁੱਕ ਤੇ ਪਵਾਉਣਾ ਸ਼ੁਰੂ ਕਰ ਦਿੱਤਾ ਕਿ ਆਉਣ ਵਾਲਾ CM ਆਮ ਆਦਮੀ ਪਾਰਟੀ ਦਾ ਭਗਵੰਤ ਮਾਨ। ਮੈਂ ਨਹੀਂ ਇਹਦੇ ਖਿਲਾਫ ਕਿ ਆਮ ਆਦਮੀ ਪਾਰਟੀ ਆਵੇ, ਬੇਸ਼ੱਕ ਦੀ ਆਵੇ, ਬਿਲਕੁਲ ਆਉਣੀ ਚਾਹੀਦੀ ਆ। ਨਰੋਲ ਪਾਰਟੀ ਆਉਣੀ ਚਾਹੀਦੀ ਆ ਜਿਹੜੀ ਪੰਜਾਬ ਨੂੰ ਅੱਗੇ ਲੈ ਕੇ ਜਾਵੇ। ਪਰ ਮੈਂ ਇਸ ਚੀਜ਼ ਦੀ ਸਖਤ ਸ਼ਬਦਾਂ ਦੇ ਵਿੱਚ ਵਿਰੋਧਤਾ ਕਰਦਾ ਕਿ ਭਗਵੰਤ ਮਾਨ ਇਜ਼ ਨਾਟ ਏ ਕੈਪੇਬਲ ਫਾਰ ਦਾ CM। ਤੇ ਪਰਮਿੰਦਰ ਜੀ, ਇਸ ਟਾਈਮ ਤੁਹਾਨੂੰ ਲੱਗਦਾ ਵੀ ਅਕਾਲੀ ਪਾਰਟੀ ਦੇ ਵਿੱਚੋਂ ਹੈਗਾ ਕੋਈ ਕੈਪੇਬਲ ਜਿਹੜਾ ਜੀ ਉਹ CM ਬਣ ਸਕਦੇ? ਹਾਂ, ਮੈਂ ਤੁਹਾਡੀ ਇਸ ਗੱਲ ਤੋਂ ਇੱਕ ਮੇਰੇ ਗੱਲ ਯਾਦ ਆ ਗਈ ਕਿ ਸਾਨੂੰ ਇਹ ਦੁੱਖ ਹੁੰਦਾ ਕਿ ਦਰਦ ਹੁੰਦਾ, ਜਿਨ੍ਹਾਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਪੰਜਾਬੀ ਬਚਾਉਂਦੇ ਸੀ, ਅੱਜ ਸਾਨੂੰ ਉਹਨਾਂ ਦੇ ਨਿਰਭਰ ਹੋਣਾ ਪੈ ਰਿਹਾ। ਤੁਸੀਂ ਸਮਝ ਰਹੇ ਹੋਵੋਗੇ ਕਿ ਸਾਨੂੰ ਪੰਜਾਬ ਦੇ ਵਿੱਚ ਐਡੀ ਨਿਘਾਰਤਾ ਆ ਗਈ ਸਾਡੀ ਲੀਡਰਸ਼ਿਪ ਦੇ ਵਿੱਚ, ਸਾਰੀਆਂ ਪਾਰਟੀਆਂ ਦੇ ਵਿੱਚ, ਕਿ ਸਾਨੂੰ ਇੱਕ ਲੀਡਰ ਤੇ ਫੇਥ ਕਰਨਾ ਔਖਾ ਹੋ ਰਿਹਾ ਜੀ। ਮੈਂ ਤੁਹਾਨੂੰ ਕਿਸੇ ਪਾਰਟੀ ਦਾ ਸਮਰਥਕ ਨਹੀਂ। ਧੰਨਵਾਦ ਪਰਮਿੰਦਰ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਜ਼ਰੂਰ ਮੈਂ ਆਪਣੇ ਸਰੋਤਿਆਂ ਨੂੰ ਬੇਨਤੀ ਕਰਦਾ, ਕਿਉਂਕਿ ਸਮਾਂ ਆਪਣੇ ਕੋਲ ਸੀਮਤ ਹੁੰਦਾ ਆ, ਅਸੀਂ ਲਾਈਨ ਕਿਸੇ ਦੀ ਵਿੱਚ ਕੱਟਣਾ ਨਹੀਂ ਚਾਹੁੰਦੇ, ਪਰ ਸਵਾਲ ਜ਼ਰੂਰ ਜਿਹੜਾ ਜੀ ਉਹ ਪੁੱਛਿਆ ਕਰੋ। ਤੁਸੀਂ ਆਪਣੀ ਟਿੱਪਣੀ ਜਿਹੜੇ ਦੂਜੇ ਪ੍ਰੋਗਰਾਮਸ ਹੁੰਦੇ ਆ ਜਿਸ ਦੇ ਵਿੱਚ ਟਿੱਪਣੀਆਂ ਲਈਆਂ ਜਾਂਦੀਆਂ, ਤੁਸੀਂ ਉਸ ਦੇ ਵਿੱਚ ਜ਼ਰੂਰ ਦੇ ਸਕਦੇ ਹੋ। ਆਪਣੀ ਗੱਲ ਨੂੰ ਪਲੀਜ਼ ਛੋਟਾ ਰੱਖਣ ਦੀ ਕੋਸ਼ਿਸ਼ ਕਰਿਆ ਕਰੋ। ਮਿੰਟੂ ਜੀ, ਤੁਹਾਡੀ ਇਹਨਾਂ ਟਿੱਪਣੀਆਂ ਦੇ ਉੱਤੇ ਕੋਈ ਟਿੱਪਣੀ ਤੁਸੀਂ ਕਰਨਾ ਚਾਹੁੰਦੇ ਹੋ? ਮੈਂ ਬਿਲਕੁਲ ਸਰਦਾਰ ਪਰਮਿੰਦਰ ਸਿੰਘ ਦੀ ਗੱਲ ਨਾਲ ਸਹਿਮਤ ਆ ਕਿ ਦੇਖੋ, ਆਮ ਆਦਮੀ ਪਾਰਟੀ ਦੇ ਜਿਹੜੇ ਸਿਧਾਂਤ ਸੀਗੇ, ਜਿਹੜੇ ਇਹਨਾਂ ਨੇ ਪਹਿਲਾਂ ਮੂਲ ਸਿਧਾਂਤ ਪੇਸ਼ ਕੀਤੀ ਸੀ, ਉਹਨਾਂ ਤੋਂ ਕਿਤੇ ਨਾ ਕਿਤੇ ਲਾਂਭੇ ਗਏ ਆ। ਮੈਂ ਦੂਜੀ ਗੱਲ ਨਾਲ ਵੀ ਕੁਛ ਹੱਦ ਤੱਕ ਸਹਿਮਤ ਆ ਕਿ ਨਵਜੋਤ ਸਿੱਧੂ ਦਾ ਜਿਹੜਾ ਕਿਰਦਾਰ ਆ ਉਹ ਕਰਪਸ਼ਨ ਪੱਖੋਂ ਜਾਂ ਹੋਰ ਮਾਮਲਿਆਂ ਦੇ ਕਈ ਪੱਖੋਂ ਸਹੀ ਆ। ਪਰ ਮੈਂ ਇਹਨਾਂ ਨੂੰ ਦੱਸ ਦੇਵਾਂ ਕਿ ਨਵਜੋਤ ਸਿੱਧੂ ਦੀ ਆਲੋਚਨਾ ਅਸੀਂ ਇਸ ਕਰਕੇ ਕਰਦੇ ਹਾਂ ਕਿ ਉਹ ਬਹੁਤ ਕੁਝ ਮਾਮਲਿਆਂ 'ਚ ਦੋਗਲੀ ਰਾਜਨੀਤੀ ਕਰਦਾ। ਦੇਖੋ, ਪੰਜਾਬ ਦਾ ਉਹ ਕਹਿੰਦਾ ਕਿ ਮੈਂ ਪੰਜਾਬ ਦਾ ਬਹੁਤ ਜ਼ਿਆਦਾ ਉਹ ਕਰਦਾ ਵਾਂ, ਮੋਹ ਕਰਦਾ, ਪੰਜਾਬ ਦਾ ਹੇਜ ਹੈ ਮੈਨੂੰ। ਕਿ ਪੰਜਾਬ ਦਾ ਹੇਜ ਉਦਣ ਕਿੱਥੇ ਗਿਆ ਸੀਗਾ ਜਿੱਦਣ ਬੇਅਦਬੀਆਂ ਦੇ ਰੋਸ ਵਜੋਂ ਸਾਰਾ ਪੰਜਾਬ ਬਲਦਾ ਪਿਆ ਸੀਗਾ। ਤੁਸੀਂ ਆਪ ਹੀ ਤੇ ਗੱਲ ਕਰਕੇ ਗਏ ਹੋ ਨਾ। ਤੇ ਇਹ ਮੁੱਦਾ ਆ ਕਿ ਜਿਸ ਦਿਨ ਮਕਬੂਲਪੁਰਾ ਅੰਮ੍ਰਿਤਸਰ ਦੇ ਵਿੱਚ ਹੀ ਪੈਂਦਾ ਨਾ ਜੀ, ਇਹਨੂੰ ਸ਼ਾਇਦ ਨਵਜੋਤ ਸਿੱਧੂ ਨੂੰ ਕਿਤੇ ਪੁੱਛਿਓ ਤੇ ਇਹਦੇ ਕੋਲ ਬੜੇ ਫਿਗਰ ਤੇ ਬੜੇ ਫੈਕਟਸ ਹੁੰਦੇ ਆ, ਪੁੱਛਿਓ ਜਿਹੜੀ ਉਹ ਵਿਧਵਾਵਾਂ ਦੀ ਕਲੋਨੀ ਦਾ ਬੋਰਡ ਹੀ ਲਵਾ ਬੈਠੀ, ਕਦੇ ਉੱਥੇ ਗਿਆ? ਇਹਦੇ ਅੰਮ੍ਰਿਤਸਰ ਹੀ ਆ। ਕਿਉਂ ਉਦਣ ਪੰਜਾਬ ਦਾ ਦਰਦ ਨਹੀਂ ਆਇਆ? ਪੰਜਾਬ ਦਾ ਦਰਦ ਉਦਣ ਹੀ ਆਇਆ ਜਿੱਦਣ ਉਹਨਾਂ ਨੇ ਤੇਰਾ ਪੱਤਾ ਕੱਟ ਦਿੱਤਾ। ਸੋ ਇਹ ਚੀਜ਼ਾਂ ਨਾ ਜਿਹੜੀਆਂ ਆਲੋਚਨਾ ਹੁੰਦੀ, ਇਸ ਕਰਕੇ ਬਾਕੀ ਕਦੇ ਵੀ ਜਾਤੀ ਤੌਰ ਤੇ ਅਸੀਂ ਕਿਸੇ ਤੇ ਮੈਂ ਜਿੱਥੋਂ ਤੱਕ ਆਪਣੀ ਆਪ ਦੀ ਗੱਲ ਕਰਦਾ, ਮੈਂ ਕਿਸੇ ਦੀ ਨਹੀਂ ਗੱਲ ਕਰਦਾ, ਅਸੀਂ ਕਿਸੇ ਤੇ ਨਿੱਜੀ ਹਮਲਾ ਨਹੀਂ ਕਰਦੇ। ਜਿਵੇਂ ਉਹ ਹਮਲੇ ਕਰਦਾ ਹੈ ਨਾ, ਜਿਵੇਂ ਹਰੇਕ ਦਾ ਉਹ ਜਲੂਸ ਕੱਢ ਦਿੰਦਾ ਗੱਲਾਂ 'ਚ, ਜੇ ਗੱਲਾਂ 'ਚ ਉਹਦੀ ਕੋਈ ਆਲੋਚਨਾ ਕਰ ਦੇਵੇ ਤੇ ਇਹਨੇ ਕੋਈ ਬਰਦਾਸ਼ਤ ਕਰਿਓ, ਕਬੂਲ ਕਰਿਓ, ਮਾਫੀ ਹੈ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਵਿੰਦਰ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਕਰਨਵੀਰ ਵੀਰ, ਐਂਡ ਸਤਿ ਸ਼੍ਰੀ ਅਕਾਲ ਮਿੰਟੂ ਭਾਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਵੀਰ, ਮੈਂ ਇੱਕ ਕੁਐਸਚਨ ਪੁੱਛਣਾ ਸੀਗਾ। ਜਿੱਦਾਂ ਕਿ ਸਰਵੇ ਆ ਰਹੇ ਆ, ਸਰਵੇ ਤੁਸੀਂ ਬਹੁਤ ਹੀ ਵਿਸਥਾਰ ਸੇ ਦੱਸਿਆ ਕਿ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਵੀ, ਜਿਹੜਾ ਪੈਸਾ ਚੜਾਉਣ ਦਾ ਉਹਦੀ ਬੱਲੇ ਬੱਲੇ ਉਹਦੇ ਸਰਵੇ 'ਚ ਵੋਟਾਂ ਆ ਜਾਂਦੀਆਂ। ਪਰ ਮੈਂ ਅੱਗੇ ਵੀ ਕੁਐਸਚਨ ਪੁੱਛਦਾ ਹੁੰਦਾ, ਹੁਣ ਤਾਂ ਸਮਾਂ ਬਹੁਤ ਲੱਗ ਗਿਆ ਆਉਂਦਾ ਜਾ ਰਿਹਾ ਆ। ਗਰਾਊਂਡ ਰਿਐਲਿਟੀ, ਜ਼ੀਰੋ ਗਰਾਊਂਡ ਦੇ ਉੱਤੇ ਤੁਸੀਂ ਬੈਠੇ ਆ ਜੀ, ਗਰਾਊਂਡ ਰਿਐਲਿਟੀ ਕੀ ਕਹਿੰਦੀ ਹੈ ਅੱਜ ਤੱਕ ਦੀ? ਕਿਉਂਕਿ ਹੁਣ ਤਾਂ ਸਿਰਫ ਇੱਕ ਹਫ਼ਤਾ ਰਹਿ ਗਿਆ ਮੇਰੇ ਹਿਸਾਬ ਨਾਲ ਜੀ। ਇੱਕ ਹਫ਼ਤੇ ਬਾਅਦ ਚੋਣ ਪ੍ਰਚਾਰ ਬੰਦ ਹੋ ਜਾਣਾ। ਗਰਾਊਂਡ ਰਿਐਲਿਟੀ ਕੀ ਕਹਿੰਦੀ ਹੈ ਜੀ ਕਿ ਸਾਡੇ ਅਗਲੇ CM ਭਗਵੰਤ ਮਾਨ ਜੀ, ਜਿੱਦਾਂ ਭਾਜੀ ਕਹਿ ਗਿਆ ਕਿ ਆਪਣੇ ਆਪ ਉਹ ਨਹੀਂ ਡਿਜ਼ਰਵ ਕਰਦੇ, ਚਲੋ CM ਦੀ ਗੱਲ ਛੱਡੋ, ਅਗਲੀ ਸਰਕਾਰ ਕੌਣ ਬਣਾ ਰਿਹਾ ਜੀ? ਇਹ ਗਰਾਊਂਡ ਰਿਐਲਿਟੀ ਬਾਰੇ ਥੋੜ੍ਹਾ ਜਿਹਾ ਤੁਸੀਂ ਆਪਣੇ ਵਿਚਾਰ ਦਿਓ ਪਲੀਜ਼। ਥੈਂਕ ਯੂ ਰਵਿੰਦਰ ਜੀ। ਥੈਂਕ ਯੂ। ਦੇਖੋ ਜੀ ਸਰਦਾਰ ਸਾਹਿਬ, ਗਰਾਊਂਡ ਰਿਐਲਿਟੀ ਹੈ ਜਿਹੜੀ, ਉਹ ਦੋ ਪਾਰਟੀਆਂ ਜਿਹੜੀਆਂ ਉਹਦੇ ਵਿੱਚ ਬੜੀਆਂ ਨੈਕ ਟੂ ਨੈਕ ਫਾਈਟ ਕਰਦੀਆਂ ਨਜ਼ਰ ਆਉਂਦੀਆਂ, ਕਾਂਗਰਸ ਤੇ ਆਮ ਆਦਮੀ ਪਾਰਟੀ ਜੀ। ਸਪਸ਼ਟ ਬਹੁਮਤ ਤੇ ਜੇ ਆਪਾਂ ਦੇਖੀਏ ਗਰਾਊਂਡ ਰਿਐਲਿਟੀ ਨੂੰ ਬਿਲਕੁਲ ਨੇੜੇ ਉੱਤੇ ਨਿਰਪੱਖ ਨਿਗਾਹ ਨਾਲ ਦੇਖੀਏ, ਹਾਲੇ ਸਪਸ਼ਟ ਬਹੁਮਤ ਦੇ ਬਾਰੇ ਸਪਸ਼ਟ ਕਿਹਾ ਨਹੀਂ ਜਾ ਸਕਦਾ। ਉਹਦਾ ਇੱਕ ਕਾਰਨ ਆ ਜ਼ਾਤੀ ਨਜ਼ਰ 'ਚ। ਬਾਕੀ ਮਾਫ਼ ਕਰਿਓ ਕਿਉਂਕਿ ਮੈਂ ਲੰਬੀ ਹਲਕੇ ਦੇ ਵਿੱਚ ਆ ਤੇ ਮੈਂ ਕੁਛ ਅਖਬਾਰਾਂ ਨਾਲ ਕੰਮ ਕਰਦਾ। ਅਸੀਂ ਬਾਹਰ ਨਹੀਂ ਜਾਂਦੇ, ਸਾਡੇ ਤੋਂ ਉੱਤੇ ਉਹ ਆ ਕੇ ਐਡੀਟਰ ਵੀ ਇੱਥੇ ਬੈਠੇ ਆ, ਅਸੀਂ ਤਾਂ ਉੱਥੇ ਫਸ ਕੇ ਬੈਠੇ ਆ। ਮੈਨੂੰ ਤਾਂ ਬਹੁਤ ਦਿਨ ਹੋ ਗਏ, ਮੈਂ ਲੰਬੀ ਚੋਂ ਬਾਹਰ ਨਹੀਂ ਨਿਕਲ ਸਕਿਆ। ਮੈਨੂੰ ਬਾਹਰ ਦਾ ਪਤਾ ਨਹੀਂ ਬਾਅਦ 'ਚ ਕੀ ਹੋਣ ਡਿਆ ਕੀ ਨਹੀਂ। ਪਰ ਜਿੱਥੋਂ ਤੱਕ ਮੈਂ ਜ਼ਿਆਤੀ ਤੌਰ ਤੇ ਮਹਿਸੂਸ ਕਰਦਾ, ਅਸਲ ਦੇ ਵਿੱਚ ਦੇਖੋ ਸਾਇਲੈਂਟ ਵੋਟਰ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਵਧਿਆ, ਬਹੁਤ ਵੱਡੀ ਪੱਧਰ ਤੇ ਵਧਿਆ। ਲੰਬੀ ਦਾ ਜੇ ਮੈਂ ਤੁਹਾਨੂੰ ਸਮੀਕਰਨ ਦੱਸਾਂ
ਤੇ 20% ਝੰਡੀਆਂ ਦੀਦੀਆਂ ਨੇ ਪਿੰਡ 'ਚ, ਤੇ 20% ਝੰਡੀਆਂ ਦੇ ਵਿੱਚ ਹਰੀਆਂ ਵੀ ਉਨੀਆਂ, ਤਿਰੰਗੇ ਵਾਲੀਆਂ, ਕੇਸਰੀ ਵੀ ਉਨੀਆਂ, ਜਰਨੈਲ ਸਿੰਘ ਵੀ ਉਨਾ ਹੀ ਦੀਦਾ। ਇੱਥੋਂ ਤੱਕ ਕਿ ਇੱਕ ਭਰਾ ਜਿਹੜਾ ਉਹ ਕੇਜਰੀਵਾਲ ਦੀ ਝੰਡੀ ਲਾਈ ਖੜੋਤਾ, ਦੂਜਾ ਕੈਪਟਨ ਦੀ, ਤੀਜਾ ਜਿਹੜਾ ਅਕਾਲੀ ਦਲ ਦੀ। ਕੀ ਕਰੋਗੇ ਤੁਸੀਂ? ਕਿਹੋ ਜਿਹਾ ਅੰਦਾਜ਼ਾ ਲਾ ਲਓਗੇ? ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਮੈਂ ਦੇਖਦਾ ਕਿ ਪੰਜਾਬੀ ਉਮੀਦਵਾਰ ਨਹੀਂ ਵੇਖਦੇ। ਆਮ ਵੋਟਰ ਦੀ ਗੱਲ ਕਰਦਾ ਮੈਂ, ਜਾਗਰੂਕ ਪੰਜਾਬੀ ਵੋਟਰ ਦੀ ਗੱਲ ਕਰਦਾ, ਜਿਹੜਾ ਆਮ ਸਧਾਰਨ ਮੇਰੇ ਵਰਗਾ ਘੱਟ ਪੜ੍ਹਿਆ ਲਿਖਿਆ, ਘੱਟ ਨੌਲੇਜ ਵਾਲਾ, ਤਾਂ ਉਹ ਕੀ ਕਰਦਾ, ਉਹਦਾ ਅਖੀਰਲਾ ਜਿਹੜਾ ਵੋਟ ਪਾਉਣ ਦਾ ਇੱਕ ਕਹਿ ਲਈਏ ਨਜ਼ਰੀਆ ਹੁੰਦਾ, ਤਾਂ ਉਹ ਦ੍ਰਿਸ਼ਟੀਕੋਣ ਕੀ ਹੁੰਦਾ? ਦ੍ਰਿਸ਼ਟੀਕੋਣ ਹੁੰਦਾ ਕਿ ਕੌਣ ਜਿੱਤਦਾ ਪਿਆ, ਹਵਾ ਕਿਹੜੇ ਪਾਸੇ ਆ, ਤਾਂ ਉਹ ਤੈਅ ਹੁੰਦਾ ਕੁਛ ਘੰਟੇ ਪਹਿਲਾਂ। ਕਿਆ ਜਿੱਤਦਾ ਪਿਆ, ਇਹਨੂੰ ਵੋਟ ਪਾ ਦਿਓ, ਚਲੋ ਕੰਮ ਹੁੰਦੇ ਰਹਿਣਗੇ। ਉਦੋਂ ਫਿਰ ਜਿਹੜੇ ਮੋਹਤਬਾਰ ਹੁੰਦੇ ਪਿੰਡ ਦੇ ਸੱਦ ਕੇ ਕਹਿ ਦਿੱਤਾ ਜਾਂਦਾ ਫਲਾਣਾ ਸਿਆ ਵੋਟ ਅੱਜ ਤੇਰੀ ਹੈ। ਇਹ ਸਾਨੂੰ ਇੰਤਜ਼ਾਰ ਕਰਨਾ ਪਵੇਗਾ। ਸਪਸ਼ਟ ਤਸਵੀਰ ਨਹੀਂ ਹੁੰਦੀ ਪਈ ਹਾਲੇ। ਤੁਸੀਂ ਸੱਚ ਜਾਣੇ ਹੋ, ਬਹੁਤ ਮਗਜ ਖਪਾਈ ਕਰਦੇ ਵੱਡੇ ਵੱਡੇ ਮਾਹਰ, ਤੇ ਸਾਡੇ ਵਰਗੇ ਛੋਟਿਆਂ ਨੂੰ ਕਹਿ ਦਿੰਦੇ ਆ ਕਿ ਤੁਸੀਂ ਇਸ ਜੱਜਮੈਂਟ ਤੋਂ ਬਚੋ, ਕਿਉਂਕਿ ਐਤਕੀ ਦਾ ਇਲੈਕਸ਼ਨ ਹੈ ਜਿਹੜਾ ਉਹ ਬੜਾ ਟੇਢਾ ਮੇਢਾ। ਜੀ, ਵੈਸੇ ਮੈਨੂੰ ਲੱਗਦਾ ਹਰ ਵਾਰੀ ਇਲੈਕਸ਼ਨ ਟੇਢੇ ਮੇਢੇ ਜਿਹੇ ਜਿਹੜੇ ਹੁੰਦੇ ਨੇ। ਅਗਲੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰੀਏ ਵੀ ਰਾਜਵੀਰ ਸੰਧੂ ਜੀ ਜੁੜੇ ਨੇ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ, ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਮੇਰੇ ਇਲਾਕੇ ਦੇ ਹੋ। ਮੇਰਾ ਪਿੰਡ ਮਾਣੀਖੇੜਾ ਹੈ। ਤੇ ਕਿਹੜਾ ਪਿੰਡ ਹੈ ਜੀ ਤੁਹਾਡਾ? ਮਾਣੀਖੇੜਾ ਜੀ। ਮਾਣੀਖੇੜਾ, ਉਹ ਮੇਰੇ ਤੇ ਗਵਾਂਢੀ ਹੈ ਜੀ। ਬਿਲਕੁਲ ਜੀ, ਬਿਲਕੁਲ ਵੱਟ ਨਾਲ ਵੱਟ ਹੈ ਜੀ। ਜੀ ਸਵਾਲ ਪੁੱਛੋ ਜੀ। ਹਾਂਜੀ, ਬਸ ਮੈਨੂੰ ਤਾਂ ਇੰਨੀ ਬੜੀ ਖੁਸ਼ੀ ਹੈ ਕਿ ਤੁਸੀਂ ਸਾਡੇ ਇਲਾਕੇ ਦਾ ਨਾਂ ਕੱਢ ਦਿੱਤਾ ਹੈ ਤੇ ਬੜੀਆਂ ਸੋਹਣੀਆਂ ਖਬਰਾਂ ਦਿੰਦੇ ਹੋ, ਤੇ ਕਦੀ ਕੋਈ ਗਲਤ ਗੱਲ ਨਹੀਂ ਕਹੀ ਜਿੰਨੀ ਹੁੰਦੀ ਹੈ, ਮਤਲਬ ਕਿ ਜਿਹਦੇ ਵਿੱਚ ਕੋਈ ਦਮ ਹੁੰਦਾ ਉਹੀ ਕੱਢਦੇ ਹੋ, ਦੂਜੀ ਐਵੇਂ ਲੋਕਾਂ ਬਾਰੇ ਐਵੇਂ ਫਾਲਤੂ ਗੱਲ ਨਹੀਂ ਕਰਦੇ ਤੁਸੀਂ। ਜੀ ਜੀ ਬਿਲਕੁਲ ਜੀ, ਬਹੁਤ ਥੈਂਕ ਯੂ, ਧੰਨਵਾਦ ਰਾਜਵੀਰ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪ੍ਰਗਟ ਸਿੰਘ ਬਾਲ ਜੀ। ਜੀ ਆਇਆਂ ਨੂੰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਰਾਜਕਰ ਜੀ ਤੇ ਮਿੰਟੂ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਾਜਨੀਤੀ ਤੇ ਮਿੰਟੂ ਜੀ, ਚੋਰ ਤੇ ਆਸ਼ਿਕ ਕਦੀ ਸੱਚ ਨਹੀਂ ਬੋਲਦੇ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਚੋਣ ਮੈਨੀਫੈਸਟੋ 15 ਲੱਖ ਵਾਲਾ ਨੂੰ ਬਣਾਤਾ ਵੀ ਉਹ ਜੁਮਲਾ ਹੀ, ਏਦਾਂ ਹੀ ਇਹ ਵੀ ਸਮਝ ਲਓ ਚੋਣ ਮੈਨੀਫੈਸਟੋ ਜੁਮਲਾ ਹੀ ਆ। ਤੇ ਸਭ ਤੋਂ ਤੁਹਾਡੀ ਮੈਂ ਉਪਾਸਕ ਹਾਂ, ਤੁਹਾਡਾ ਫੈਨ ਹੈ, ਇਸ ਕਰਕੇ ਮਿੰਟੂ ਜੀ ਤੁਹਾਂ ਆਪਣੀ ਜ਼ਿੰਦਗੀ ਦਾ ਸੱਚ ਸਾਹਮਣੇ ਰੱਖਿਆ, ਤੇ ਜਿਹੜੀ ਆ ਤੁਸੀਂ ਵਾਰਤਾਲਾਪ ਕਰਦੇ ਸਵੇਰੇ ਆਣ ਕੇ ਜਾਂ ਸ਼ਾਮ ਨੂੰ, ਇਹ ਤੁਹਾਡੀ ਸੱਚ ਦੀ ਕਚਹਿਰੀ ਆ ਪੰਜਾਬੀ ਰੇਡੀਓ ਵਾਲਿਆਂ ਦੀ। ਧੰਨਵਾਦ ਜੀ। ਤੇ ਦੂਜੀ ਗੱਲ, ਮੇਰੇ 2-3 ਸਵਾਲ ਵੀ ਨਿੱਕੇ ਨਿੱਕੇ। ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਚੱਲੀ, ਮੈਂ ਵੀ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ, ਮੈਂ ਉਹਦਾ ਕੱਟੜ ਵਿਰੋਧੀ ਰਿਹਾ, ਪਰ ਫਿਰ ਵੀ 2013 ਤੋਂ ਲੱਗਾ, ਉਹ 12 ਤੋਂ ਹੀ ਲੱਗਾ, ਮਤਲਬ ਪਹਿਲਾਂ ਹੀ ਇਹਨੂੰ ਕੱਢ ਦਿੱਤਾ ਹੈਗਾ। ਮਜੀਠੀਆ ਜਦੋਂ ਦਾ ਆਇਆ ਵੀ ਇਹ ਹੈਵੀ ਹੋ ਗਿਆ, ਤੇ ਇਹਨੂੰ ਇੱਕ ਵਾਰ ਸਟੇਜ ਤੇ ਨਹੀਂ ਚੜ੍ਹਨ ਦਿੱਤਾ MP ਹੋਣ ਦੇ ਬਾਵਜੂਦ ਵੀ। ਜਦੋਂ ਫੇਰ ਦੂਜੀ ਗੱਲ ਆ ਗਈ ਜੀ, ਇਹਨੇ ਆਪਣੀ ਘਰ ਦੀ ਨੂੰ ਲਿਆਂਦਾ ਵੀ ਚੱਲ MP ਦੀ ਕੋਈ ਵਜੂਦ ਨਹੀਂ, ਤੇ ਉਹਨੂੰ ਨੌਕਰੀ ਛਡਾ ਕੇ ਤੇ ਵਾੜਿਆ ਇਸ ਕੰਮ 'ਚ। ਉਹਨੂੰ ਆਪਣਾ ਹਲਕਾ ਇੰਚਾਰਜ ਉਹਦਾ ਲਾਇਆ ਹੈਗਾ ਅਵਤਾਰ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ, ਤੇ ਉਹ ਮਜੀਠੀਆ ਸਾਹਿਬ ਦਾ ਰਾਈਟ ਹੈਂਡ ਸੀਗਾ। ਮੇਰਾ ਖਿਆਲ ਉਹ ਕੋਲ ਉਦੋਂ ਗੱਡੀਆਂ ਵੀ ਨਹੀਂ ਹੈਗੀਆਂ, ਤੇ ਮਜੀਠੀਆ ਸਾਹਿਬ ਦੀਆਂ ਗੱਡੀਆਂ ਵਰਤ ਕੇ ਇੱਧਰ ਉੱਧਰ ਸਾਰੇ ਕੰਮ ਕਰਦਾ ਰਿਹਾ, ਸ਼ਾਮਲ ਰਿਹਾ ਜੀ। ਤੇ ਅੱਜ ਹੁਣ ਕੇਜਰੀਵਾਲ ਸਾਹਿਬ ਨੇ ਕਿਹਾ ਵੀ 15 ਅਪ੍ਰੈਲ ਨੂੰ ਮਹੀਨੇ ਬਾਅਦ ਮਜੀਠੀਆ ਨੂੰ ਫੜ ਕੇ ਸਰਕਾਰ ਸਾਡੀ ਆ ਗਈ ਤੇ ਅੰਦਰ ਦੇਣਾ। ਇੰਨਾ ਲੰਮਾ ਸਮਾਂ ਉਹ ਮਜੀਠੀਏ ਦਾ ਸਾਥੀ ਰਿਹਾ, ਫਿਰ ਕਾਂਗਰਸ ਚੱਲ ਗਿਆ ਮਹੀਨਾ 2 ਮਹੀਨੇ, ਫਿਰ ਹੁਣ ਉਹਨੂੰ MP ਦੀ ਇਲੈਕਸ਼ਨ ਦੀ ਸ਼ੀਟ ਦੇ ਦਿੱਤੀ ਉੱਥੋਂ ਆਪ ਵਾਲਿਆਂ ਦੀ। ਤੇ ਮੇਰਾ ਅੱਗੇ ਵੀ ਸਵਾਲ ਸੀ, ਤੇ ਬਲਵਿੰਦਰ ਭੈਣ ਜੀ ਕਹਿੰਦੇ ਸੀ ਵੀ ਉਹਦੇ ਤੇ ਕੇਸ ਕੋਈ ਨਹੀਂ ਗਾ, ਜੇ ਤੇ ਕੇਸ ਨਹੀਂ ਉਹਨੂੰ ਟਿਕਟ ਦੇ ਸਕਦੇ ਆ, ਤੇ ਕੇਸ ਤੇ ਮਜੀਠੀਏ ਤੇ ਨੂੰ ਹੀ ਹੋਇਆ, ਉਹਨੇ ਆਪਣੇ ਤੇ ਆਪ ਥੋੜੇ ਕੇਸ ਬਣਾ ਲੈਣੇ ਸੀ ਜੀ। ਤੇ ਇਸ ਕਰਕੇ ਇਹ ਕੀ ਆਸ ਰੱਖੀ ਆਹਦੀ ਇਨਕਲਾਬ ਦੀ ਜੀ ਕੇਜਰੀਵਾਲ ਸਾਹਿਬ ਤੋਂ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ, ਮਿਹਰਬਾਨੀ ਜੀ। ਤੁਹਾਡਾ ਸਵਾਲ ਨਹੀਂ, ਤੇ ਤੁਹਾਡਾ ਤੇ ਲਾਂਭਾ ਹੈ ਉਹਨਾਂ ਦੇ ਪ੍ਰਤੀ ਸਾਹਿਬ, ਲਾਂਭਾ ਹੈ ਕਿ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ। ਵਾਕਈ ਕੱਲ ਖਬਰ ਇਹ ਸੀਗੀ ਕਿ ਜਲੰਧਰ ਨਾਰਥ ਤੋਂ ਕਾਂਗਰਸ ਦਾ ਇੱਕ ਦਾਅਵੇਦਾਰ ਸੀ ਟਿਕਟ ਦਾ,
ਉਹਨੂੰ ਟਿਕਟ ਨਹੀਂ ਮਿਲੀ। ਉਹ ਹੈਨਰੀ ਦਾ ਮੁੰਡਾ ਟਿਕਟ ਲੈ ਗਿਆ ਮੇਰੇ ਖਿਆਲ ਨਾਲ ਉੱਥੋਂ, ਉਹਨੂੰ ਟਿਕਟ ਨਹੀਂ ਮਿਲੀ ਜਿਸ ਦਾਅਵੇਦਾਰ ਨੂੰ, ਤੇ ਉਹਦਾ ਮੁੰਡਾ ਕੱਲ ਚੈਨੀ ਲਾਉਂਦਾ ਫੜਿਆ ਗਿਆ। ਚੈਨੀ ਲਾ ਕੇ ਭੱਜਣ ਦਾ ਸੀ, ਦੋ ਜਣੇ, ਇੱਕ ਡਿੱਗ ਪਿਆ ਜਿਹੜਾ ਇਹ ਮੁੰਡਾ ਸੀ ਦਾਅਵੇਦਾਰ ਦਾ, ਦੂਜਾ ਭੱਜ ਖਲੋਤਾ। ਇਹਨੂੰ ਫੜ ਕੇ ਪੁਲਿਸ ਲੈ ਗਈ। ਬਾਅਦ ਚ ਪਤਾ ਲੱਗਿਆ ਕਿ ਇਹ ਫਲਾਣੇ ਕਾਉਂਸਲਰ ਦਾ ਮੁੰਡਾ ਜਿਹੜਾ 20 ਸਾਲ ਤੋਂ ਕਾਉਂਸਲਰ ਹੈ ਕਾਂਗਰਸ ਦੀ ਟਿਕਟ ਤੋਂ। ਬਾਅਦ ਚ ਕੀ ਹੋਇਆ ਕਿ ਹਾਲੇ ਉਹ ਖਬਰਾਂ ਦੀ ਸ਼ਾਹੀ ਛੁੱਕੀ ਨਹੀਂ ਸੀ। ਅੱਜ ਉਸੇ ਕਾਉਂਸਲਰ ਨੂੰ ਆਮ ਆਦਮੀ ਪਾਰਟੀ ਨੇ ਗੱਲ ਚ ਸਾਬਾ ਪਾ ਕੇ ਆਪਣੇ ਚ ਸ਼ਾਮਲ ਕਰ ਲਿਆ। ਕੱਲ ਆਮ ਆਦਮੀ ਪਾਰਟੀ ਦੇ ਸਮਰਥਕ ਉਹਦਾ ਤਵਾ ਲਾਈ ਜਾਂਦੇ ਸੀ ਕਿ ਆ ਦੇਖੋ ਕਾਂਗਰਸੀਆਂ ਦਾ ਦਾਅਵੇਦਾਰ ਦਾ ਮੁੰਡਾ ਕੀ ਕਰਤੂਤ ਕਰਨ ਡਿਆ। ਅੱਜ ਸਾਰੇ ਚੁੱਪ ਕਰਕੇ। ਸੋ ਬੜੇ ਲਾਂਭੇ ਨੇ, ਅਸੀਂ ਤੁਹਾਡੇ ਲਾਂਭਿਆਂ ਵਾਂਗੂ ਅਸੀਂ ਵੀ ਇਹਨਾਂ ਨੂੰ ਲਾਂਭੇ ਦਿੰਦੇ ਹਾਂ, ਪਰ ਕੀ ਕਰੀਏ ਜੇ ਲਾਂਭੇ ਦਈਏ ਕਈ ਵਾਰ ਗਾਲਾਂ ਵੀ ਲੈਣੀਆਂ ਪੈਂਦੀਆਂ। ਅੱਗੋਂ ਕਹਿੰਦੇ ਤੁਸੀਂ ਕੀ ਲੈਣਾ, ਤੁਸੀਂ ਪੰਜਾਬ ਬਦਲਦਾ ਨਹੀਂ ਵੇਖ ਕੇ ਰਾਜੀ, ਤੁਹਾਨੂੰ ਵੀ ਖੁਸ਼ੀ ਹੁੰਦੀ ਕਿ ਪੰਜਾਬ ਬਦਲ ਜਾਵੇ। ਸੋ ਉਹ ਚਲੋ ਉਹਨਾਂ ਦਾ ਕੰਮ ਹੈ, ਉਹਨਾਂ ਦਾ ਕਰਮ ਹੈ, ਸਾਡਾ ਕੰਮ ਹੈ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸਿਧਾਂਤ, ਮੈਂ ਪਹਿਲੇ ਕਾਲਰ ਨਾਲ ਵੀ ਸਹਿਮਤ ਹਾਂ ਕਿ ਜੋ ਸਿਧਾਂਤ ਲੈ ਕੇ ਆਏ ਸਨ, ਜੋ ਇਹਨਾਂ ਦੇ ਮੂਲ ਸਿਧਾਂਤ ਸਨ, ਕਿਤੇ ਨਾ ਕਿਤੇ ਉਹਨਾਂ ਸਿਧਾਂਤਾਂ ਤੋਂ ਲਿਓ ਤੇ ਲੱਥੇ ਆ। ਹਾਲੇ ਕਿੰਨਾ ਕੁ ਹੋਰ ਲੈਣਗੇ ਇਹਦੇ ਬਾਰੇ ਪੱਕਾ ਨਹੀਂ ਪਤਾ। ਜੇ ਹਾਲੇ ਵੀ ਸੰਭਲ ਜਾਣ ਤੇ ਫਾਇਦੇ ਚ ਰਹਿਣਗੇ, ਨਹੀਂ ਤੇ ਗਾਂ ਫਿਰ ਕੰਮ ਹੈ ਜਿਹੜਾ ਠੀਕ ਹੈ ਇੱਕ ਇਮਤਿਹਾਨ ਤੇ ਲੋਕੀ ਦੇਖਣਗੇ ਕਿ ਕਿਸ ਤਰ੍ਹਾਂ ਦਾ ਦਿੰਦੇ ਆ। ਜੇ ਇਸ ਤਰ੍ਹਾਂ ਹੀ ਫਿਰ ਇਮਤਿਹਾਨ ਇਸੇ ਤਰ੍ਹਾਂ ਦਾ ਰਿਜ਼ਲਟ ਆਉਂਦਾ ਰਿਹਾ ਤੇ ਫਿਰ ਤੁਹਾਨੂੰ ਪਤਾ ਹੀ ਹੈ। ਜੀ ਜੀ ਜੀ। ਕੁਲਦੀਪ ਸਿੰਘ ਜੀ ਆਇਆਂ ਨੂੰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ ਰਾਜਕਰਨਵੀਰ ਜੀ ਤੇ ਮਿੰਟੂ ਗੁਰੂਸਰੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੀ ਪਹਿਲੀ ਤਾਂ ਟਿੱਪਣੀ ਹੈ, ਜਿਹੜਾ ਇੱਕ ਵੀਰ ਬੋਲ ਕੇ ਗਿਆ ਪਹਿਲਾਂ ਤੇ ਭਗਵੰਤ ਮਾਨ ਸੀਐਮ ਨੂੰ ਨਹੀਂ ਡਿਜ਼ਰਵ ਕਰਦੇ, ਤੇ ਉਹ ਜੇ ਮੇਰਾ ਮੰਨਣਾ ਡਿਪਟੀ ਸੀਐਮ ਸੁਖਬੀਰ ਬਾਦਲ ਜਿੰਨੀ ਪਾਵਰ ਉਹਦੇ ਕੋਲ ਹੁੰਦਿਆਂ ਜਿੰਨੇ ਕੰਮ ਉਹਨੇ ਕਰਾਏ ਹੈ, ਤੇ ਇੱਕ MP ਹੋਣ ਦੇ ਨਾਤੇ ਜਿੰਨੇ ਭਗਵੰਤ ਮਾਨ ਨੇ ਉਸ ਇਲਾਕੇ 'ਚ ਕੰਮ ਕਰਾਏ ਹੈ, ਉਹਦੇ ਜੇ ਨਾਲ ਤੁਲਨਾ ਕੀਤੀ ਜਾਵੇ ਤੇ ਸੁਖਬੀਰ ਬਾਦਲ ਜੇ ਡਿਪਟੀ ਸੀਐਮ ਬਣ ਕੇ ਇੰਨੇ ਕੰਮ ਕਰਾ ਸਕਦਾ ਤੇ ਇੱਕ MP ਇੰਨੇ ਕੰਮ ਕਰਾ ਸਕਦਾ, ਤੇ ਉਹ ਕਿਉਂ ਨਹੀਂ ਡਿਜ਼ਰਵ ਕਰਦਾ ਜੀ। ਤੇ ਜਿਹੜਾ ਜ਼ਿਆਦਾ ਫਰਾਡ ਜਾਂ ਝੂਠੇ ਵਾਅਦੇ ਤੇ ਜਾਂ ਹੋਰ ਗਲਤ ਪੁੱਠੇ ਦੇ ਕੰਮ ਕਰਦਾ, ਉਹੀ ਡਿਜ਼ਰਵ ਕਰਦਾ ਸੀਐਮ ਬਣਨ ਨੂੰ ਜੀ। ਤੇ ਦੂਜੀ ਗੱਲ ਮੇਰਾ ਸਵਾਲ ਆ ਵੀ ਜਿੱਦਾਂ ਸੁਖਬੀਰ ਬਾਦਲ ਨੇ ਦੱਸਦੇ ਵੀ ਉਹ ਚੋਲਾ ਸਵਾ ਕੇ ਉਹਨੇ ਦਿੱਤਾ ਸੀ ਸਰਸੇ ਵਾਲੇ ਸਾਧ ਨੂੰ, ਕੀ ਮੀਡੀਆ ਉਹਨੂੰ ਸਵਾਲ ਨਹੀਂ ਕਰ ਸਕਦਾ ਵੀ ਕਲੀਅਰ ਕਰੋ ਜੀ, ਆਹ ਤੁਹਾਡੇ ਤੇ ਇਲਜ਼ਾਮ ਲੱਗਾ? ਇਹੀ ਮੇਰਾ ਸਵਾਲ ਸੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਹੀਂ ਸਰਦਾਰ ਸਾਹਿਬ, ਸਵਾਲ ਕਈ ਵਾਰੀ ਉੱਠਿਆ, ਜਵਾਬ ਨਹੀਂ ਹੁੰਦਾ, ਉਹਨਾਂ ਦੇ ਕੋਲ ਜਵਾਬ ਨਹੀਂ ਦਿੰਦੇ। ਉਹਨਾਂ ਦਾ ਬਾਦਲਾਂ ਦਾ ਤੁਹਾਨੂੰ ਪਤਾ ਆਪ ਹੀ ਤਰੀਕਾ, ਆਪਦਾ ਹੀ ਆਪ ਹੀ ਤਰੀਕਾ ਘੜਿਆ ਹੋਇਆ। ਇਹੋ ਜਿਹੇ ਸਵਾਲਾਂ ਨੂੰ ਹਵਾ 'ਚ ਉਡਾ ਦਿੰਦੇ ਆ। ਸਵਾਲ ਇਹ ਬਹੁਤ ਲੰਮੇ ਸਮੇਂ ਤੋਂ ਉੱਠਦੇ ਪਏ, ਖੁਲਾਸਾ ਅੱਜ ਦਾ ਨਹੀਂ, ਖੁਲਾਸਾ ਕਾਫੀ ਸਮੇਂ ਪਹਿਲਾਂ ਹੋ ਗਿਆ ਸੀਗਾ। ਔਰ ਦੂਜੀ ਗੱਲ ਹੈ ਜਿਹੜੀ ਤੁਸੀਂ ਕਹੀਏ ਨਾ ਭਗਵੰਤ ਮਾਨ ਵਾਲੀ, ਚਲੋ ਮੈਨੂੰ ਨਹੀਂ ਪਤਾ ਕਿ ਭਗਵੰਤ ਮਾਨ ਡਿਜ਼ਰਵ ਕਰਦਾ ਜਾਂ ਨਹੀਂ ਡਿਜ਼ਰਵ ਕਰਦਾ, ਉਹ ਤੁਹਾਡੇ ਤੇ ਛੱਡ ਦਿੱਤਾ, ਕਿਉਂਕਿ ਅਸਲੀ ਤਾਕਤ ਆਵਾਮ ਆ ਜਾਂ ਆਲੋਚਕ ਹੁੰਦੇ ਆ ਕਿ ਕਿੱਥੇ ਕਿਸੇ ਨੂੰ ਕੀ ਰੱਖਦੇ। ਪਰ ਮੈਂ ਇੱਕ ਚੀਜ਼ ਕਹਿਣੀ ਚਾਹਾਂਗਾ, ਦੇਖੋ ਇਹਨਾਂ ਦੇ ਵਿੱਚ 100 ਔਗਣ ਹੋਣ, ਪਤਾ ਨਹੀਂ ਮੈਨੂੰ ਕਿੰਨੇ ਕੁ ਜ਼ਿਆਦਾ ਹੋਣਗੇ, ਪਰ ਜਿਹੜੀਆਂ ਚੀਜ਼ਾਂ ਦੀ ਸਿਫਤ ਕਰਨੀ ਬਣਦੀ ਉਹ ਸਿਫਤ ਵੀ ਕਰਨੀ ਚਾਹੀਦੀ ਆ। ਸਾਰਿਆਂ ਦੀ ਪ੍ਰੋਪਰਟੀ ਵਧੀ ਹੈ, ਸਾਰਿਆਂ ਦੀ। ਤਮਾਮ ਦੀ 54% ਪ੍ਰੋਪਰਟੀ ਘਟੀ ਆ ਜਦੋਂ ਦਾ ਉਹ MP ਬਣਿਆ। ਉਹਦੀ 54% ਆਪਣੀ ਪਰਸਨਲ ਨਿੱਜੀ ਜਿਹੜੀ ਪ੍ਰੋਪਰਟੀ ਹੈ, ਉਹਦੀ ਜ਼ਿਆਦੀ ਪ੍ਰੋਪਰਟੀ ਉਹ ਘਟੀ ਹੈ। ਔਰ ਦੂਜੀ ਗੱਲ ਕਿ ਇਹਨਾਂ ਦੇ ਉਮੀਦਵਾਰਾਂ ਨੇ, ਇਕੱਲੇ ਇਹਨਾਂ ਦੇ ਉਮੀਦਵਾਰਾਂ ਨੇ ਕੋਈ ਗਨਮੈਨ ਨਹੀਂ ਲਿਆ ਜਿਹੜਾ ਕਿ ਪ੍ਰੋਟੈਕਸ਼ਨ ਵਾਸਤੇ ਦਿੰਦੇ ਆ, ਜਿਹੜਾ ਵੀ ਨਾਮਜ਼ਦਗੀ ਭਰਦਾ, ਇਹਨਾਂ ਦੇ ਕਿਸੇ ਵੀ ਉਮੀਦਵਾਰ ਨੇ ਗਨਮੈਨ ਨਹੀਂ ਲਿਆ। ਜੇ ਤੁਸੀਂ ਉਹਨੂੰ ਜੋੜ ਲਵੋ 117 ਨਾਲ 2 ਨੂੰ ਗੁਣਾ ਕਰ ਲਓ, ਕਿੰਨੇ ਗਨਮੈਨ ਤੇ ਕਿੰਨਾ ਖਰਚਾ ਬਚਦਾ ਸਿੱਧੇ ਤੌਰ ਤੇ। ਸੋ ਚੰਗੀਆਂ ਚੀਜ਼ਾਂ ਵੀ ਹੈ ਨੇ ਇਹਨਾਂ ਦੇ ਵਿੱਚ। ਜੀ ਜੀ। ਅਗਲੇ ਕਾਲਰ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ ਜੀ, ਜੁੜੇ ਹੋਏ ਨੇ ਆਪਣੇ ਨਾਲ ਬਲਵਿੰਦਰ ਸਿੱਧੂ ਜੀ। ਜੀ ਆਇਆਂ ਨੂੰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਜੀ ਮੈਂ ਮਿੰਟੂ ਗੁਰੂਸਰੀਆ ਤੇ ਆਪਣੇ ਬਲਤੇਜ ਪੰਨੂ ਜੀ ਨੂੰ ਵਧਾਈ ਦਿੰਦਾ ਜੀ, ਜਿਹੜੀਆਂ ਇਹ ਇੰਨੀਆਂ ਸੱਚੀਆਂ ਸੁੱਚੀਆਂ ਤੇ ਵਧੀਆ ਖਬਰਾਂ ਦਿੰਦੇ ਨੇ। ਜਦੋਂ ਅਸੀਂ ਇੰਡੀਆ ਗੱਲ ਕਰਦੇ ਹਾਂ ਉਹ ਕਹਿੰਦੇ ਸਾਨੂੰ ਤਾਂ ਇੱਥੇ ਖਬਰਾਂ ਦਾ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ। ਪਹਿਲਾਂ ਤਾਂ ਇਹ ਵਧਾਈ ਦੇ ਪਾਤਰ ਨੇ ਜੀ। ਧੰਨਵਾਦ।
ਦੂਜੀ ਗੱਲ ਇਹ ਹੈ ਜੀ, ਮੇਰਾ ਸਵਾਲ ਇਹ ਹੈ ਵੀ ਜਿਹੜਾ ਪਟਿਆਲੇ ਦੇ ਵਿੱਚ ਕੇਜਰੀਵਾਲ ਸਾਹਿਬ ਗੋ ਬੈਕ ਦੇ ਨਾਅਰੇ ਲੱਗੇ ਨੇ, ਕੀ ਇਹ ਬੰਦੇ ਲੋਕਲੀ ਸੀਗੇ ਜਿਨ੍ਹਾਂ ਨੇ ਕਾਂਗਰਸ ਨੇ ਲਾਏ ਜਾਂ ਭਾੜੇ ਦੇ ਟੱਟੂ ਨੇ ਜੀ? ਭਾੜੇ ਦੇ ਟੱਟੂ ਸੀ, ਇਹਦੇ ਬਾਰੇ ਦੱਸਿਓ ਜਰਾ ਜੀ। ਨੂੰ ਇਹੋ ਜਿਹਾ ਸ਼ਬਦ ਨਾ ਵਰਤਿਆ ਕਰੋ, ਏਡੀ ਕਲਕ ਭਾਸ਼ਾ ਨਾ ਵਰਤਿਆ ਕਰੋ। ਉਹੀ ਆਪਣੇ ਲੋਕ ਨੇ, ਉਹ ਵੀ ਮਨਮੋਹਨ ਵਾਰਸ ਨਹੀਂ ਕਹਿੰਦਾ ਕਿ ਡਰ ਨਾ ਦਿਲਾਏ, ਆਪਣੇ ਹੀ ਲੋਕ ਨੇ ਜੀ। ਗੱਲ ਉੱਤੇ ਜਿਹੜੇ ਲੋਕ ਨੇ ਉਹ ਆਪਣੇ ਹੀ ਲੋਕ ਨੇ, ਉਹ ਪਟਿਆਲੇ ਦੇ ਲੋਕ ਆ। ਔਰ ਕਮਾਲ ਦੀ ਗੱਲ, ਮੈਨੂੰ ਤਾਂ ਖੁਸ਼ੀ ਹੋਈ ਉਸ ਪ੍ਰਦਰਸ਼ਨ ਨੂੰ ਵੇਖ ਕੇ। ਸਰਦਾਰ ਸਾਹਿਬ ਸੱਚ ਜਾਣਿਓ, ਖੁਸ਼ੀ ਇਹ ਨਹੀਂ ਹੋਈ ਕਿ ਅਰਵਿੰਦ ਕੇਜਰੀਵਾਲ ਦਾ ਵਿਰੋਧ ਹੋਇਆ, ਖੁਸ਼ੀ ਇਸ ਗੱਲ ਦੀ ਹੋਈ ਕਿ ਇੱਕ ਪਾਸੇ ਉਹ ਤਖਤੀਆਂ ਲੈ ਕੇ ਗੋ ਬੈਕ ਦੇ ਨਾਅਰੇ ਲਾਉਣ ਡਏ ਸਨ ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੇ ਸਮਰਥਕ ਹੈ ਜਿਹੜੇ ਜਿੰਦਾਬਾਦ ਕਰ ਰਹੇ ਸਨ। ਦੋਵੇਂ ਆਮੋ ਸਾਹਮਣੇ ਸਨ ਤੇ ਦੋਵੇਂ ਧੜੇ ਆਪਸ ਦੇ ਵਿੱਚ ਗੱਲ ਵੀ ਕਰਨ ਲੱਗ ਪੈਂਦੇ ਸਨ, ਸੁੱਖ ਸਾਂਦ ਵੀ ਪੁੱਛ ਲੈਂਦੇ ਸੀ, ਫਲਾਣਾ ਸਿੰਘ ਕਿਵੇਂ, ਕੀ ਹਾਲ ਚਾਲ ਹੈ। ਇਹ ਸੁਖਦ ਗੱਲ ਆ, ਉੱਥੋਂ ਦੇ ਰਹਿਣ ਵਾਲੇ ਸਨ ਔਰ ਉਹਨਾਂ ਨੇ ਪੀਸਫੁਲੀ ਪ੍ਰਦਰਸ਼ਨ ਕੀਤਾ, ਉਹਨਾਂ ਦਾ ਰਾਈਟ ਆ। ਪਰ ਇਹ ਖੁਸ਼ੀ ਵਾਲੀ ਗੱਲ ਹੈ ਸਾਡੇ ਪੰਜਾਬੀਆਂ ਲਈ। ਆਮ ਸੂਬਿਆਂ 'ਚ ਬਾਹਰ ਤੁਸੀਂ ਵੇਖਿਆ ਹੋਣਾ, ਦਿੱਲੀ ਆਮ ਆਦਮੀ ਪਾਰਟੀ ਦੇ ਤੇ ਭਾਰਤੀ ਜਨਤਾ ਪਾਰਟੀ ਦੇ ਸਮਰਥਕ 50 ਥਾਈਂ ਸਿਰ ਪੜਵਾਏ ਉਹਨਾਂ ਨੇ ਇੱਕ ਦੂਜੇ ਨਾਲ ਲੜ ਕੇ ਇਸੇ ਗੱਲੋਂ। ਹੋਰ ਸੂਬਿਆਂ 'ਚ ਬਹੁਤ ਥਾਈਂ ਇਹੋ ਜਿਹੀਆਂ ਘਟਨਾਵਾਂ ਘਟਦੀਆਂ, ਪਰ ਪਟਿਆਲੇ 'ਚ ਇਹ ਦ੍ਰਿਸ਼ ਮੈਨੂੰ ਬੜਾ ਵਧੀਆ ਲੱਗਿਆ। ਉਹਨਾਂ ਨੇ ਆਪਦਾ ਕੰਮ ਕੀਤਾ ਤੇ ਜਿਹੜੇ ਸਾਹਮਣੇ ਖੜੇ ਸੀ ਉਹਨਾਂ ਨੇ ਆਪਦਾ ਕੰਮ ਕੀਤਾ। ਤੇ ਇਹ ਵੀ ਹੋ ਸਕਦਾ ਕਿਸੇ ਨੇ, ਕਿਉਂਕਿ ਬੀਬੀਆਂ ਸਨ, ਜਦੋਂ ਨਾਅਰੇ ਲਾ ਕੇ ਹੰਬੀਆਂ ਹੋਣਗੀਆਂ ਤੇ ਹੋ ਸਕਦਾ ਕਿਸੇ ਨੇ ਪਾਣੀ ਵੀ ਪਿਆ ਹੋਵੇ, ਤੇ ਚੰਗੀ ਗੱਲ ਆ, ਉਹਨਾਂ ਨੇ ਆਪਦਾ ਕੰਮ ਕੀਤਾ, ਉਹ ਆਪਦਾ ਕੰਮ ਕਰੀ ਜਾਂਦੇ ਆ। ਪਰ ਤੁਸੀਂ ਥੋੜਾ ਜਿਹਾ ਸ਼ਬਦ ਜਦੋਂ ਵਰਤਦੇ, ਬੀਬੀਆਂ ਵੀ ਸਨ, ਕਿਰਪਾ ਕਰਕੇ ਸ਼ਬਦਾਂ ਤੇ ਥੋੜਾ ਜਿਹਾ ਕੰਟਰੋਲ ਕਰਿਆ ਕਰੋ। ਜੀ ਜੀ ਜੀ। ਤੇ ਵੈਸੇ ਮਿੰਟੂ ਜੀ, ਆਪਾਂ ਇਹ ਆਮ ਹੀ ਦੇਖਦੇ ਹਾਂ ਪੂਰੇ, ਮੈਨੂੰ ਲੱਗਦਾ ਵੀ ਇਹ ਵਿਸ਼ਵ ਦੇ ਵਿੱਚ ਇਹ ਵਰਤਾਰਾ ਵੀ ਜਿਹੜੇ ਸਿਆਸੀ ਪਾਰਟੀਆਂ ਦੇ ਜਿਹੜੇ ਵੀ ਸਮਰਥਕ ਹੁੰਦੇ ਆ, ਚਾਹੇ ਉਹ ਬਾਅਦ ਦੇ ਵਿੱਚ ਚਾਹੇ ਉਹ ਪਹਿਲਾਂ ਭੈਣ ਭਰਾ ਨੇ, ਪਰ ਉਹ ਇੱਕ ਵੱਖ-ਵੱਖ ਪਾਰਟੀਆਂ ਹੋਣ ਤੋਂ ਬਾਅਦ ਵਿੱਚ ਇੱਕ ਦੂਜੇ ਨਾਲ ਸਿਰ ਪਾੜਨ ਤੱਕ ਜਿਹੜਾ ਚੱਲ ਜਾਂਦੇ ਨੇ, ਕਤਲ-ਏ-ਗਾਰਤ ਜਿਹੜੀ ਹੈ ਜੀ ਉਹ ਹੋ ਜਾਂਦੀ ਆ। ਐਸਾ ਕੀ ਆ ਸਿਆਸੀ ਪਾਰਟੀ ਦੇ ਸਮਰਥਕ ਦੇ ਵਿੱਚ, ਉਹਨਾਂ ਦੇ ਦਿਮਾਗ 'ਚ ਐਸਾ ਕੀ ਆ ਜਾਂਦਾ ਵੀ ਖੂਨ ਦੇ ਰਿਸ਼ਤੇ ਵੀ ਕਈ ਵਾਰੀ ਇਸ ਤਰੀਕੇ ਦੇ ਨਾਲ ਟੁੱਟ ਜਾਂਦੇ ਨੇ? ਦੇਖੋ, ਆਪਾਂ ਨਾ ਜਿਹੜੇ ਖਾਸ ਤੌਰ ਤੇ ਹਿੰਦੁਸਤਾਨੀ ਕਹਿ ਲਓ, ਇੰਡੀਅਨ ਲੋਕ ਕਹਿ ਲਓ ਜਾਂ ਪੰਜਾਬੀ ਲੋਕ ਕਹਿ ਲਓ, ਭਾਵਨਾਤਮਕ ਜੁੜਾਵ ਹੈ ਜਿਹੜਾ ਬੜੀ ਜਲਦੀ ਕਰ ਲੈਂਦੇ ਆ। ਆਈਡੀਓਲੋਜੀਕਲੀ ਜਿਹੜੀ ਵਿਚਾਰਧਾਰਕ ਸਾਂਝ ਹੈ ਜਿਹੜੀ, ਉਹ ਬੜੀ ਛੇਤੀ ਸਾਡੀ ਗੂੜੀ ਹੋ ਜਾਂਦੀ, ਬੜੀ ਛੇਤੀ ਮਜ਼ਬੂਤ ਹੋ ਜਾਂਦੀ ਆ। ਅਸੀਂ ਨਖੇੜਾ ਨਹੀਂ ਕਰ ਪਾਉਂਦੇ ਕਿ ਜਿਹੜਾ ਵਿਰੋਧ ਕਰ ਰਿਹਾ ਹੋ ਸਕਦਾ ਉਹ ਵੀ ਸਹੀ ਹੋਵੇ, ਕਿਉਂਕਿ ਸਾਡਾ ਜੁੜਾਵ ਹੀ ਕਿਸੇ ਸੰਗਠਨ ਨਾਲ, ਕਿਸੇ ਆਈਡੀਓਲੋਜੀ ਨਾਲ ਇੰਨਾ ਜ਼ਿਆਦਾ ਹੁੰਦਾ ਕਿ ਅਸੀਂ ਉਸ ਸੱਚ ਨੂੰ ਵੀ, ਚਾਹੇ ਸਾਨੂੰ ਪਤਾ ਵੀ ਹੋਵੇ ਕਿ ਇਹ ਸੱਚ ਹੋ ਸਕਦਾ ਜਾਂ ਸੱਚ ਹੈ, ਪਰ ਬਾਵਜੂਦ ਅਸੀਂ ਆਪਦੀ ਉਹ ਆਈਡੀਓਲੋਜੀ ਆ ਜਾਂ ਜਿਹੜਾ ਸਾਡਾ ਸੰਗਠਨ ਹੈ ਜਿਹਦੇ ਨਾਲ ਅਸੀਂ ਜੁੜੇ ਹੁੰਦੇ ਹਾਂ, ਅਸੀਂ ਉਹਨੂੰ ਡਿਫੈਂਡ ਕਰਦੇ ਹਾਂ। ਇਹੀ ਇੱਕ ਰੀਤ ਜਿਹੜੀ ਕੁਰੀਤ ਆ ਕਿ ਅਸੀਂ ਆਪਣੇ ਬੰਦਿਆਂ ਨੂੰ ਸ਼ੀਸ਼ਾ ਦਿਖਾਈ ਨਹੀਂ ਪਾਉਂਦੇ, ਅਸੀਂ ਦਿਖਾਉਂਦੇ ਨਹੀਂ। ਜੇ ਅਕਾਲੀ ਦਲ ਦੇ, ਮਾਫ਼ ਕਰਨਾ, ਅਕਾਲੀ ਦਲ ਦਾ ਇਤਿਹਾਸ, ਜਿੱਦਾਂ ਇਤਿਹਾਸ ਤਗੜਾ ਕਿਸੇ ਸਿਆਸੀ ਸੰਗਠਨ ਦਾ ਉਹਦਾ ਇਤਿਹਾਸ ਤਗੜਾ ਹੈ ਹੀ ਨਹੀਂ, ਭਾਰਤ ਦੇ ਵਿੱਚ ਹੀ ਹੈ ਨਹੀਂ। ਤੁਸੀਂ ਚੁੱਕ ਕੇ ਦੇਖ ਲਓ, ਕਾਂਗਰਸੀਆਂ ਦੇ ਨਾਲੋਂ ਕਾਂਗਰਸੀ ਸਭ ਤੋਂ ਪੁਰਾਣੀ ਪਾਰਟੀ ਹੈ, ਪਰ ਇਤਿਹਾਸ ਹੈ ਜਿਹੜਾ ਸਭ ਤੋਂ ਵੱਡਾ ਤੇ ਸਭ ਤੋਂ ਵਡਮੁੱਲਾ ਇਤਿਹਾਸ ਅਕਾਲੀਆਂ ਦਾ। ਪਰ ਅਕਾਲੀਆਂ ਦੇ ਵਿੱਚ ਕੀ ਹੋਇਆ ਕਿ ਜਦੋਂ ਤੁਸੀਂ ਦੇਖਿਆ ਹੋਣਾ ਕਿ 80 ਦਾ ਦਹਾਕਾ ਚੜ੍ਹਿਆ ਤੇ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਜ਼ਰੂਰਤਮੰਦ ਬੰਦੇ ਸੀਗੇ ਜਿਹੜੇ, ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਬੰਧੂਆ ਗੁਲਾਮ ਬਣ ਗਏ। ਕਿਹਦੇ ਬਣੇ ਸਾਰਿਆਂ ਨੂੰ ਪਤਾ। ਜੇ ਇਸ ਸੰਗਠਨ ਦੇ ਵਿੱਚ ਸ਼ੀਸ਼ਾ ਦਿਖਾਉਣ ਵਾਲੇ ਬੰਦੇ ਰਹਿੰਦੇ, ਜਿਵੇਂ ਸੰਤ ਫਤਿਹ ਸਿੰਘ ਵਰਗੇ ਬੰਦੇ ਸਨ, ਇਹ ਬੰਦੇ ਰਹਿੰਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਸੰਗਠਨ ਦਾ ਇਹ ਹਾਲ ਹੋਣਾ ਸੀ ਕਿ ਅੱਜ ਉਹ ਪਿੰਡਾਂ ਦੇ ਵਿੱਚ ਵੀ ਵੰਡ ਜੋਗਾ ਨਹੀਂ ਰਿਹਾ। ਜੀ ਜੀ ਜੀ। ਅਗਲੇ ਕਾਲਰ ਜਸਵੀਰ ਸਿੰਘ ਜੀ ਆਇਆਂ ਨੂੰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਮਿੰਟੂ ਜੀ ਨੂੰ ਇਹ ਪੁੱਛਣਾ ਸੀਗਾ ਜੀ, ਕੁਛ 2-3 ਦਿਨ ਪਹਿਲਾਂ ਇੱਕ ਸ਼ਰਾਬ ਵਾਲੀਆਂ 2 ਗੱਡੀਆਂ ਮਨਪ੍ਰੀਤ ਯਾਲੀ ਦੀਆਂ ਭੱਠੇ ਧੂਏ ਪਿੰਡ ਦੇ ਵਿੱਚ ਫੜੀਆਂ ਸੀ, ਉਹਨਾਂ ਦੇ ਵਿੱਚ ਉਹਨਾਂ ਦੀ ਅਪਡੇਟ ਕੀ ਹੈ ਜੀ? ਉਹ ਕੁਛ ਬਣਿਆ ਉਹਨਾਂ ਦਾ ਕੁਛ? ਉਹ ਮੈਂ ਖਬਰ ਖੋਲ ਕੇ ਉਦੋਂ ਬਾਅਦ ਦੇਖੀ ਨਹੀਂ ਜੀ। ਦੇਖੋ, ਮੈਨੂੰ ਉਸ ਖਬਰ ਬਾਰੇ ਪ੍ਰੋਪਰ ਪਤਾ ਨਹੀਂ ਹੈ ਕਿ ਕਿੰਨੇ ਫੜੀਆਂ ਕਿੰਨੇ ਨਹੀਂ ਫੜੀਆਂ, ਪਤਾ ਕਰ ਲਵਾਂਗੇ। ਭੱਠੇ ਧੂਏ ਮੇਰੇ ਜਾਣੂ ਵੀ ਹੈਗੇ, ਲੁਧਿਆਣੇ ਦੇ ਬਿਲਕੁਲ ਨਾਲ ਹੀ ਹੈ ਪਿੰਡ ਭੱਠਾ ਧੂਆ। ਪਰ ਜੇ ਦੇਖੋ, ਇਸ ਸਖਤਾਈ ਦੇ ਵਿੱਚ ਫੜੀ ਗਈ ਚੀਜ਼ ਉਹਦੇ 'ਚ ਛੁੱਟਦੀ। ਸਾਡੇ ਲੰਬੀ ਹਲਕੇ ਦੇ ਪਿੰਡਾਂ ਦੇ ਵਿੱਚ CRP ਦੇ ਨਾਕੇ ਆ, ਤੇ ਉਹ ਜਿਹੜਾ ਵੀ ਲੰਘਦਾ, ਕਾਰ ਲੈ ਕੇ ਲੰਘਦਾ, ਚਾਹੇ ਬੀਬੀਆਂ ਬੈਠੀਆਂ ਹੋਣ ਨਾਲ 4-3-4,
ਰੋਕਦੇ ਤੇ ਰੋਕ ਕੇ ਐਂਟਰੀ ਕਰਦੇ ਬਕਾਇਦਾ ਕਿ ਇੰਨੇ ਨੰਬਰ ਕਾਰ ਤੇ ਫਲਾਣਾ ਬੰਦਾ ਚੱਲਿਆ ਸੀ। ਇੰਨੀ ਜ਼ਿਆਦਾ ਸਖਤਾਈ ਆ। ਮੈਨੂੰ ਨਹੀਂ ਲੱਗਦਾ ਕਿ ਜੇ ਚੋਣ ਜ਼ਾਬਤੇ ਦੇ ਵਿੱਚ ਏਡੇ ਵੱਡੇ ਪੱਧਰ ਤੇ ਸ਼ਰਾਬ ਫੜੀ ਗਈ ਹੋਵੇ ਤੇ ਉਹਨੂੰ ਹੇਠਲੇ ਪੱਧਰ ਤੇ ਛੱਡ ਦਿੱਤਾ ਗਿਆ ਹੋਏਗਾ। ਜ਼ਰੂਰ ਕੋਈ ਨਾ ਕੋਈ ਕਾਰਵਾਈ ਹੋਈ ਹੋਊਗੀ, ਬਾਕੀ ਆਪਾਂ ਪਤਾ ਜ਼ਰੂਰ ਲੈ ਲਵਾਂਗੇ ਜੀ। ਤੇ ਆਪਾਂ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਹਾਂ ਜੀ, ਜਿਹੜੇ ਨੇ ਬਰਿੰਦਰ ਸਿੰਘ ਜੀ। ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਰਾਜਕਰਮਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂਟੂ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ। ਮੈਂ ਪਹਿਲੀ ਵਾਰੀ ਇਹਨਾਂ ਨਾਲ ਕਾਲ ਕਰਨ ਲੱਗਾ। ਸਤਿ ਸ਼੍ਰੀ ਅਕਾਲ। ਫੋਨ ਨਾ ਕੱਟੇ, ਮੈਂ ਸੁਣਨਾ ਆ ਜੀ ਜੀ ਜ਼ਰੂਰ। ਮੈਂ ਇਹਨਾਂ ਦਾ ਫੈਨ ਆ ਬਹੁਤ ਜੀ ਜੀ। ਮਾੜਾ ਜਿਹਾ ਇੱਕ ਦੋਸਤ ਆ ਮੇਰਾ। ਹਾਂਜੀ। ਤਾਂ ਇਹ ਮੇਰਾ ਪਿੰਡ ਹੈਗਾ ਸੂੰਡ ਮਕਸੂਦਪੁਰ, 2 ਪਿੰਡ ਆ। ਉੱਥੇ ਦਾ MLA ਖੜਾ ਸੀ ਤਰਲੋਚਨ ਸਿੰਘ, ਹੁਣ ਵੀ ਖੜਾ ਆਜ਼ਾਦ ਕਾਂਗਰਸ। ਮੈਂ ਉਹਦਾ ਬਿਲਕੁਲ ਵਿਰੋਧੀ ਹਾਂ। ਕਦੇ ਉਹਦੇ ਡੈਡੀ ਨੂੰ ਅਸੀਂ ਜਿੱਤਣ ਨਹੀਂ ਸੀ ਦਿੱਤਾ ਪਿੰਡ 'ਚ, ਬਹੁਤ ਘੱਟ ਜਿੱਤਾ। ਪਰ ਗੱਲ ਇਹ ਆ, ਇਹਨਾਂ ਨੇ ਉਹ ਪਿੰਡ ਨੂੰ 3 ਵਾਰੀ ਮੈਂ ਸੁਣਿਆ ਮਿੰਟੂ ਭਾਜੀ ਨੂੰ, ਉਹ ਪਿੰਡ ਦਾ ਨਾਂ ਆ ਸੂੰਡ, ਨਾ ਕਿ ਸੁੰਡ। ਮੇਰਾ ਪਿੰਡ ਮਕਸੂਦਪੁਰ ਆ, 2 ਪਿੰਡਾਂ ਦੀ ਕੰਧ ਸਾਂਝੀ ਆ। ਇਹੋ ਜਿਹੇ ਸੁਲਝੇ ਪੱਤਰਕਾਰ ਦੇ ਕੋਲੋਂ ਇਹੋ ਜਿਹੀ ਤਵੱਕੋ ਰੱਖਣੀ ਬੜੀ ਸ਼ੋਭਾ ਨਹੀਂ ਦਿੰਦੀ ਇਹਨਾਂ ਨੂੰ। ਮੈਨੂੰ ਬੜਾ ਦੁੱਖ ਲੱਗਾ। ਮੈਂ ਸੁਣਦਾ ਹਰ ਵਾਰੀ ਇਹਨਾਂ ਦਾ ਪ੍ਰੋਗਰਾਮ। ਜੇ ਇਹਨਾਂ ਨੂੰ ਨਹੀਂ ਸੀ ਪਤਾ ਤੇ ਇਹ ਗਾਹਾਂ ਵਾਸਤੇ ਉਹ ਪਿੰਡ ਦਾ ਨਾਂ ਜਾਂ ਉਹ ਚੰਗੀ ਤਰ੍ਹਾਂ ਕਰਨ। ਜੇ ਇਹਨਾਂ ਨੂੰ ਨਹੀਂ ਪਤਾ ਸੀ ਫਿਰ ਕੋਈ ਗੱਲ, ਪਰ ਜੇ ਪਤਾ ਸੀ ਮਜ਼ਾਕੀਆ ਤੌਰ ਤੇ ਕੀਤਾ ਫਿਰ ਵੀ ਮਾੜੀ ਗੱਲ ਆ। ਉਹ ਕਾਂਗਰਸ ਦਾ ਬੰਦਾ ਆ, ਪਿੰਡ ਸੂੰਡ ਆ। ਨਹੀਂ ਬੰਦਾ ਉਹ ਇੰਨਾ ਇਮਾਨਦਾਰ ਆ। ਮਾਫ ਕਰਨਾ ਜੀ। ਜੀ ਜੀ ਮਿੰਟੂ ਜੀ, ਮਾਫ ਕਰਨਾ ਜੀ, ਮਾਫ ਕਰਨਾ। ਮੈਂ ਕਿਤੇ ਮੇਰੇ ਬੋਲਣ ਦੇ ਵਿੱਚ ਤੇ ਭਾਵੇਂ ਕੋਈ ਹੋ ਗਿਆ, ਕਈ ਵਾਰ ਸ਼ਬਦ ਜਿਹੜਾ ਨਾ ਮੂੰਹ ਨਹੀਂ ਚੜਿਆ ਹੁੰਦਾ, ਅਸੀਂ ਪਹਿਲੀ ਵਾਰੀ ਬੋਲ ਰਹੇ ਹੁੰਦੇ ਹਾਂ ਤਾਂ ਉਹ ਸਾਡੀ ਧੁਨੀ ਦੇ ਵਿੱਚ ਫਰਕ ਪੈ ਜਾਂਦਾ, ਜਿਹੜਾ ਤੁਹਾਨੂੰ ਸੁਣਨ ਦੇ ਵਿੱਚ ਹੋਰੋਂ ਲੱਗਾ ਹੋਏਗਾ। ਉਹਦਾ ਨਾਂ ਸੂੰਢ ਆ, ਮੈਨੂੰ ਪਤਾ ਆ ਸੂੰਢ ਹੀ ਉਹਦਾ ਤਰਲੋਚਨ ਸਿੰਘ ਸੂੰਢ ਆ। ਪਰ ਮਾਫ ਕਰਨਾ ਜੇ ਤੁਹਾਨੂੰ ਸੁਣਨ ਦੇ ਵਿੱਚ ਕਿਤੇ ਲੱਗਿਆ, ਕਿਉਂਕਿ ਕਈ ਵਾਰ ਜਿਹੜੇ ਸ਼ਬਦ ਅਸੀਂ ਪਹਿਲੀ ਵਾਰੀ ਵਰਤਦੇ ਹਾਂ ਸੂੰਢ, ਕਿਉਂਕਿ ਅਸੀਂ ਅੱਜ ਤੱਕ ਸਾਡੇ ਇਲਾਕੇ ਦੇ ਵਿੱਚ ਨਾ ਤੇ ਪਿੰਡ ਦਾ ਨਾਂ ਸੁਣਿਆ ਸੀ, ਨਾ ਕਿਸੇ ਕਾਸਟ ਦਾ ਨਾਂ ਸੁਣਿਆ ਸੀ, ਨਾ ਹੀ ਇੱਧਰ ਕਦੇ ਇਹ ਸ਼ਬਦ ਬੋਲਿਆ ਜਾਂਦਾ। ਤੇ ਜੇ ਕਿਤੇ ਬੋਲਣ 'ਚ ਕੋਈ ਅੜਚਨ ਆਈ ਹੋਵੇ ਤੇ ਉਹ ਤੁਸੀਂ ਉਹਦੇ ਲਈ ਮੈਂ ਮਾਫੀ ਮੰਗ ਲੈਣਾ ਤੇ ਗਲਤ ਮੈਂ ਖਿਆਲ ਰੱਖੂੰਗਾ। ਜਾਣ ਬੁੱਝ ਕੇ ਮੈਂ ਇਹੋ ਜਿਹੀ ਗੁਸਤਾਖੀ ਕਰਾਂ, ਨਾ ਮੇਰੀ ਹੈਸੀਅਤ ਹੈ ਤੇ ਨਾ ਮੇਰੀ ਫਿਤਰਤ ਹੈ। ਜੀ ਜੀ। ਅਗਲੇ ਕਾਲਰ ਭੁਪਿੰਦਰ ਗਿੱਲ ਜੀ। ਜੀ ਆਇਆਂ ਨੂੰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਰਾਜਕਰਮਵੀਰ ਸਿੰਘ ਤੇ ਮਿੰਟੂ ਗੁਰੂ ਸਗਰੀਆ ਜੀ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਇੱਕ ਤਾਂ ਮੇਰਾ ਹੈਗਾ ਜੀ, ਮੈਂ ਪੁੱਛਣਾ ਮੈਂ ਮਹਿਲ ਕਲਾਂ ਦੇ ਉੱਥੇ ਦੇ ਜਿਹੜੇ ਤੇੜੇ ਦਾ ਤੇ ਉੱਥੋਂ ਦੀ ਕੀ ਪੋਜੀਸ਼ਨ ਹੈਗੀ ਆ ਪਾਰਟੀਆਂ ਦੀ। ਤੇ ਬਾਕੀ ਦੂਜਾ ਇੱਕ ਗੱਲ ਹੈਗੀ ਆ ਭਗਵੰਤ ਮਾਨ ਬਾਰੇ। ਇਹ 4 MP ਜਿਹੜੇ ਅਸੀਂ ਭੇਜੇ ਸੀਗੇ ਜਿਤਾ ਕੇ ਸਾਡੇ ਪੰਜਾਬ ਦੇ ਲੋਕਾਂ ਨੇ ਆਮ ਪਾਰਟੀ ਨੂੰ ਜਿਤਾਇਆ ਸੀ, ਨਾ ਕਿ ਇੰਡੀਵਿਜੂਅਲ ਨੂੰ ਬੰਦਿਆਂ ਨੂੰ ਜਿਤਾਇਆ ਸੀਗਾ। ਕੋ ਭਗਵੰਤ ਮਾਨ ਸੀ ਜਿਹੜਾ ਉੱਥੇ ਜਾ ਕੇ ਬੋਲਦਾ ਰਿਹਾ ਪਾਰਲੀਮੈਂਟ 'ਚ, ਤੇ ਬਾਕੀ ਜਿੰਨੇ ਸੀਗੇ ਉਹ ਬਹੁਤ ਮੂੰਹ 'ਚ ਘੁੰਗੜੀਆਂ ਪਾ ਕੇ ਬੈਠੇ ਰਹੇ ਨੇ, ਉੱਥੇ ਕਦੇ ਬੋਲੇ ਨਹੀਂ। ਇਹ ਇਸੇ ਲਈ ਆਏ ਸੀ ਵੀ ਇਹ ਸਾਡਾ ਪੰਜਾਬ ਦਾ ਕੋਈ ਵਿਸ਼ਾ ਉੱਥੇ ਕੋਈ ਰੱਖਣ, ਇਸੇ ਲਈ ਭੇਜੇ ਸੀ ਪੰਜਾਬ ਦੇ ਲੋਕਾਂ ਨੇ। ਇਹਨਾਂ ਨੂੰ ਜਾ ਕੇ ਚੁੱਪ ਕਰਕੇ ਬੈਠਣ ਲਈ ਵੀ ਭੇਜੇ ਸੀਗੇ, ਜਿਹੜੇ ਲੋਕਾਂ ਦੀਆਂ ਵੋਟਾਂ ਲੈ ਕੇ ਪਾਰਟੀ ਦੇ ਨਾਂ ਤੇ ਅੱਜ ਵੀ ਬੈਨੀਫਿਟ ਲਈ ਜਾਂਦੇ ਨੇ, ਚਾਹੇ ਪਾਰਟੀ ਦੇ ਖਿਲਾਫ ਹੋਏ ਬੈਠੇ ਨੇ। ਉਹਨਾਂ ਨੂੰ ਜੇ ਮਾੜੀ ਮੋਟੀ ਸ਼ਰਮ ਹੈਗੀ ਆ ਤਾਂ ਉਹ ਪਾਰਟੀ ਨੂੰ ਅਸਤੀਫਾ ਦੇਣ ਲਿਖ ਕੇ। ਉਹ ਪਾਰਟੀ ਦੇ ਨਾਂ ਤੇ ਜਿੱਤੇ ਸੀ, ਨਾ ਕਿ ਆਪਦੇ ਨਾਂ ਤੇ ਜਿੱਤੇ ਸੀ। ਤੇ ਇਹ ਮੇਰਾ ਬਸ ਕੁਐਸਚਨ ਹੈ ਜੀ। ਥੈਂਕ ਯੂ ਜੀ। ਜੀ ਥੋੜੇ ਜਿਹੇ ਜ਼ਿਆਦਾ ਗੁੱਸੇ 'ਚ ਨੇ ਸਰਦਾਰ ਸਾਹਿਬ, ਗੁੱਸਾ ਨਾ ਕਰਿਆ ਕਰੋ, ਇੰਨਾ ਜ਼ਿਆਦਾ ਤਲਖ ਨਾ ਹੋਇਆ ਕਰੋ, ਕੋਈ ਗੱਲ ਨਹੀਂ, ਸਿਆਸਤ ਆ। ਬਾਕੀ ਜਿਹੜੀ ਗੱਲ ਆ ਕਿ ਉੱਥੇ ਦੇਖੋ ਡਾਕਟਰ ਧਰਮਵੀਰ ਗਾਂਧੀ ਜੀ ਬੋਲਿਆ, ਉਹਦੇ ਬੋਲਣ ਨੂੰ ਨਜ਼ਰ ਅੰਦਾਜ਼ ਨਾ ਕਰੋ। ਠੀਕ ਆ, ਜੋ ਉਹਨਾਂ ਦਾ ਡਿਸਪਿਊਟ ਆ ਉਹਨੂੰ ਤੁਸੀਂ ਕਿਸੇ ਤਰੀਕੇ ਨਾਲ ਲੈ ਸਕਦੇ ਹੋ, ਚਾਹੇ ਉਹਨਾਂ ਚੰਗਾ ਨਹੀਂ ਕੀਤਾ ਚਾਹੇ ਉਹਨੇ ਚੰਗਾ ਨਹੀਂ ਕੀਤਾ, ਪਰ ਜੋ ਉਹਦਾ ਬੋਲਿਆ ਉਹਦੇ 'ਚ ਆਪਾਂ ਪਾਣੀ ਨਹੀਂ ਫੇਰ ਸਕਦੇ। ਡਾਕਟਰ ਧਰਮਵੀਰ ਗਾਂਧੀ ਵੀ ਉੱਥੇ ਬਹੁਤ ਅਹਿਮ ਮੁੱਦਿਆਂ ਤੇ ਬੋਲਿਆ। ਉਹਨੇ ਤੇ ਖਾਲਿਸਤਾਨ ਵਾਲਾ ਮੁੱਦਾ ਵੀ ਉੱਥੇ ਜਾ ਕੇ ਛੋਹ ਲਿਆ ਸੀ। ਖਾਲਿਸਤਾਨ ਤੇ ਵੀ ਚਰਚਾ ਹੋਣੀ ਚਾਹੀਦੀ। ਉਹਨੇ ਤੇ ਆਨੰਦ ਮੈਰਿਜ ਐਕਟ ਦਾ ਵੀ ਜਾ ਕੇ ਜਿਹਦੇ ਤੇ ਅੱਜ ਤੱਕ ਨਹੀਂ ਕੋਈ ਬੋਲਿਆ, ਉਹਨੇ ਤੇ ਜਾ ਕੇ ਉਹ ਵੀ ਕਰ ਲਿਆ ਸੀ। ਉਹ ਤੇ ਜਾ ਕੇ ਪਾਣੀਆਂ ਦੇ ਮੁੱਦੇ ਤੇ ਧਰਨਾ ਲਾ ਕੇ ਵੀ ਬਹਿ ਗਿਆ ਸੀ ਇਕੱਲਾ ਜਾਣੇ। ਸੋ ਉਹ ਠੀਕ ਆ ਕਿ ਚਲੋ ਉਹਨਾਂ ਦਾ ਡਿਸਪਿਊਟ ਜਿਵੇਂ ਮਰਜ਼ੀ ਆ, ਪਰ ਉਹਨਾਂ ਆਪਦਾ ਕੰਮ ਕੀਤਾ। ਭਗਵੰਤ ਮਾਨ ਨੇ ਜਿਹੜਾ ਉਹਨੇ ਆਪਦਾ ਕੰਮ ਕੀਤਾ। ਪਰ ਜਿਹੜੇ 2 ਬਾਕੀ ਤੁਸੀਂ ਕਹੇ ਆ ਉਹਨਾਂ ਦਾ ਅਸੀਂ ਵੀ ਮੰਨ ਸਕਦੇ ਹਾਂ ਕਿ ਭਾਈ ਉਹ ਮੈਂਬਰ ਪਾਰਲੀਮੈਂਟ ਹੈ ਜਿਹੜੇ ਉਹ ਸੁੱਚੇ ਮੂੰਹ ਵਾਲੇ ਆ। ਤੇ ਉਹਨਾਂ ਵਿੱਚੋਂ ਇੱਕ ਤੇ ਸਿੱਧੇ ਰੂਪ ਜੀ ਕਹਿ ਲਓ ਕਿ ਉਹ ਤੇ ਹੁਣ ਆਮ ਆਦਮੀ ਪਾਰਟੀ 'ਚ ਗਿਣੋ ਹੀ ਨਾ। ਖਾਲਸਾ ਸਾਹਿਬ ਤੇ ਸਾਧੂ ਸਿੰਘ ਹੋਰੀ ਵੀ ਮੇਰੇ ਖਿਆਲ ਦੇ ਨਾਲ ਪਰੇ ਪਰੇ ਰਹਿੰਦੇ ਆ। ਜਦੋਂ ਪੁੱਛੋ ਤਾਂ ਕਹਿ ਦਿੰਦੇ ਆ ਕਿ ਮੈਨੂੰ ਡੇਂਗੂ ਹੋਇਆ
ਫਿਰ ਹਫ਼ਤੇ ਨੂੰ ਪੁੱਛ ਲਓ ਤੇ ਕਹਿੰਦੇ ਮਲੇਰੀਆ ਹੋਇਆ, ਮੈਂ ਤਾਂ ਨਹੀਂ ਪ੍ਰਚਾਰ ਚ ਆਉਂਦਾ, ਪਰ ਹੋਇਆ ਮੈਨੂੰ ਲੱਗਦਾ ਉਹਨਾਂ ਨੂੰ ਕੁਛ ਹੋ ਰਹੀ ਹੈ। ਜੀ ਜੀ ਜੀ। ਹਾਂ, ਜਿਹੜੀ ਗੱਲ ਜਿਹੜੀ ਮਹਿਲ ਕਲਾਂ ਵਾਲੀ ਮੈਂ ਦੱਸ ਦੇਵਾਂ, ਮਹਿਲ ਕਲਾਂ ਵਾਲੀ ਪੁੱਛੀ ਸੀ, ਮਾਫ਼ ਕਰਨਾ, ਇੱਥੇ ਜੀ ਮੁਕਾਬਲਾ ਬੜਾ ਸਖਤ ਹੈ। ਇੱਥੇ ਮੇਰੇ ਖਿਆਲ ਦੇ ਨਾਲ ਇੱਕ ਤੇ ਅਜੀਤ ਸਿੰਘ ਸ਼ਾਂਤ ਹੋਰੀ ਖੜੇ ਆ, ਦੂਜੇ ਪਾਸਿਓਂ ਬੀਬੀ ਹਰਚੰਦ ਕੌਰ ਘਨੌਰੀ ਆ, ਤੀਜੇ ਪਾਸਿਓਂ ਸਾਡਾ ਇੱਕ ਪੱਤਰਕਾਰ ਸਾਥੀ ਸੀਗਾ ਸਮੇਂ ਦਾ ਕੁਲਵੰਤ ਸਿੰਘ ਪੰਡੋਰੀ, ਗੋਬਿੰਦ ਸਿੰਘ ਕਾਂਝਲਾ। ਦੇਖੋ ਇੱਥੇ ਕਾਂਝਲਾ ਦੇ ਖਤਮ ਦੇ ਨਾਲ ਨਾ ਸਥਿਤੀ ਅਕਾਲੀਆਂ ਦੀ ਕਮਜ਼ੋਰ ਹੋਈ ਹੈ। ਗੋਬਿੰਦ ਸਿੰਘ ਕਾਂਝਲਾ ਬਾਗੀ ਹੈ ਤੇ ਚੰਗਾ ਆਧਾਰ ਆ, ਇਸ ਕਰਕੇ ਕੁਲਵੰਤ ਪੰਡੋਰੀ ਹੈ ਨਾ ਜਿਹੜਾ, ਉਹਦੀ ਸਥਿਤੀ ਹਾਲ ਦੀ ਘੜੀ ਮਹਿਲ ਕਲਾਂ ਦੇ ਵਿੱਚ ਮਜ਼ਬੂਤ ਆ, ਬੰਦਾ ਸਧਾਰਨ ਆ, ਬੰਦਾ ਸਿੱਧਰਾ ਸਾਫ਼ ਸੁਥਰਾ, ਔਰ ਬੀਬੀ ਹਰਚੰਦ ਕੌਰ ਘਨੌਰੀ ਹੈ ਜਿਹੜੀ, ਉਹ ਠੀਕ ਹੈ ਮੁਕਾਬਲੇ 'ਚ ਹੈਗੇ ਨੇ ਸਾਰੇ, ਚੌਕੋਨਾ ਮੁਕਾਬਲਾ, ਪਰ ਇਸ ਮੁਕਾਬਲੇ ਦੇ ਵਿੱਚ ਪੰਡੋਰੀ ਹਾਲੇ ਤੱਕ ਜਿਹੜਾ ਉਹ ਸਿਰ ਤੇ ਪੰਡ ਭਾਰੀ ਰੱਖਦਾ ਜਾਂਦਾ। ਜੀ ਜੀ ਜੀ। ਤੇ ਮਿੰਟੂ ਜੀ ਇੱਥੇ ਆਪਾਂ ਇੱਕ ਛੋਟੀ ਜਿਹੀ ਹੁਣ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਤੇ ਸਰੋਤਿਓ ਇੱਦਾਂ ਹੀ ਤੁਸੀਂ ਪੰਜਾਬੀ ਰੇਡੀਓ USA ਨਾਲ ਜੁੜੇ ਰਹੋ, ਪ੍ਰੋਗਰਾਮ ਪੰਜਾਬ ਚੋਣ ਦੰਗਲ ਤੇ ਖਬਰ ਤੇ ਨਜ਼ਰ ਜਿਹੜਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ ਪ੍ਰੋਗਰਾਮ ਪੰਜਾਬ ਚੋਣ ਦੰਗਲ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਤੁਹਾਡਾ ਇੱਕ ਵਾਰੀ ਫਿਰ। ਜੀ ਸ਼ੁਕਰੀਆ ਜੀ। ਜੀ ਤੇ ਬਿਲਕੁਲ ਸਰੋਤਿਓ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ ਸਵਾਲ ਜਵਾਬ ਕਰਨ ਦੇ ਲਈ। ਕੁਲਵਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਨੇ, ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰਾ ਕੁਐਸਚਨ ਇੱਕੋ ਹੀ ਆ, ਜਿਹੜਾ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਕੀ ਹੋਇਆ? ਕੁਝ ਪਤਾ ਲੱਗਾ ਕਿ ਉਹ ਵਾਸਤੇ ਜੀ ਗਈ ਆ? ਜੀ ਜੀ। ਤੁਹਾਡੇ ਸਵਾਲ ਦੇ ਅੰਤਲੇ ਫਿਕਰੇ ਦੇ ਵਿੱਚ ਹੀ ਜਵਾਬ ਆ ਕਿ ਠੰਡੇ ਪਾਸੇ ਜੀ ਗਈ ਆ। ਦੇਖੋ ਰਿਪੋਰਟ ਜਿੱਦਣ ਉਹ ਪੇਸ਼ ਕਰਨੀ ਸੀ ਜੋਰਾ ਸਿੰਘ ਨੇ, ਤੁਹਾਨੂੰ ਯਾਦ ਹੋਣਾ ਉਹ ਸੈਕਟਰੀਏਟ ਦੇ ਵਿੱਚ ਜਾ ਕੇ ਜਿਉਂ ਡਿੱਕਣ ਲੱਗਾ ਕਿ ਹੁਣ ਸ਼ਾਇਦ ਸੂਬੇ ਦਾ ਹੋਮ ਮਿਨਿਸਟਰ ਆਏਗਾ ਜਾਂ ਸੂਬੇ ਦਾ ਚੀਫ ਮਿਨਿਸਟਰ ਆਏਗਾ, ਇਹਨਾਂ ਤੋਂ ਚ ਉੱਥੇ ਗਿਆ ਹੀ ਕੋਈ ਨਹੀਂ। ਜਿਹਨੇ ਜਾ ਕੇ ਉਹ ਫਾਈਲ ਰਿਸੀਵ ਕੀਤੀ ਸੀ ਬਹੁਤ ਹੇਠਲੇ ਦਰਜੇ ਦਾ ਕਰਮਚਾਰੀ ਸੀਗਾ। ਜੋਰਾ ਸਿੰਘ ਦੇ ਮੁਕਾਬਲੇ ਜੇ ਲਾਈਏ ਤੇ ਸੈਕਟਰੀ ਪੱਧਰ ਦਾ ਮੁਲਾਜ਼ਮ ਸੀ, ਜਿਹਨੇ ਜਾ ਕੇ ਉਹ ਫਾਈਲ ਰਿਸੀਵ ਕੀਤੀ ਸੀ। ਸਾਡੇ ਵਰਗਿਆਂ ਨਾਲ ਉਦਣ ਹੀ ਪਤਾ ਲੱਗ ਗਿਆ ਸੀਗਾ ਕਿ ਇਸ ਰਿਪੋਰਟ ਦਾ ਕੀ ਬਣਨਾ। ਅਸੀਂ ਜਿੱਦਣ ਕਾਗਜ਼ ਭਰੇ ਆ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਮਲੋਟ ਉਦਣ ਸਵਾਲ ਕੀਤਾ ਸੀ ਪੱਤਰਕਾਰਾਂ ਨੇ ਕਿ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਕੀ ਬਣਿਆ। ਉਹ ਕਹਿੰਦੇ ਜੀ ਅਸੀਂ ਬਸ ਗਾਂਹ ਕਰ ਦਿੱਤੀ ਹੈ। ਮੈਨੂੰ ਲੱਗਦਾ ਗਾਂਹ ਉਹਨਾਂ ਨੇ, ਜਿਵੇਂ ਆਪਾਂ ਨੀ ਕਹਿੰਦੇ ਹੁੰਦੇ ਕਿ ਫਲਾਣਾ ਤੇ ਗਾਂਹ ਹੀ ਚਲਾ ਗਿਆ, ਗਾਂਹ ਨਿਕਲ ਗਿਆ, ਤੇ ਉਹ ਗਾਂਹ ਹੀ ਕਰ ਦਿੱਤੀ ਹੈ ਬਸ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਸੁਖਦੀਪ ਸਿੰਘ ਗਰਚਾ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ? ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਆ ਵੀ ਮੈਨੂੰ ਹਲਕਾ ਸਾਨੇਵਾਲ ਤੇ ਸਮਰਾਲੇ ਬਾਰੇ ਦੱਸਿਓ ਨਾ। ਸਾਨੇਵਾਲ ਤੇ ਸਮਰਾਲੇ ਬਾਰੇ, ਠੀਕ ਹੈ ਜੀ। ਥੈਂਕ ਯੂ ਜੀ। ਜੀ ਮਿੰਟੂ ਜੀ। ਮਿੰਟੂ ਜੀ। ਜੀ ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਆ ਰਹੀ ਹੈ ਜੀ। ਜੀ ਹਾਂਜੀ। ਮੈਂ ਕਿਹਾ ਮਾਫ਼ ਕਰਨਾ, ਮੇਰੇ ਕੋਲ ਕੋਈ ਇੱਥੋਂ ਦਾ ਪੱਕਾ ਮੇਰੇ ਕੋਲ ਕੋਈ ਨਾ ਤੇ ਕੋਈ ਤਰ੍ਹਾਂ ਦਾ ਇਨਪੁਟ ਆ, ਨਾ ਹੀ ਮੇਰੇ ਕੋਲ ਜ਼ਿਆਦੀ ਜਾਣਕਾਰੀ ਆ ਕਿ ਕਿਹੜੇ ਹਲਕੇ 'ਚ ਕੀ ਹੁੰਦਾ। ਉਹਦਾ ਕਾਰਨ ਹੈ, ਮੈਂ ਬੇਨਤੀ ਕਰ ਦੇਵਾਂ, ਮੈਨੂੰ ਮਾਫ਼ ਕਰਿਓ, ਕਿਉਂਕਿ ਮੈਂ ਅੱਗੇ ਅਰਜ਼ ਕੀਤਾ ਕਿ ਮੈਂ ਇੱਥੇ ਹੀ ਫਸਿਆ ਹੋਇਆ ਆਪਣੇ ਇਲਾਕੇ ਦੇ ਵਿੱਚ, ਪੱਕੇ ਤੌਰ ਤੇ ਬਾਹਰ ਅੰਦਰ ਨਹੀਂ ਜਾ ਹੁੰਦਾ। ਜੇ ਬੰਦਾ ਤੁਰੇ ਫਿਰੇ ਕਿਸੇ ਕੋਲ ਵਿਚਰੇ ਜਾ ਕੇ ਕਿਸੇ ਹਲਕੇ 'ਚ ਕੋਈ ਆਪਣੇ ਪੱਧਰ ਤੇ ਗੱਲਬਾਤ ਕਰੇ, ਫਿਰ ਤੇ ਠੋਸ ਜਾਣਕਾਰੀ ਹੁੰਦੀ ਹੈ। ਆਹ ਮੇਰੇ ਮਾਲਵੇ ਇਲਾਕੇ 'ਚ ਜਿੰਨਾ ਕੁ ਮੈਨੂੰ ਪਤਾ, ਨੇੜੇ ਆ 2-3 ਜ਼ਿਲ੍ਹੇ ਆ, ਬਠਿੰਡਾ, ਮਾਨਸਾ, ਬਰਨਾਲਾ ਜਾਂ ਸਾਡਾ ਫਰੀਦਕੋਟ, ਫਿਰੋਜ਼ਪੁਰ, ਮੁਕਤਸਰ, ਇੱਥੋਂ ਤੱਕ ਤੇ ਪਹੁੰਚ ਹੈਗੀ ਆ ਗੱਲਾਂ ਸੁਣਦੇ ਦਾ। ਬਾਕੀ ਮੈਨੂੰ ਬਹੁਤਾ ਦੂਰ ਤੱਕ ਨਹੀਂ ਪਤਾ ਕਿ ਇਹੋ ਜਿਹਾ ਮੁਕਾਬਲਾ ਕਿੱਥੇ ਆ। ਮਾਫ਼ ਕਰਿਓ, ਇਸ ਗੱਲੋਂ ਮੈਂ ਤੁਹਾਡੇ ਤੋਂ ਅਗਾਊਂ ਮਾਫ਼ੀ ਮੰਗ ਲੈਂਦਾ, ਕਿਉਂਕਿ ਮੇਰੀ ਆਦਤ ਇਹ ਆ ਕਿ ਮੈਂ ਕੋਈ ਵੀ ਇਹੋ ਜਿਹੀ ਗੱਲ ਨਹੀਂ ਕਰਕੇ ਰਾਜੀ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ। ਮੈਂ ਕੱਚੀ ਗੱਲ ਕਰ ਬਵਾਂ, ਉਹ ਮੈਨੂੰ ਵੀ ਦੇਣੀ ਆ ਜਾਵੇ, ਕਿਸੇ ਹੋਰ ਦਾ ਵੀ ਨੁਕਸਾਨ ਹੋ ਜਾਏ। ਇਸ ਕਰਕੇ ਹਾਂ, ਮੈਨੂੰ ਤੁਸੀਂ ਦੱਸ ਦਿਓ, ਅਗਲੀ ਵਾਰ ਜਦੋਂ ਮੈਂ ਆਊਂਗਾ
ਤੇ ਮੈਂ ਆਪਣੇ ਪੱਧਰ ਤੇ ਜਿੰਨੇ ਜੋਗਾ ਹੋਇਆ ਪਤਾ ਕਰ ਲੂੰਗਾ ਕਿ ਉੱਥੇ ਕਿਹੋ ਜਿਹਾ ਸਮੀਕਰਨ ਹੈ ਜਿਹੜਾ ਬਣਦਾ। ਜੀ ਠੀਕ ਹੈ ਜੀ। ਤੇ ਚਲੋ ਮਿੰਟੂ ਜੀ ਆਪਾਂ ਅਗਲੇ ਜਿਹੜੇ ਆ ਕਾਲਰ ਉਹਨਾਂ ਨਾਲ ਗੱਲ ਕਰਦੇ। ਕੁਲਬੀਰ ਸਿੰਘ ਜੀ ਜੁੜੇ ਨੇ। ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਕੁਲਦੀਪ ਸਿੰਘ ਹੈ ਜੀ ਐਕਚੁਅਲੀ। ਜੀ ਕੁਲਦੀਪ ਜੀ, ਕੀ ਸਵਾਲ ਹੈ ਜੀ? ਮੇਰਾ ਜੀ ਸਾਰਾ ਪਹਿਲਾਂ ਜੀ ਮਿੰਟੂ ਗੁਰਸਰੀਆ ਜੀ ਨੂੰ ਮੈਂ ਇਹਨਾਂ ਦੀ ਸਿਹਤ ਦੀ ਸ਼ੁਭ ਕਾਮਨਾ ਕਰਦਾ ਜੀ, ਠੀਕ ਜਲਦੀ ਹੋਣ ਤੇ ਸਾਡੇ ਵਿਚਾਰ ਸੁਣ ਸਕਣ ਜੀ। ਮੇਰਾ ਕੁਐਸਚਨ ਹੈ ਜੀ, ਬਾਦਲ ਸਾਹਿਬ ਨੇ 2007 ਦੇ ਲਗਭਗ ਜਦੋਂ ਰੋਪੜ ਵਿੱਚ ਹੋਇਆ ਸੀ ਉਦੋਂ 46,000 ਕਰੋੜ ਦੀ ਪ੍ਰਾਪਰਟੀ ਦੱਸੀ ਸੀ, ਅੱਜ ਉਹ 150 ਕਰੋੜ ਦੇ ਸਿਮਟ ਕਰਿਆ ਕਿ ਕੀ ਗੱਲ ਉਹਦੀ ਘੱਟ ਆ ਕਿ ਉਹ ਝੂਠ ਬੋਲਦੇ ਗਿਆਨੀ ਹੋ ਕੇ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਆ, ਸਭ ਕੁਛ ਰਹੇ ਆ, ਇਹ ਮੈਨੂੰ ਸਮਝ ਨਹੀਂ ਆ ਰਹੀ ਜੀ। ਜੀ ਮਿੰਟੂ ਜੀ। ਜੀ ਇਹ ਕੀ ਇਹਨਾਂ ਨੇ ਸਵਾਲ ਕੀਤਾ? ਆਈ ਥਿੰਕ ਪ੍ਰਾਪਰਟੀ ਦੇ ਵਿੱਚ ਖਾਸਾ ਵਾਧਾ ਜਿਹੜਾ ਸ਼ਾਇਦ ਹੋਇਆ ਹੈ, ਉਸ ਦੇ ਬਾਰੇ ਉਹ ਟਿੱਪਣੀ ਕਰ ਰਹੇ ਸੀ ਵੀ ਕਿ ਪਤਾ ਨਹੀਂ ਉਹ ਝੂਠ ਬੋਲ ਰਹੇ ਨੇ ਕਿ ਕਿਉਂ ਇਦਾਂ ਕਰ ਰਹੇ ਨੇ ਵੀ ਪਹਿਲਾਂ 46 ਕਰੋੜ ਸੀ ਤੇ ਹੁਣ 150 ਕਰੋੜ ਹੋ ਗਈ, ਜਾਂ ਪਤਾ ਨਹੀਂ 46 ਤੋਂ 1.5 ਕਰੋੜ। ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਆ ਜੀ। ਜੀ ਨਹੀਂ, ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਪ੍ਰਾਪਰਟੀ ਆ ਉਹ ਤੇ 14 ਕਰੋੜ ਆ ਇਸ ਸਮੇਂ। ਜੀ ਜੀ ਠੀਕ ਹੈ ਜੀ। ਜਿਹੜੀ ਪਿਛਲੇ ਇਲੈਕਸ਼ਨ 'ਚ 7 ਕਰੋੜ ਸੀ, 7 ਵੱਧ ਕੇ ਐਤਕੀ 14 ਕਰੋੜ 25 ਲੱਖ ਹੋਈ ਹੈ, ਲਗਭਗ ਦੁੱਗਣੀ ਵਧੀ ਆ। ਜਿਹੜੀ ਸੁਖਬੀਰ ਦੀ ਪ੍ਰਾਪਰਟੀ ਆ ਉਹ ਅੱਡ ਆ। ਜੀ ਜੀ ਜੀ। ਉਹ ਤੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਰਲਾ ਕੇ ਬਣਦੀ ਹੈ 1 ਅਰਬ 2 ਕਰੋੜ ਰੁਪਈਆ। ਇਹ ਚੱਲ ਤੇ ਅਚਲ ਜਾਇਦਾਦ ਕਦੀ ਜਿਹੜੀ ਉਹਨਾਂ ਨੇ ਡਿਕਲੇਅਰ ਕੀਤੀ ਆ, ਬਾਕੀ ਦਾ ਭਾਈ ਉਹ ਜਾਣੇ ਜਾਂ ਉਹ ਜਾਣੇ, ਇਹ ਡਿਕਲੇਅਰ ਕੀਤੀ ਹੈ। ਔਰ ਮੈਂ ਤਾਂ ਦੱਸ ਰਿਹਾ ਕਿਉਂਕਿ ਜਿਸ ਦਿਨ ਇਹਨਾਂ ਨੇ ਕਾਗਜ਼ ਫਾਈਲ ਕੀਤੇ ਸਨ ਜਦ ਦੀ ਭਰੀ ਸੀ, ਮੈਂ ਉਦੋਂ ਉਹ ਐਫੀਡੈਵਿਟ ਤੇ ਜਿਹੜਾ ਅੱਖੀਂ ਵੇਖਿਆ ਸੀ। ਜੀ ਠੀਕ ਹੈ ਜੀ। ਜੀ ਅਗਲੇ ਕਾਲਰ ਫਰਾਂਸ ਤੋਂ ਜੁੜੇ ਨੇ ਹਰਜੀਤ ਸਿੰਘ ਜੀ। ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਕਿਹਾ ਜੀ ਇੱਕ ਨਜ਼ਰ ਗੁਰਦਾਸਪੁਰ ਤੇ ਵੀ ਹੋ ਜਾਵੇ ਵੀ ਛੋਟੇਪੁਰ ਦਾ ਕਿੱਦਾਂ ਜੀ ਹੈਗਾ, ਉਹ ਸਪੇਰਾਂ 'ਚ ਜਾਂ ਪਾਕਿਸਤਾਨ ਟੱਪ ਗਿਆ ਲੰਘ ਗਿਆ? ਜੀ ਜੀ ਨਹੀਂ, ਕਾਹਨੂੰ ਪਾਕਿਸਤਾਨ ਤੇ ਲੰਘਾਉਣਾ ਬੰਦਾ, ਰੌਣਕ ਹੀ ਹੈ ਸਿਆਸਤ ਦੇ ਵਿੱਚ, ਰੌਣਕ ਲਾਈ ਹੈ। ਉਹ ਤੇ ਕਹਿੰਦਾ ਕਿ ਮੁੱਖ ਮੰਤਰੀ ਬਣਾਓ ਮੈਨੂੰ ਤੇ ਹੈਲੀਕਾਪਟਰ ਤੇ ਬਸ ਇੱਕ ਵਾਰੀ ਸਮਝ ਜਾਵਾਂਗੇ, ਉਸ ਤੋਂ ਬਾਅਦ ਹੈਲੀਕਾਪਟਰ ਨਹੀਂ ਯੂਜ਼ ਕਰਨਾ। ਤੇ ਉਹ ਨਹੀਂ, ਦੇਖੋ ਜਿਹੜਾ ਇਹ ਗੱਲ ਹੈ ਕਿ ਸੁੱਚਾ ਸਿੰਘ ਛੋਟੇਪੁਰ ਦਾ ਉੱਥੇ ਮੁਕਾਬਲਾ ਜਿਹੜਾ ਉਹ ਨਹੀਂ ਉੱਥੇ ਉਹਨਾਂ ਦੇ ਪਾ ਰਿਹਾ ਜੀ। ਤੋਂ ਸੀਟ ਮੇਰੇ ਖਿਆਲ ਦੇ ਨਾਲ ਆਪਦੀ ਵੀ ਬਚਣੀ। ਉੱਥੇ ਭਾੜਾ ਸਾਹਿਬ ਨੇ ਮੇਰੇ ਖਿਆਲ ਦੇ ਨਾਲ ਬਰਿੰਦਰ ਸਿੰਘ ਭਾੜਾ, ਉਹਨਾਂ ਦਾ ਜ਼ੋਰ ਵਾਵਾ ਸੁਣੀਦਾ ਜਿੱਥੋਂ ਤੱਕ ਮੇਰੇ ਖਿਆਲ ਦੇ ਨਾਲ ਇੱਕ ਬੱਬੇ ਹਾਲੀ ਹੈ ਮੁਕਾਬਲੇ ਦੇ ਵਿੱਚ। ਸੋ ਉਹ ਮੁਕਾਬਲੇ ਦੇ ਵਿੱਚ ਭਾੜਾ ਦੀ ਸਥਿਤੀ ਥੋੜੀ ਜਿਹੀ ਮਜ਼ਬੂਤ ਜਾਪਦੀ ਆ। ਸੁੱਚਾ ਸਿੰਘ ਛੋਟੇਪੁਰ ਆਪਦੀ ਉੱਥੇ ਹੋਣ ਦੀ ਦਰਸਾ ਜਾਵੇ, ਹੋਣ ਤੋਂ ਮਤਲਬ ਮੇਰਾ ਇਹ ਆ ਕਿ ਸਖਤ ਮੁਕਾਬਲਾ ਹੀ ਦੇ ਜਾਵੇ ਤੇ ਤਾਂ ਵੀ ਇੱਕ ਅਚੀਵਮੈਂਟ ਹੋਏਗੀ, ਤਾਂ ਵੀ ਇੱਕ ਪ੍ਰਾਪਤੀ ਹੋਏਗੀ। ਜੀ ਜੀ ਜੀ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ ਬਲਵੰਤ ਸਿੰਘ ਜੀ। ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਜੀ 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 ਹਾਂਜੀ ਬਲਵੰਤ ਜੀ ਪੁੱਛੋ ਜੀ ਸਵਾਲ। ਮੇਰੇ ਸੁਣਨੇ 'ਚ ਗੱਲ ਆਈ ਸੀ ਇੱਧਰ ਬਲਾਚੌਰ ਦੇ ਕੋਲੋਂ, ਤੇ ਹੋ ਸਕਦਾ ਇਹਨਾਂ ਨੂੰ ਪਤਾ ਵੀ ਹੋਵੇ ਵੀ ਕਹਿੰਦੇ ਵੀ ਬਾਦਲ 70 ਹਜ਼ਾਰ ਪਰਿਵਾਰ ਨੂੰ ਦੇ ਕੇ ਖਰੀਦ ਰਿਹਾ ਵੋਟਾਂ। 70 ਹਜ਼ਾਰ ਕਿਹੜੇ ਇਲਾਕੇ 'ਚ ਜੀ? ਬਲਾਚੌਰ ਕਹਿੰਦੇ ਨੇ ਜੀ। ਬਲਾਚੌਰ ਦੇ ਏਰੀਏ 'ਚ। ਨਹੀਂ, ਇਹ ਤੁਹਾਨੂੰ ਕਿਹਨੇ ਦੱਸਿਆ? ਏਦਾਂ ਹੀ ਪਤਾ ਲੱਗਿਆ ਜੀ, ਕਿਸੇ ਬੰਦੇ ਤੋਂ, ਕੋਈ ਬੰਦਾ ਆਇਆ ਸੀ ਉਧਰੋਂ ਏਦਾਂ ਗੱਲ। ਅੱਛਾ ਠੀਕ ਹੈ ਜੀ। ਜੀ ਦੇਖੋ ਸੁਣੀ ਸੁਣਾਈ ਗੱਲ ਤੇ ਯਕੀਨ ਨਾ ਕਰੋ, ਕੋਈ ਇਸ ਤਰ੍ਹਾਂ ਦੀ ਸਾਡੇ ਕੋਲ ਤੇ ਰਿਪੋਰਟ ਹੈ ਨਹੀਂ ਗੀ ਕਿ 70 ਹਜ਼ਾਰ 'ਚ ਇਸ ਤਰ੍ਹਾਂ ਵੋਟਾਂ ਦੀ ਖਰੀਦੋ ਫਰੋਖਤ ਹੁੰਦੀ ਹੋਵੇ। ਬੜੀ ਸਖਤਾਈ ਹੈ ਇੱਧਰ, ਤੇ ਤੁਹਾਡੇ ਕੋਲ ਤੇ ਸ਼ਾਇਦ ਖਬਰ ਪਹੁੰਚ ਗਈ ਹੋਣੀ ਹੈ ਕਿ ਇੱਥੇ ਤੇ NRI ਹੈ ਜਿਹੜੇ ਉਹ ਟੀ-ਸ਼ਰਟਾਂ ਪਾਉਣ ਦੇ ਦੋਸ਼ ਦੇ ਵਿੱਚ ਹੀ ਕੇਸ ਦੇ ਵਿੱਚ ਨਾਮਜ਼ਦ ਕਰ ਲਏ ਗਏ। ਤੋ ਇਹ ਬਹੁਤ ਜ਼ਿਆਦਾ ਸਖਤਾਈ ਹੈ ਇਸ ਵਾਰੀ। ਮੈਨੂੰ ਨਹੀਂ ਲੱਗਦਾ ਕਿ ਕੋਈ ਸ਼ਰੇਆਮ ਇਹੋ ਜਿਹੀ ਗਲਤੀ ਕਰੇਗਾ ਇੱਥੇ। ਤੇ ਇਹ ਆ ਕਿ ਅਕਾਲੀਆਂ ਦੇ ਜਿਹੜੇ ਕੱਟੜ ਵਿਰੋਧੀ ਹੈ ਉਹ ਹੁਣ ਅੱਖ ਚੱਕ ਪਾ ਕੇ ਨਹੀਂ, ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਗੱਲ ਕਰਦੇ ਕਿ ਹੁਣ ਸੁਣਾਓ, ਕਰਕੇ ਦਿਖਾਓ। ਇਹੀ ਤੇ ਦੇਣ ਆ ਦੂਜਿਆਂ ਦੇ, ਉਹਨਾਂ ਦੇ ਵਿਰੋਧੀਆਂ ਤੇ। ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਖੁੱਲੇ ਰੂਪ ਦੇ ਵਿੱਚ ਕੋਈ ਖਰੀਦੋ ਫਰੋਖਤ ਹੋਏਗੀ। ਹਾਂ, ਕੋਸ਼ਿਸ਼ ਜ਼ਰੂਰ ਹੋਏਗੀ। ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਐਤਕੀ, ਅੱਗੇ ਜਿਸ ਤਰ੍ਹਾਂ ਆਪਾਂ ਪਿੰਡਾਂ 'ਚ ਵਿਹਲੇ ਹੁੰਦੇ ਸਾਂ ਕਿ ਸ਼ਾਮ ਨੂੰ ਕਾਰ ਦੇ ਵਿੱਚ
ਡਿੱਗੀ ਦੇ ਅੰਦਰ ਮਾਲ ਪਿਆ ਹੁੰਦਾ ਸੀ ਤੇ ਵਿੱਚ ਕੋਈ ਧਾਰਮਿਕ ਗ੍ਰੰਥ ਵੀ ਰੱਖਿਆ ਹੁੰਦਾ ਸੀ, ਮਾਲ ਦੇ ਕੇ ਤੇ ਨਾਲ ਉਹਦੇ ਤੇ ਹੱਥ ਰਖਾ ਲਿਆ ਜਾਂਦਾ ਸੀ ਕਿ ਸਵੇਰੇ ਵੋਟ ਇਹਨੂੰ ਪਾਉਣੀ ਆ। ਐਤਕੀ ਉਹ ਵੀ ਕੰਮ ਨਹੀਂ ਚੱਲਣਾ, ਕਿਉਂਕਿ ਐਤਕੀ ਯੂਥ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਨਾਲ ਆ। ਜੇ ਕੋਈ ਪਿੰਡ ਦੇ ਵਿੱਚ ਇਸ ਤਰ੍ਹਾਂ ਕਰਦਾ ਆਇਆ ਉਹਦੇ ਨਾਲ ਬੁਰੀ ਹੋਏਗੀ। ਜੀ 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 ਬਿਲਕੁਲ। ਨਾਲੇ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਸ਼ਰੇਆਮ ਤਾਂ ਕੋਈ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਕਰੂਗਾ, ਵੀ ਜਿਹੜੀਆਂ ਰਿਪੋਰਟਾਂ ਜਿਹੜੀਆਂ ਸਾਰੇ ਸਾਹਮਣੇ ਆ ਜਾਣ, ਬਾਕੀ ਫੜੇ ਵੀ ਜਾਂਦੇ ਨੇ, ਐਸੀ ਕੋਈ ਗੱਲ ਨਹੀਂ। ਅਗਲੇ ਕਾਲਰ ਗੁਰਵਿੰਦਰ ਸਿੰਘ ਜੀ ਜੁੜੇ ਨੇ। ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਐਡਮਿੰਟਨ ਤੋਂ ਬੋਲਦਾ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮਿੰਟੂ ਭਾਈ ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਜੀ ਪੱਕੇ ਲਿਸਨਰ ਆ ਜੀ, 1.5 ਸਾਲ ਤੋਂ 8-9 ਜਾਣੇ ਇਸ ਵੇਲੇ ਸੁਣ ਰਹੇ ਆ ਜੀ ਰੇਡੀਓ ਤੁਹਾਡਾ। ਜੀ ਥੈਂਕ ਯੂ ਜੀ। ਤੇ ਵੀਰ ਜੀ ਮੇਰੇ 2-3 ਸਵਾਲ ਨੇ ਛੋਟੇ ਛੋਟੇ। ਜੀ ਜੀ ਹਾਂਜੀ। ਪਹਿਲਾ ਦਾ ਜੀ, ਮਾਲਵੇ ਤੇ ਮਾਝੇ ਦੇ ਅਕੋਰਡਿੰਗ ਦੁਆਬੇ ਦੇ ਵਿੱਚ ਆਮ ਆਦਮੀ ਦਾ ਪ੍ਰਚਾਰ ਜਿਹੜਾ ਹੈ ਜੀ ਉਹ ਬਿਲਕੁਲ ਘੱਟ ਆ, ਉਹਦਾ ਕੀ ਕਾਰਨ ਹੈ ਜੀ? ਭਗਵੰਤ ਮਾਨ ਬਿਲਕੁਲ ਵੀ ਦੁਆਬੇ ਦੇ ਵਿੱਚ ਨਹੀਂ ਆ ਰਿਹਾ ਜੀ, ਜਦ ਕਿ ਪੀਪੀ ਪਾਰਟੀ ਦੇ ਨਾਲ ਭਗਵੰਤ ਮਾਨ ਨੇ ਸ਼ੁਰੂਆਤ ਖਟਕੜ ਕਲਾਂ ਪਿੰਡ ਤੋਂ ਕੀਤੀ ਸੀ ਜੀ, ਮਨਪ੍ਰੀਤ ਬਾਦਲ ਦੇ ਨਾਲ ਰਲ ਕੇ, ਪਰ ਹੁਣ ਉਹਨਾਂ ਦਾ ਝੁਕਾਅ ਬਿਲਕੁਲ ਵੀ ਤਾਂ ਦੁਆਬੇ ਦੇ ਵਾਲੇ ਪਾਸੇ ਨਹੀਂ ਆ, ਉਹਦਾ ਰੀਜ਼ਨ ਦੱਸੋ ਜੀ। ਤੇ ਦੂਜਾ ਮੇਰਾ ਸਵਾਲ ਹੈ ਜੀ, ਮਜੀਠੇ ਵਾਲੀ ਹਲਕੇ ਦੇ ਵਿੱਚ ਜੀ ਲਾਲੀ ਮਜੀਠੀਆ ਤੇ ਬਿਕਰਮਜੀਤ ਸਿੰਘ ਮਜੀਠੀਏ ਦੇ ਬਰਾਬਰ ਹਿੰਮਤ ਸਿੰਘ ਸ਼ੇਰਗਿੱਲ ਦੀ ਕੀ ਪੋਜੀਸ਼ਨ ਹੈ ਜੀ? ਤੁਹਾਨੂੰ ਕੀ ਲੱਗਦਾ ਜੀ ਉਹ ਕੱਢਣਗੇ ਸੀਟ ਉੱਥੋਂ? ਇਹ ਮੇਰਾ ਦੂਜਾ ਸਵਾਲ ਹੈ ਜੀ। ਤੇ ਇੱਕ ਸਵਾਲ ਛੋਟਾ ਜਿਹਾ ਹੋਰ ਹੈ ਜੀ, ਕੱਲ ਦੀ ਖਬਰ ਆਈ ਹੈ ਜੀ ਕਿ ਆਦਮਪੁਰ ਇਲਾਕੇ ਦੇ ਵਿੱਚ ਅਕਾਲੀ ਦਲ ਮਾਨ ਦੇ ਜਿਹੜੇ ਬੰਦੇ ਨੇ ਜੀ, ਜੋ ਕਿ ਪਿਛਲੇ ਟਾਈਮਾਂ ਦੇ ਵਿੱਚ ਬੰਦਿਆਂ ਨੂੰ ਰਿਫਿਊਜੀ ਪੱਕਾ ਕਰਾਉਣ ਦੇ ਲਈ ਅਮਰੀਕਾ ਦੇ ਵਿੱਚ 1.5-2 ਲੱਖ ਰੁਪਏ ਦੀ ਪਰਚੀ ਕੱਟਦੇ ਰਹੇ ਨੇ, ਉਹਨਾਂ ਨੇ ਜਿਹੜੇ ਬੰਦੇ ਰਿਫਿਊਜੀ ਬੱਚੇ ਛੋਟੇ ਛੋਟੇ ਅਮਰੀਕਾ ਪਹੁੰਚੇ ਨੇ ਉਹਨਾਂ ਦੇ ਪਰਿਵਾਰ ਇਕੱਠੇ ਕਰਕੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਤੁਹਾਨੂੰ ਅਸੀਂ ਫ੍ਰੀ ਪਰਚੀਆਂ ਦੇਵਾਂਗੇ, ਸਾਨੂੰ ਵੋਟਾਂ ਪਾਓ ਜੀ। ਇਹਦੇ ਬਾਰੇ ਦੱਸੋ ਜੀ ਵਿਚਾਰਬਾਜੀ। ਆ ਮੇਰੇ ਸਵਾਲ। ਥੈਂਕ ਯੂ ਜੀ। ਜੀ 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 ਦੇਖੋ, ਆਦਮਪੁਰ ਵਾਲੀ ਜੇ ਕੋਈ ਇਸ ਤਰ੍ਹਾਂ ਦੀ ਗੱਲ ਤੁਸੀਂ ਸੁਣਦੇ ਹੋ, ਜਿਹਨੂੰ ਵੀ ਤੁਸੀਂ ਸਪੋਰਟ ਕਰਦੇ ਹੋ, ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਹੋ, ਜੇ ਇਸ ਤਰ੍ਹਾਂ ਦੀ ਤੁਸੀਂ ਗੱਲ ਸੁਣਦੇ ਹੋ ਤੇ ਠੋਸ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤੇ ਤੁਸੀਂ ਇਹਦੀ ਸੂਚਨਾ ਜਿਹੜੀ ਸ਼ਿਕਾਇਤ ਦੇ ਰੂਪ ਦੇ ਵਿੱਚ ਕਰੋ, ਕਿਉਂਕਿ ਹਰੇਕ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਅਧਿਕਾਰੀ ਬੈਠੇ ਆ। ਹੈਲਪਲਾਈਨਸ ਨੇ, ਤੁਸੀਂ ਗੂਗਲ ਤੇ ਸਰਚ ਕਰਕੇ ਹੈਲਪਲਾਈਨਸ ਦੇਖ ਸਕਦੇ ਹੋ, ਜਿਹਦੇ ਨਾਲ ਮਰਜ਼ੀ ਗੱਲ ਕਰੋ, ਨਾਲ ਦੀ ਨਾਲ ਜਿਹੜੀ ਕਾਰਵਾਈ ਹੁੰਦੀ ਹੈ। ਜੇਕਰ ਕਿਤੇ ਵੀ ਇਸ ਤਰ੍ਹਾਂ ਦੀ ਸੌਦੇਬਾਜ਼ੀ ਹੁੰਦੀ ਹੈ ਤਾਂ ਉਹ ਗਲਤ ਆ। ਸਾਰਿਆਂ ਨੂੰ ਸਾਨੂੰ ਵਿਰੋਧ ਕਰਨਾ ਚਾਹੀਦਾ, ਚਾਹੇ ਅਸੀਂ ਕਿਸੇ ਵੀ ਪਾਰਟੀ ਦੇ ਸਮਰਥਕ ਆ, ਉਹ ਫੌਰਨ ਤੌਰ ਤੇ ਤੁਸੀਂ ਇਹਦੀ ਸੂਚਨਾ ਦਿਓ ਜੇ ਤੁਹਾਡੇ ਕੋਲ ਕੋਈ ਠੋਸ ਇਨਫੋਰਮੇਸ਼ਨ ਹੈ। ਐਵੇਂ ਸੁਣੀ ਸੁਣਾਈ ਵਾਲੀ ਗੱਲ ਹੈ ਜਿਹੜੀ ਉਹ ਨਾ ਕਰਿਓ। ਦੂਜੀ ਗੱਲ ਹੈ ਜਿਹੜੀ ਭਗਵੰਤ ਮਾਨ ਦੇ ਪ੍ਰਚਾਰ ਦੀ, ਦੇਖੋ ਭਗਵੰਤ ਮਾਨ ਜਿਹੜਾ ਪ੍ਰਚਾਰ ਆਪਦੇ ਪੱਧਰ ਤੇ ਨਹੀਂ ਕਰਦਾ, ਉਹ ਕੰਪੇਨ ਕਮੇਟੀ ਦਾ ਜੇ ਕਹਿ ਲਈਏ ਕਿ ਉਹ ਮੁਖੀ ਜ਼ਰੂਰ ਆ, ਪਰ ਸਾਰਾ ਕੁਝ ਜਿਹੜੇ ਤੈਅ ਕਰਦੀ ਉਹਨਾਂ ਦੀ ਟੀਮ ਕਰਦੀ ਹੈ। ਉਤਰੀ ਟੀਮ ਕਰਦੀ ਹੈ ਕਿ ਕਿਹੜੇ ਇਲਾਕੇ 'ਚ ਕਿੱਥੇ ਰੈਲੀ ਕਰਨੀ ਹੈ। ਔਰ ਮੈਨੂੰ ਯਾਦ ਆ ਉਹਨੇ ਹੁਣੇ ਪਿੱਛੇ ਜੀ ਕੀਤੀ ਹੈ ਦੁਆਬੇ ਦੇ ਵਿੱਚ 2-3 ਰੈਲੀਆਂ ਲਗਾਤਾਰ ਕੀਤੀਆਂ। ਇੱਕ ਤੇ ਮੇਰੇ ਖਿਆਲ ਦੇ ਨਾਲ ਸ਼ਾਹਕੋਟ ਕਰਕੇ ਗਿਆ, ਇੱਕ ਨਕੋਦਰ ਵੀ ਕੀਤੀ ਹੈ ਮੈਨੂੰ ਲੱਗਦਾ। ਇਸ ਤਰ੍ਹਾਂ ਕਈ ਰੈਲੀਆਂ ਵੀ ਕੀਤੀਆਂ। ਬਾਕੀ ਦੁਆਬੇ ਦੇ ਵਿੱਚ ਜੇ ਆਪਾਂ ਦੇਖੀਏ ਤੇ ਦੁਆਬੇ ਦੇ ਮੁਕਾਬਲੇ ਮਾਲਵੇ ਤੇ ਫੋਕਸ ਇਹਨਾਂ ਦਾ ਜ਼ਿਆਦਾ ਹੈ, ਕਿਉਂਕਿ ਉੱਥੋਂ ਇਹਨਾਂ ਨੂੰ ਝਾੜ ਜ਼ਿਆਦਾ ਮਿਲਣ ਦੀ ਉਮੀਦ ਹੈ। ਜਿੱਥੇ ਪਤਾ ਹੋਵੇ ਕਿ ਇੱਥੇ ਅਸੀਂ ਮਜ਼ਬੂਤ ਹਾਂ, ਇੱਥੋਂ ਅਸੀਂ ਨਤੀਜਾ ਜਿਹੜਾ ਉਹ ਚਮਤਕਾਰੀ ਲੈ ਸਕਦੇ ਆ, ਤੇ ਫਿਰ ਥੋੜਾ ਜਿਹਾ ਉਧਰ ਝੁਕਾਅ ਜ਼ਿਆਦਾ ਹੁੰਦਾ। ਵੈਸੇ ਭਗਵੰਤ ਮਾਨ ਆਪਣੇ ਪੱਧਰ ਤੇ ਤੈਅ ਨਹੀਂ ਕਰਦਾ ਕਿ ਉਹਨੇ ਕਿੱਧਰ ਜਾਣਾ, ਇਹ ਉਹਨਾਂ ਦਾ ਟੀਮ ਵਰਕ ਆ, ਉਹ ਉਹਨਾਂ ਦੀ ਟੀਮ ਦੀ ਰਣਨੀਤਿਕ ਇਹ ਸਾਰੀ ਗੱਲ ਹੁੰਦੀ ਆ ਕਿ ਕਿੱਥੇ ਰੈਲੀ ਰੱਖਣੀ ਹੈ, ਕਿਹੜੀ ਤਰੀਕ ਨੂੰ ਰੈਲੀ ਰੱਖਣੀ ਹੈ। ਔਰ ਦੂਜੇ ਜਿਹੜੇ ਦਿਨ ਪਏ ਆ ਮੇਰੇ ਖਿਆਲ ਦੇ ਨਾਲ ਤੁਹਾਡਾ ਇਹ ਵੀ ਲਾਂਭਾ ਸ਼ਾਇਦ ਉਹ ਲਾ ਦੇਣਗੇ, ਹੋਰ ਪ੍ਰਚਾਰ ਕਰਨਗੇ। ਬਾਕੀ ਜਿੱਥੋਂ ਤੱਕ ਮਜੀਠੇ ਹਲਕੇ ਦੀ ਗੱਲ ਆ, ਦੇਖੋ ਇਹ ਥੋੜਾ ਜਿਹਾ ਤੁਹਾਨੂੰ ਬਰਦਾਸ਼ਤ ਕਰਨਾ ਔਖਾ ਹੋਣਾ ਜੇ ਤੁਸੀਂ ਆਮ ਆਦਮੀ ਪਾਰਟੀ ਦੇ ਸਮਰਥਕ ਹੋ, ਤਾਂ ਉੱਥੇ ਇਸ ਸਮੇਂ ਸਿੱਧੇ ਰੂਪ 'ਚ ਟੱਕਰ ਆ ਮਜੀਠੀਆ ਦੀ। ਮਜੀਠੀਆ ਹੁਣ ਤੁਹਾਨੂੰ ਪਤਾ ਹੀ, ਇੱਕ ਵਿਕਰਮ ਤੇ ਦੂਜਾ ਲਾਲੀ। ਵੈਸੇ ਹੈ ਕਿੰਨੇ ਸ਼ੇਰਗਿੱਲ ਆ, ਜਿਤਨਾ ਇੱਕ ਸ਼ੇਰਗਿੱਲ ਨਹੀਂ ਹੈ, ਇਹ ਮਰਜ਼ੀ ਜਿੱਤ ਜਾਵੇ, ਪਰ ਇਸ ਸਮੇਂ ਫਸਵੀਂ ਟੱਕਰ ਦੇ ਵਿੱਚ ਲਾਲੀ ਮਜੀਠੀਆ ਤੇ ਵਿਕਰਮ ਮਜੀਠੀਆ। ਜੀ ਅਗਲੇ ਕਾਲਰ ਮਨਜੀਤ ਸਿੰਘ ਜੀ ਐਡਮਿੰਟਨ ਤੋਂ। ਜੀ ਆਇਆਂ ਜੀ, ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਲ ਇਹ ਹੈ ਕਿ ਹੁਣ ਤੱਕ ਬਾਦਲ ਰੌਲਾ ਪਾ ਰਿਹਾ ਸੀ ਵਿਕਾਸ ਦੀ ਤੇ ਫੂਕ ਨਿਕਲੀ ਹੈ ਜਿਹੜੀ ਪਿੰਡਾਂ 'ਚ ਗੱਲਬਾਤ ਹੋਈ ਹੈ, ਤੇ ਜਿਹੜੀ ਦੂਜਾ ਹੁਣ ਤੱਕ ਮਜੀਠੀਆ ਨੂੰ ਨਸ਼ਿਆਂ ਦੇ ਵਾਸਤੇ ਗਿਣਿਆ ਜਾ ਰਿਹਾ ਕਿ ਸਭ ਤੋਂ ਵੱਧ ਨਸ਼ਾ ਇਹਨੇ ਫੈਲਾਇਆ, ਉਹ ਨਸ਼ੇ ਦੀ ਹੁਣ ਕੋਈ ਗੱਲ ਨਹੀਂ ਹੋ ਰਹੀ। ਜਿਹੜੇ ਵੀ ਨੇ ਮੈਂ ਗੱਲਾਂ ਸੁਣ ਰਿਹਾ ਉਹਦੇ ਵਿੱਚ ਉਹਨੂੰ ਦਬਾਉਣ ਵਾਲਾ ਜਾਂ ਉਹਦੀ ਗੱਲ ਕਰਨ ਵਾਲਾ ਉਹ ਤਾਂ ਬੋਲਣ ਜੋਗਾ ਨਹੀਂ ਸੀ ਹੈਗਾ ਜਿੰਨਾ ਉਹਨੇ ਨਸ਼ਾ ਫੈਲਾਇਆ। ਤੇ ਤੀਜੀ ਗੱਲ ਜਿਹੜੀ ਹੈ, ਜਿਹੜੀ ਪਾਣੀਆਂ ਦਾ ਮਸਲਾ
ਉਹਨੂੰ ਕੋਈ ਚੁੱਕ ਹੀ ਨਹੀਂ ਰਿਹਾ, ਕੋਈ ਗੱਲ ਨਹੀਂ ਕਰ ਰਿਹਾ, ਉਹਦੇ ਤੇ ਕੋਈ ਬੇਸ ਹੈਗੀ ਕਿਸੇ ਦੀ ਵੋਟਿੰਗ ਦੀ ਕਿ ਨਹੀਂ? ਜੀ ਥੈਂਕ ਯੂ ਮਨਜੀਤ ਸਿੰਘ ਜੀ। 100 ਮੁੱਦਿਆਂ ਦੀ ਗੱਲ ਤੁਸੀਂ ਕੀਤੀ ਹੈ। ਇੱਕ ਮੁੱਦਾ ਜਿਹੜਾ ਉਹ ਹੋਣਾ ਚਾਹੀਦਾ ਪਾਣੀ ਇਸ ਸਮੇਂ, ਕਿਉਂਕਿ ਪਾਣੀ ਨਹੀਂ ਤੇ ਪੰਜਾਬ ਦੀ ਕਹਾਣੀ ਨਹੀਂ। ਮੈਂ ਤੇ ਇਹੀ ਕਹਾਂਗਾ ਕਿ ਪਾਣੀ ਨਹੀਂ ਪੰਜਾਬ ਦੀ ਕਹਾਣੀ ਨਹੀਂ। ਇਹਦਾ ਤੇ ਨਾ ਹੀ ਪੰਜ ਆਪ ਦੇ ਨਾਮ ਤੇ ਆ, ਪਾਣੀਆਂ ਦੇ 5 ਦਰਿਆਵਾਂ ਦੇ ਨਾਮ ਤੇ ਆ, ਤੇ ਪੰਜਾਂ ਚੋਂ ਢਾਬ ਰਹਿ ਗਿਆ। 5 ਦੀ ਜਗ੍ਹਾ ਪੰਜਾਬ ਦੀ ਜਗ੍ਹਾ ਤੇ ਢਾਬ ਆ, 2.5 ਦਰਿਆ ਹੋ ਗਏ। ਤੇ ਜੇ ਇਹਨਾਂ ਦਾ ਵੀ ਪਾਣੀ ਲੁੱਟਿਆ ਜਾਂਦਾ ਹੈ, ਪਾਣੀ ਦੂਜੇ ਪਾਸੇ ਕਿਤੇ ਚਲਿਆ ਜਾਂਦਾ, ਜਾਂ ਵੈਸੇ ਹੀ ਪਾਣੀ ਪਿੱਛੋਂ ਘੱਟ ਜਾਂਦਾ ਹੈ, ਬੰਦ ਹੋ ਜਾਂਦਾ, ਤੇ ਪੰਜਾਬ ਹੈ ਜਿਹੜਾ ਨਹੀਂ ਰਹਿਣਾ। ਪਰ ਤੁਸੀਂ ਜਿਹੜੀ ਗੱਲ ਕਹੀ ਹੈ, ਪਹਿਲੀਆਂ ਗੱਲਾਂ ਛੱਡ ਦਿਓ। ਮੇਰੇ ਖਿਆਲ ਦੇ ਭਖਵੀਂ ਬਹਿਸ ਹੈ ਜਿਹੜੀ ਉਹ ਇਸ ਮੁੱਦੇ ਤੇ ਹੋਣੀ ਚਾਹੀਦੀ ਕਿ ਪਾਣੀ ਦੇ ਮੁੱਦੇ ਤੇ ਕੌਣ ਕੀ ਕਰਦਾ ਪਿਆ। ਪਾਣੀ ਦੇ ਮੁੱਦੇ ਤੇ ਸਾਰੇ ਉਹ ਇੱਕੋ ਕੁਛ ਕਰੀ ਜਾਂਦੇ ਆ ਕਿ ਜੀ ਅਸੀਂ ਕਨੈਕਸ਼ਨ ਦੇ ਦਿਆਂਗੇ, ਕਹਿੰਦਾ ਜੀ ਕਨੈਕਸ਼ਨ ਐ ਦੇ ਦਿਆਂਗੇ। ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਜਿਵੇਂ ਤੁਸੀਂ ਆਏ ਹੋ ਸਾਡੇ ਕੋਲ, ਜਿਵੇਂ ਟੋਫੀਆਂ ਲੈਂਦੇ ਹੋ ਉਹਨੇ ਚਿਰ ਚ ਤੁਹਾਨੂੰ ਕਨੈਕਸ਼ਨ ਦੇ ਦਿਆਂਗੇ। 14 ਲੱਖ ਸਾਡੇ ਕੋਲ ਟਿਊਬਵੈਲ ਆ ਜੀ। ਇਸੇ ਤਰ੍ਹਾਂ ਕਨੈਕਸ਼ਨ ਦਿੰਦੇ ਰਹੇ। ਪਾਣੀਆਂ ਦਾ ਜਿਹੜਾ ਪੱਧਰ ਹੈ ਦਰਿਆਵਾਂ ਦੇ ਵਿੱਚ ਉਹ ਘਟਦਾ ਜਾ ਰਿਹਾ ਨਿਰੰਤਰ। ਖਪਤ ਸਾਡੀ ਹੈ ਜਿਹੜੀ ਘਰੇਲੂ ਉਹ ਵੱਧਦੀ ਜਾ ਰਹੀ ਹੈ, ਧਰਤੀ ਅਸੀਂ ਨਿਚੋੜਦੇ ਜਾ ਰਹੇ ਹਾਂ। ਮੇਰੇ ਖਿਆਲ ਦੇ ਨਾਲ ਬਹਿਸ ਸਾਨੂੰ ਪਾਣੀਆਂ ਦੇ ਮੁੱਦੇ ਤੇ ਕਰਨੀ ਚਾਹੀਦੀ ਹੈ। ਔਰ ਦੂਜੀ ਗੱਲ ਹੈ ਕਿ ਪੀਣ ਵਾਲਾ ਪਾਣੀ ਸਾਡੇ ਕੋਲ ਲੱਭਦਾ ਨਹੀਂ। ਜਿਹੜਾ ਪਾਣੀ ਸਾਡਾ ਅੰਮ੍ਰਿਤ ਸੀ ਉਹ ਪਾਣੀ ਸਾਡਾ ਅੱਜ ਤੇਜ਼ਾਬ ਬਣ ਗਿਆ, ਜ਼ਹਿਰ ਬਣ ਗਿਆ। ਮੈਂ ਇਹ ਮਾਫ਼ ਕਰਨਾ, ਮੈਂ ਬੜੇ ਉਹ ਕਹਿ ਰਿਹਾ ਦੂਸਰੇ ਲਹਿਜੇ ਦੇ ਨਾਲ ਕਿ ਅੱਗੇ ਲੋਕ ਜੰਗਲ ਪਾਣੀ ਜਾਂਦੇ ਸਨ ਤੇ ਲੀਟਰ 1.5 ਲੀਟਰ ਪਾਣੀ ਇੱਕ ਬੰਦੇ ਦਾ ਸਾਰਾ ਦਿਨ ਲੰਘਦਾ ਸੀ। ਅੱਜ ਤੁਸੀਂ ਦੇਖੋ ਫਲਸ਼ਾਂ ਦੇ ਵਿੱਚ ਕਿੰਨੇ ਵੱਡੇ ਪੱਧਰ ਤੇ ਪਾਣੀ ਦੀ ਖਪਤ ਹੁੰਦੀ ਹੈ, ਡੋਲਿਆ ਜਾਂਦਾ ਗਲੀਆਂ ਨਾਲਿਆਂ 'ਚ। ਇਹ ਇਸ ਪੱਧਰ ਤੇ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। ਮੇਰੇ ਖਿਆਲ ਦੇ ਨਾਲ ਸਾਰੇ ਮੁੱਦਿਆਂ ਦਾ ਮੁੱਦਾ ਪਾਣੀ ਮੁੱਦਾ ਜਿਹੜਾ ਮੇਨ ਹੋਣਾ ਚਾਹੀਦਾ। ਵੈਸੇ ਤੇ ਬਹੁਤ ਮੁੱਦੇ ਆ 47 'ਚ ਜਿਹੜੇ ਆ ਇੱਥੇ ਕੱਖ ਨੂੰ ਉਹ ਵੀ ਇੱਕ ਮੁੱਦਾ। 84 ਤੇ ਜਿਹੜੇ ਕਤਲੇਆਮ ਦੇ ਪੀੜ 'ਚ ਉਹ ਵੀ ਇੱਕ ਮੁੱਦਾ ਹੈ। ਪੱਠਿਆਂ ਦੇ ਟੱਕਾਂ 'ਚ ਚੁੱਕ ਕੇ ਮਾਰੇ ਗਏ ਜਿਹੜੇ ਉਹ ਵੀ ਮੁੱਦਾ ਹੈ। ਬੱਸਾਂ 'ਚੋਂ ਕੱਢ ਕੇ ਜਿਹੜੇ ਮਾਰੇ ਗਏ ਉਹ ਵੀ ਮੁੱਦਾ ਹੈ। ਚੰਡੀਗੜ੍ਹ ਜਿਹੜਾ ਖੋਇਆ ਗਿਆ ਉਹ ਵੀ ਮੁੱਦਾ ਹੈ। ਪੰਜਾਬੀ ਬੋਲਦੇ ਇਲਾਕੇ ਜਿਹੜੇ ਉਹ ਝਪਟੇ ਗਏ ਉਹ ਵੀ ਮੁੱਦਾ ਹੈ। ਮੁੱਦੇ ਬੜੇ ਆ। ਮੇਰੇ ਖਿਆਲ ਦੇ ਨਾਲ ਪਾਣੀ ਦਾ ਮੁੱਦਾ ਸਾਰੇ ਮੁੱਦਿਆਂ ਦਾ ਮੁੱਦਾ ਜੀ। ਬਲਜੀਤ ਸਿੰਘ ਜੀ ਆਇਆਂ ਨੂੰ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ? ਹਾਂਜੀ, ਦੋਨਾਂ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰਾ ਇੱਕ ਸਵਾਲ ਹੈ। ਪਹਿਲਾਂ ਵੀ ਬੰਦੇ ਆਪਣੇ ਭਗਵੰਤ ਮਾਨ ਦੇ ਨਾਂ ਤੇ ਸਵਾਲ ਚੱਕਦੇ ਆਏ ਆ, ਅੱਜ ਵੀ ਮੈਂ ਸੁਣਿਆ। ਇਹ ਸਵਾਲ ਮੈਂ ਉਹਨਾਂ ਨੂੰ ਵੀ ਕਰਦਾ, ਤੁਹਾਨੂੰ ਵੀ ਕਰਦਾ, ਜਵਾਬ ਦੇਣਾ ਥੋੜਾ ਔਖਾ ਹੋਊਗਾ ਇਸ ਟਾਈਮ। ਤਾਂ ਚਲੋ ਮਾਨ ਜੀ ਇੱਕ MP ਹੈਗੇ ਆ, ਹੋਰਾਂ ਪਾਰਟੀਆਂ ਦੇ ਵੀ MP ਆ, ਕਾਂਗਰਸ ਦੇ ਵੀ ਹੈਗੇ ਆ ਤੇ ਅਕਾਲੀ ਦਲ ਦੇ ਵੀ ਆ। ਮੰਨ ਲਓ ਅੱਜ ਆਪਾਂ ਮੰਨ ਲੈਂਦੇ ਵੀ ਅੱਜ ਸੁਖਬੀਰ ਬਾਦਲ ਤੇ ਕੈਪਟਨ ਸਾਹਿਬ ਤੇ ਮਾਨ ਸਾਹਿਬ ਮੰਨ ਲਓ ਤਿੰਨੋਂ CM ਆਪਣੇ ਸਾਹਮਣੇ ਬੈਠੇ ਆ। ਜੇ ਆਪਾਂ ਕਿਸੇ ਵੀ ਇੱਕ CM ਨੂੰ ਕੁਐਸਚਨ ਕਰਨਾ ਹੋਵੇ ਵੀ ਆਹ ਕੰਮ ਸੀ ਤੁਸੀਂ ਨਹੀਂ ਕੀਤਾ ਜਾਂ ਸਾਡਾ ਕੰਮ ਹੈ ਕਰੋ, ਮਤਲਬ ਕਿੰਤੂ ਪਰੰਤੂ ਕਰਨਾ ਹੋਵੇ, ਤੁਹਾਡੇ ਲਈ ਕਿਹੜੇ ਬੰਦੇ ਨੂੰ ਅਪਰੋਚ ਕਰਨਾ ਸੌਖਾ ਹੋਏਗਾ? ਚਾਹੇ ਐਜ਼ ਏ MP ਲਾ ਲਓ, ਚਾਹੇ ਐਜ਼ ਏ CM ਲਾ ਲਓ। ਇਹਦਾ ਜਵਾਬ ਦਿਓ ਪਲੀਜ਼। ਥੈਂਕ ਯੂ ਜੀ। ਕਿਹੜੇ ਇਹਨਾਂ ਦੇ ਨਾਮ ਲਏ? ਕੈਪਟਨ ਸੁਖਬੀਰ ਬਾਦਲ ਤੇ ਭਗਵੰਤ ਮਾਨ। ਦੇਖੋ ਅਪਰੋਚ ਕਰਨਾ ਤੇ ਜਦੋਂ ਮੁੱਖ ਮੰਤਰੀ ਕੋਈ ਬਣ ਗਿਆ ਫਿਰ ਤਿੰਨਾਂ ਨੂੰ ਹੀ ਔਖਾ ਹੈ ਜੀ। ਅਪਰੋਚ ਕਰਨਾ ਤੇ ਤਿੰਨਾਂ ਨੂੰ ਔਖਾ ਹੈ, ਸਵਾਲ ਕਰਨਾ ਵੀ ਤਿੰਨਾਂ ਨੂੰ ਔਖਾ ਹੈ ਜਦੋਂ ਮੁੱਖ ਮੰਤਰੀ ਬਣ ਜਾਂਦਾ। ਦੇਖੋ ਭਗਵੰਤ ਮਾਨ ਜਿਹੜਾ MP ਬਣਨ ਤੋਂ ਪਹਿਲਾਂ ਭਗਵੰਤ ਮਾਨ ਸੀਗਾ, ਉਸ ਤੋਂ ਬਾਅਦ ਮੈਂ ਇਹ ਨਹੀਂ ਕਹਿੰਦਾ ਕੋਈ ਬਦਲ ਗਿਆ, ਕਿਰਦਾਰ ਪੱਖੋਂ ਬਦਲ ਗਿਆ ਜਾਂ ਸੁਭਾਅ ਪੱਖੋਂ ਬਦਲ ਗਿਆ ਜਾਂ ਮਨ ਪੱਖੋਂ ਬਦਲ ਗਿਆ, ਜੋ ਉਹਦਾ ਰਜੇਵਾ ਹੈ ਉਹ ਬਦਲ ਗਿਆ। ਇੰਨੇ ਜ਼ਿਆਦਾ ਰਜੇਵੇਂ ਹੋ ਜਾਂਦੇ ਆ। ਆਮ ਬੰਦਿਆਂ ਦਾ ਲਾਂਭਾ ਰਹਿੰਦਾ ਕਿ ਭਗਵੰਤ ਕਦੇ ਸਾਡੇ ਨਾਲ ਘੰਟਿਆਂ ਬੱਧੀ ਗੱਲਾਂ ਕਰਦਾ ਹੁੰਦਾ ਸੀ, ਹੁਣ ਟੈਲੀਫੋਨ ਹੀ ਨਹੀਂ ਚੁੱਕਦਾ। ਜੇ ਚੁੱਕਦਾ ਤੇ ਉਹਦਾ PA ਚੁੱਕਦਾ ਤੇ ਉਹ ਕਹਿੰਦਾ ਕਿ ਇੰਨੇ ਵਜੇ ਕਰਿਓ, ਇੰਨੇ ਵਜੇ ਕਰਿਓ। ਸੋ ਇਹ ਹੈ ਕਿ ਸੁਖਾਲਾ ਕਿਸੇ ਲਈ ਨਹੀਂ ਹੋਣਾ, ਕਿਉਂਕਿ ਰਜੇਵੇਂ ਮੁੱਖ ਮੰਤਰੀ ਦੇ, ਜੇ ਤੁਸੀਂ ਕਹਿੰਦੇ ਹੋ ਨਾ ਮੁੱਖ ਮੰਤਰੀ ਦੇ ਤੌਰ ਤੇ ਹੈ ਤੇ ਕਲਪਨਾ ਵੈਸੇ, ਤੇ ਕਲਪਨਾ ਦੇ ਤੌਰ ਤੇ ਮੈਂ ਵੀ ਕਹਿ ਰਿਹਾ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਬਣ ਗਿਆ, ਚਾਹੇ ਕੈਪਟਨ ਬਣ ਗਿਆ, ਚਾਹੇ ਸੁਖਬੀਰ ਸਿੰਘ ਬਾਦਲ, ਸਾਡੇ ਲਈ ਜਿਹੜੀ ਅਪਰੋਚ ਹੈ ਉਹ ਔਖੀ ਹੈ। ਉਹ ਜਿਵੇਂ ਸੁਰਿੰਦਰ ਸ਼ਰਮਾ ਕਮੇਡੀਅਨ ਨਹੀਂ, ਉਹ ਕਹਿੰਦਾ ਹੁੰਦਾ ਸੀ, ਮਰ ਗਿਆ, ਬਹੁਤ ਤਕੜਾ ਕਮੇਡੀਅਨ ਸੀ ਭਾਰਤ ਦਾ। ਉਹ ਕਹਿੰਦਾ ਹੁੰਦਾ ਸੀ ਕਿ ਜਨਤਾ ਤੋਂ ਵਿਚਾਰੀ ਸੀਤਾ ਜੈਸੀ ਹੈ, ਜੇ ਰਾਮ ਆ ਗਿਆ ਉਹਨੇ ਬਨਵਾਸ ਦੇ ਦੇਣਾ, ਤੇ ਜੇ ਰਾਵਣ ਆ ਗਿਆ ਤੇ ਉਹਨੇ ਚੁੱਕ ਕੇ ਲੈ ਜਾਣਾ। ਇਹ ਤੇ ਵਿਚਾਰੀ ਸੀਤਾ ਵਰਗੀ ਹੈ। ਆਪਣਾ ਹਾਲ ਉਹਦੇ ਵਰਗਾ ਹੀ ਰਹਿਣਾ ਹੈ।
ਕਿ ਤਿੰਨਾਂ ਦੀ ਪਹੁੰਚ ਆਪਣੀ ਔਖੀ ਹੋਈ ਹੈ। ਜੀ ਜੀ, ਬਾਕੀ ਦੋਵਾਂ ਨੂੰ ਅਜਮਾ ਕੇ ਦੇਖਿਆ ਹੋਇਆ ਸਾਰਿਆਂ ਨੇ, ਤੀਜੇ ਦਾ ਜੇ ਬਾਕੀ MP ਦੇ ਰੂਪ ਦੇ ਵਿੱਚ ਨਜ਼ਾਰਾ ਦੇਖਿਆ ਆ। ਗੁਰਨਾਮ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕੀ ਸਵਾਲ ਹੈ ਜੀ? ਸਵਾਲ ਕੁਛ ਨਹੀਂ, ਦੋਵਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਆਪਾਂ ਸਵਾਲ ਤੇ ਵੀਰ ਜੀ ਬੜੇ ਕਰੀ ਜਾਂਦੇ ਆ, ਇਹ ਸਵਾਲ ਕਦੀ ਪਹਿਲਾਂ ਵੀ ਮਿੰਟੂ ਸਾਹਿਬ ਜੀ ਕਿਤੇ ਕੀਤੇ ਕਿ ਇਹਨਾਂ ਦੋ ਸਰਕਾਰਾਂ 60 ਸਾਲ 65 ਸਾਲ 70 ਸਾਲ ਹੋ ਗਏ ਆ, ਇਹਨਾਂ ਸਵਾਲ ਤੇ ਤੁਹਾਨੂੰ ਕਰੀ ਜਾਂਦੇ ਜਾਂ ਭਗਵੰਤ ਮਾਨ ਨੂੰ ਕਰੀ ਜਾਂਦੇ, ਕੇਜਰੀਵਾਲ ਨੂੰ ਕੀ ਕਰੇ? ਜਿਹੜੇ ਬੰਦੇ ਇੱਥੇ ਧੱਕੇ ਆ ਘਰੋਂ ਕੱਢ ਕੇ, ਸਾਡੇ ਵਰਗੇ ਸਭ ਇੱਥੇ ਕੱਢੇ ਭਾਜੀ ਸਾਹਿਬ ਕੱਢੇ ਆ ਘਰਾਂ ਚੋਂ, ਉਹ ਇੱਥੇ ਬਹਿ ਕੇ ਸਵਾਲ ਕਰਦੇ ਵੀ ਕੇਜਰੀਵਾਲ ਫਲਾਨਾ ਢੀਂਗੜਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਦੀ ਬਦੌਲਤ ਤੁਸੀਂ ਇੱਥੇ ਆ ਗਏ ਆ, ਇੱਥੋਂ ਹੁਣ ਕੋਈ ਗਾਂਹ ਜਾਣ ਦਾ ਰਸਤਾ ਬੰਦ, ਪਰ ਉਧਰੋਂ ਵੀ ਰਸਤਾ ਇਹ ਬੰਦ ਕਰਾ ਰਹੇ ਆ। ਇਸ ਵਾਰ ਕਮ ਸੇ ਕਮ ਆਮ ਆਦਮੀ ਪਾਰਟੀ ਜਿਤਾਉਣ। ਵੀਰ ਜੀ ਨਹੀਂ ਕੁਝ ਕਰਦੇ ਤੇ 5 ਸਾਲ 'ਚ ਕੋਈ ਔਖਾ ਨਹੀਂ ਹੋਗਾ। ਤੁਹਾਨੂੰ ਪਤਾ ਜੇ ਬਾਦਲ ਦਾ 25 ਸਾਲ ਵਾਲਾ ਪੱਟਿਆ ਜਾਊ ਨਾ ਤੇ 5 ਸਾਲ ਵਾਲਾ ਔਖਾ ਨਹੀਂ ਹੈਗਾ। ਬਾਕੀ ਰਹੀ ਗਈ ਗੱਲ ਭਗਵੰਤ ਮਾਨ ਦੀ, ਕਿਉਂ ਨਹੀਂ ਬਣਦੇ ਕਾਬਲ ਜੀ? ਮੈਂ ਟਰੱਕ ਚਲਾਉਣਾ, ਮੈਨੂੰ ਪੈਸੇ ਪੂਰੇ ਮਿਲਣੇ ਚਾਹੀਦੇ ਆ। ਇਹਦਾ ਹੱਕਦਾਰ ਕੌਣ ਆ? ਗੁਰਨਾਮ ਸਿੰਘ। ਤੇ ਜੇ ਭਗਵੰਤ ਮਾਨ ਦਿਨ ਰਾਤ ਧੱਕੇ ਖਾਣ ਡਿਆ, ਮਿਹਨਤ ਕਰਨ ਡਿਆ, ਗਲਾ ਉਹਦਾ ਬੁਰਾ ਹਾਲ ਆ, ਜਿੰਨੀਆਂ ਹੀ ਉਹਦੀ ਕਾਨਫਰੰਸ ਸੁਣ ਰਹੇ ਆ, ਕੀ ਉਹ ਮੁੱਖ ਮੰਤਰੀ ਕਿਉਂ ਨਹੀਂ ਬਣਦਾ ਉਹਦਾ ਜੀ? ਉਹਨੂੰ ਉਹਦੀ ਮਿਹਨਤ ਦਾ ਫਲ ਮਿਲਣਾ ਚਾਹੀਦਾ। ਜੇ ਲੋਕ ਦੇਣਾ ਚਾਹੁੰਦੇ ਤੇ ਦੇਣਗੇ ਜ਼ਰੂਰ ਜੀ। ਇੱਥੇ ਤੁਸੀਂ ਤੇ ਇੱਥੇ ਅਸੀਂ ਆ। ਬਾਕੀ ਰਹੀ ਗੱਲ ਕੈਪਟਨ ਸਾਹਿਬ ਦੀ, ਉਹਨਾਂ ਗੱਲਾਂ ਕਰਦਿਆਂ ਸਾਹ ਚੜਦਾ, ਬੁਰਾ ਹਾਲ ਹੈ। ਇੱਥੇ ਫਰਾਈ ਨੂੰ ਆਇਆ, ਮੈਂ ਆਪ ਅੱਖੀਂ ਵੇਖਿਆ, ਉਹ ਬੰਦੇ ਕੋ ਬੋਲ ਨਹੀਂ ਦਾ, ਉਹਨੂੰ ਬਣਾ ਕੇ ਕੀ ਕਰਨਾ ਅੱਗੇ ਜੀ? ਭਾਈ ਸਾਹਿਬ ਪਹਿਲਾਂ ਦੇਸ਼ ਦਾ ਧਿਆਨ ਵੀ ਰੱਖਣਾ ਬਹੁਤ ਜ਼ਰੂਰੀ ਹੈ ਰਾਜ ਕਰਨ ਜੀ। ਜੀ 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 ਬਿਲਕੁਲ। ਇਹ ਦੇਸ਼ ਤਾਂ ਚੱਲਣਾ, ਪੰਜਾਬ ਐਵੇਂ ਨਹੀਂ ਪਾਣੀ ਮਿਲ ਜਾਣਾ, ਇਹ ਕੈਪਟਨ ਸਾਹਿਬ ਦੇ ਆਸਰੇ ਨਹੀਂ ਮਿਲਣਾ ਤੇ ਨਾ ਹੀ ਮਿਲ ਸਕਦਾ। ਭਗਵੰਤ ਮਾਨ ਵੀ ਨਾ ਦੇਵੇ, ਪਰ ਪਤਾ ਤੇ ਲੱਗੇ ਇੱਕ ਵਾਰੀ ਇਹਨਾਂ ਰਾਜ ਤੇ ਕਲੀਅਰ ਹੋਵੇ ਮਾੜਾ ਮੋਟਾ, ਵੀ ਇਹਨਾਂ ਜਿਹੜਾ ਗੰਦ ਪਾਇਆ ਕਲੀਅਰ ਤੇ ਹੋਵੇ ਮਾੜਾ ਮੋਟਾ ਜਿਹਾ। ਥੈਂਕ ਯੂ ਗੁਰਨਾਮ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ ਜੀ। ਤੇ ਮਿੰਟੂ ਜੀ ਆਪਾਂ ਜਲਦੀ ਜਿਹੜੇ ਕੁਝ ਕੁ ਹੋਰ ਅਖੀਰਲੇ ਕਾਲਰ ਆਪਾਂ ਉਹਨਾਂ ਦੇ ਨਾਲ ਵੀ ਜਲਦੀ ਗੱਲ ਕਰ ਜੀ। ਗੁਰਬਖਸ਼ ਸਿੰਘ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਹਾਂਜੀ ਸਤਿ ਸ੍ਰੀ ਅਕਾਲ ਰਾਜਕਰਨ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੈਂਟਰ ਜੀ ਮੈਂ ਮੋਗੇ ਨੂੰ ਬਿਲੋਂਗ ਕਰਦੇ, ਮੈਂ ਮੋਗੇ ਦੀ ਸਥਿਤੀ ਬਾਰੇ ਪਤਾ ਕਰਨਾ ਵੀ ਕੀ ਚੱਲ ਰਿਹਾ ਉੱਥੇ। ਕਾਫੀ ਖੜ ਗਏ ਆ, ਬਾਗੀ ਵੀ ਖੜ ਗਏ ਕਾਂਗਰਸ ਦੇ। ਜੀ 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 ਥੈਂਕ ਯੂ ਗੁਰਬਖਸ਼ ਜੀ, ਸੁਣਦੇ ਰਹੋ ਜੀ। ਜੀ ਮਿੰਟੂ ਜੀ। ਜੀ ਮੋਗੇ ਦੇ ਬਾਰੇ ਮੈਨੂੰ ਪਤਾ ਨਹੀਂ ਹੈ ਕਿ ਉੱਥੇ ਆਮ ਪਾਰਟੀ ਦਾ ਕੌਣ ਆ। ਵੈਸੇ ਅਕਾਲੀ ਦਲ ਦੇ ਵਿੱਚੋਂ ਕਿਉਂਕਿ ਬਗਾਵਤ ਹੋਈ, ਉੱਥੇ ਨਵਦੀਪ ਸੀਗਾ ਜਿਹੜਾ ਸਿੰਗਲਾ, ਉਹ ਵੀ ਚਲੇ ਗਿਆ ਸੀਗਾ ਜਿਹੜਾ ਕਾਂਗਰਸ ਚੋਂ ਆਇਆ ਸੀਗਾ। ਜੋਗਿੰਦਰਪਾਲ ਜੈਨ ਦਾ ਧੜਾ ਸੀ ਦੂਜੇ ਪਾਸੇ ਦੇਖਿਆ ਗਿਆ, ਖਲਾਰਾ ਉੱਥੇ ਵਾਹਵਾ ਪਿਆ। ਤੇ ਜਿਹੜਾ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਲਈ ਉੱਥੇ ਵੀ ਰਾਹ ਆ ਜਿਹੜਾ ਸੁਖਾਲਾ ਨਹੀਂ ਹੋਏਗਾ। ਬਾਕੀ ਮੈਨੂੰ ਪਤਾ ਨਹੀਂ ਪੱਕਾ ਉੱਥੇ ਆਮ ਆਦਮੀ ਪਾਰਟੀ ਰਮੇਸ਼ ਐਡਵੋਕੇਟ ਰਮੇਸ਼ ਗਰੋਵਰ ਨੇ ਜੀ ਉੱਥੋਂ। ਹਾਂਜੀ ਹਾਂਜੀ ਹਾਂ ਠੀਕ ਹੈ ਜੀ। ਤੇ ਮੈਨੂੰ ਇਸ ਸਥਿਤੀ ਦਾ ਉੱਥੇ ਐਗਜ਼ੈਕਟ ਪਤਾ ਨਹੀਂ ਹੈ ਕਿ ਕਿਹਦੀ ਮਜ਼ਬੂਤ ਆ, ਪਰ ਇਹ ਜ਼ਰੂਰ ਪਤਾ ਕਿ ਉੱਥੇ ਬਗਾਵਤਾਂ ਜਿਹੜੀਆਂ ਕਾਫੀ ਵੱਡੇ ਪੱਧਰ ਤੇ ਹੋਈਆਂ। ਉਹ ਇੱਕ ਯੂਥ ਵਾਲਾ ਜਿਹੜਾ ਮੈਂ ਅੱਗੇ ਨਾਂ ਲਿਆ ਤੁਹਾਨੂੰ, ਨਵਦੀਪ ਮੁੰਡਾ, ਉਹ ਬਗਾਵਤ ਕਰਕੇ ਗਿਆ। ਦੂਜੇ ਪਾਸੇ ਜੈਨ ਦਾ ਧੜਾ ਪਤਾ ਹੀ ਹੈ, ਉਹਨੇ ਦੂਜੇ ਪਾਸੇ ਖਿੱਚਣਾ, ਕਿਉਂਕਿ ਤੋਤਾ ਸਿੰਘ ਨੇ ਉਹਦੇ ਨਾਲ ਬਥੇਰੀ ਕੀਤੀ ਸੀ ਜੀ, ਕੌਂਸਲ ਦੀਆਂ ਚੋਣਾਂ ਸੀਗੀਆਂ। ਸੋ ਇਹ ਕੁੱਲ ਮਿਲਾ ਕੇ ਉੱਥੇ ਸਮੀਕਰਨ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਪੂਰਾ ਕਾਟਿੰਗ ਹੋਏਗਾ। ਪਰ ਐਗਜ਼ੈਕਟ ਜਿਹੜੀ ਸਥਿਤੀ ਹੋਈ ਮੋਗੇ ਦੀ, ਉਹ ਮੈਂ ਤੁਹਾਨੂੰ ਅਗਲੇ ਪ੍ਰੋਗਰਾਮ 'ਚ ਦੱਸਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ। ਜੀ ਜੀ ਅਗਲੇ ਕਾਲਰ ਨੇ ਜੀ ਆਪਣੇ ਨਾਲ ਜੁੜੇ ਬਲਜਿੰਦਰ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਤਾਂ ਇੱਕ ਰਾਏ ਪੁੱਛਣੀ ਆ ਆਪਣੇ ਭਾਜੀ ਮਿੰਟੂ ਗੁਰਸਰੀਆ ਜੀ ਨੂੰ ਜੀ, ਵੀ ਸੁਖਬੀਰ ਬਾਦਲ ਨੇ ਮੈਨੀਫੈਸਟੋ ਦੇ ਵਿੱਚ ਕਿਹਾ ਵੀ 1 ਲੱਖ ਏਕੜ ਜ਼ਮੀਨ ਅਮਰੀਕਾ ਤੇ ਕੈਨੇਡਾ ਦੇ ਵਿੱਚ ਲਾਵਾਂਗੇ, ਦੱਸੋ ਕਿਸਾਨਾਂ ਨੂੰ ਉੱਥੇ ਲੈ ਕੇ ਜਾਵਾਂਗੇ। ਇਹ ਆਪ ਕਿਉਂ ਨਹੀਂ 5 ਸਾਲ ਲਈ ਪੰਜਾਬ ਛੱਡ ਕੇ ਤੇ ਬਾਹਰਲੇ ਮੁਲਕ ਜਾ ਜਾਂਦੇ, ਉੱਥੇ ਲੋਕ ਵੀ ਸੁਖੀ ਹੋ ਜਾਣੇ ਆ। ਥੈਂਕ ਯੂ ਬਲਜਿੰਦਰ ਜੀ। ਜੀ ਅਸੀਂ ਤੇ ਹੁਣ ਕੀ ਕਹਿ ਸਕਦੇ ਹਾਂ ਜੀ, ਸਾਡੇ ਤਾਂ ਇਲਾਕੇ ਦੇ, ਅਸੀਂ ਨਹੀਂ ਕਹਿੰਦੇ ਵੀ ਚਲੇ ਜਾਓ, ਅਸੀਂ ਤੇ ਕਹਿੰਦੇ ਠੀਕ ਆ। ਦੇਖੋ ਕੋਈ ਕਿਸੇ ਨੂੰ ਨਹੀਂ ਸਕਦਾ ਕਿ ਭਾਈ ਇੱਥੋਂ ਚਲੇ ਜਾਣਾ, ਫਲਾਣਾ ਸੌਖਾ ਹੋ ਜਾਏ, ਫਲਾਣਾ ਸੁਖਾਲਾ ਹੋ ਜਾਏ। ਹੁਣ ਜਦੋਂ ਗੱਲਾਂ ਵਧੀਆ ਨੂੰ ਹੋਈਆਂ ਕਰਦਾ ਨਾ ਸੁਖਬੀਰ ਸਿੰਘ ਬਾਦਲ, ਤੇ ਮਜ਼ਾਕ ਬੜੇ ਉਡਾਉਂਦੇ ਆ ਲੋਕੀ, ਹੁਣ ਵੀ ਕਹੀ ਜਾਂਦੇ ਕਹਿੰਦੇ ਜਦੋਂ ਇਹ ਮੰਗਲ ਗ੍ਰਹਿ ਤੇ ਰੈਲੀ ਕਰਨ ਜਾਇਆ ਕਰਨਗੇ ਤੇ ਰਾਹ ਦੇ ਵਿੱਚ ਫਿਰ ਲੰਗਰ ਪਾਣੀ ਦਾ ਪ੍ਰਬੰਧ ਉਹ ਲੋਕ ਕਰਿਆ ਕਰਨਗੇ ਕੈਨੇਡਾ ਦੇ ਵਿੱਚ, ਜਿਨ੍ਹਾਂ ਨੂੰ ਉੱਥੇ ਜ਼ਮੀਨ ਦਿੱਤੀ ਹੋਇਆ ਕਰੇਗੀ। ਉਹ ਜ਼ਮੀਨ ਦੇ ਵਿੱਚੋਂ ਜਿਹੜੀਆਂ ਗਾਜਰਾਂ ਮੂਲੀਆਂ ਹੋਣਗੀਆਂ ਉਹਦਾ ਲੰਗਰ ਪੱਕਿਆ ਕਰੇਗਾ ਰਾਹ ਦੇ ਵਿੱਚ ਜਿਹੜੇ ਮੰਗਲ ਗ੍ਰਹਿ ਤੇ ਜਾਣਗੇ। ਪਰ ਸੁਖਬੀਰ ਸਿੰਘ ਬਾਦਲ ਪਤਾ ਨਹੀਂ ਕਿਉਂ ਗੈਰ ਗੰਭੀਰ ਭਾਸ਼ਣ ਕਰਕੇ ਇਹੋ ਜਿਹਾ ਐਕਸ ਬਣਾ ਬੈਠਾ। ਜਦੋਂ ਕੋਈ ਆਇਆ ਨਾ ਸਿਆਸਤ ਦੇ ਵਿੱਚ, ਸਾਨੂੰ ਯਾਦ ਆ
ਜੀ 96-97 ਦੇ ਵਿੱਚ ਬੜੀ ਉਮੀਦ ਸੀ ਲੋਕਾਂ ਨੂੰ, ਬੜੀ ਉਮੀਦ ਸੀ। ਸੁਖਬੀਰ ਸਿੰਘ ਬਾਦਲ ਬਾਹਰੋਂ ਪੜ੍ਹ ਕੇ ਆਇਆ, ਬੜਾ ਚੰਗਾ ਮਤਲਬ ਕਿ ਪੜ੍ਹਿਆ ਲਿਖਿਆ ਮੁੰਡਾ, ਪਰ ਬਾਵਜੂਦ ਇਸਦੇ ਕਿ ਉਹਦੇ ਕੋਲ ਬੜੀ ਵੱਡੀ ਲੈਗਸੀ ਸੀਗੀ ਸਿਆਸਤ ਦੀ। ਪਤਾ ਨਹੀਂ ਕਿਉਂ ਉਹਦੇ ਭਾਸ਼ਣਾਂ ਦੇ ਵਿੱਚ ਪਰਪੱਕਤਾ ਹੀ ਨਹੀਂ ਆਈ। ਜਦੋਂ ਵੀ ਬੋਲਿਆ ਬਹੁਤ ਹੀ ਹੌਲਾ ਤੋਲਿਆ। ਮੈਂ ਕਹਾਂਗਾ ਕਿ ਦੇਖੋ ਕੀ ਲੋੜ ਹੈ ਇਹੋ ਜਿਹਾ ਨੁਕਤਾ ਮੈਨੀਫੈਸਟੋ ਚ ਪਾਉਣਾ, ਮੇਰੇ ਖਿਆਲ ਦੇ ਨਾਲ ਠੀਕ ਨਹੀਂ। ਜੇ ਇਹੋ ਜਿਹਾ ਇੱਕ ਕੰਮ ਕੀਤਾ ਹੀ ਹੁੰਦਾ ਤੇ ਮੇਰੇ ਖਿਆਲ ਦੇ ਨਾਲ ਮੈਨੀਫੈਸਟੋ ਬਣਾਉਣ ਦੀ ਲੋੜ ਹੀ ਨਹੀਂ ਸੀ ਪੈਣੀ। ਜੀ ਬਿਲਕੁਲ। ਸੁੱਚਾ ਸਿੰਘ ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਕੀ ਸਵਾਲ ਹੈ ਜੀ? ਹਾਂਜੀ, ਰਾਜ ਕਰਨਵੀਰ ਸਿੰਘ ਜੀ, ਬਰਜਿੰਦਰ ਸਿੰਘ ਗੁਰੂਸਰੀਆ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤੇ ਆਈ ਲਵ ਹਿਮ, ਬਹੁਤ ਵਧੀਆ ਬੋਲਦੇ ਨੇ, ਬਹੁਤ ਹੀ ਪਿਆਰ ਇਹਨਾਂ ਦੇ ਜਦੋਂ ਗੱਲਾਂ ਬਾਤਾਂ ਸੁਣਦੀਆਂ ਨੇ। ਦੂਜਾ, ਭਗਵੰਤ ਮਾਨ ਕੱਲ 8 ਵਜੇ ਉਹਦੀ ਵੀਡੀਓ ਕੋਈ ਵਾਇਰਲ ਹੋਈ ਸੀ, 8 ਵਜੇ ਘਰੋਂ ਚਲਾ ਗਿਆ ਸੀ, ਉਹਨੇ 10 ਰੈਲੀਆਂ ਕੀਤੀਆਂ ਨੇ। ਜਿਹੜੇ ਲੋਕ ਕਹਿੰਦੇ ਨੇ ਜੀ ਐਂ ਕਰਦਾ, ਵੈਸੇ ਏਦਾਂ ਨਹੀਂ ਕਹਿਣਾ ਚਾਹੀਦਾ। ਤੇ ਦੂਸਰਾ, ਮੇਰੇ ਕੋਲ ਪੱਕਾ ਸਬੂਤ ਹੈ ਜੀ, ਮੈਂ ਨਾਂ ਨਹੀਂ ਹਲਕੇ ਦਾ ਲੈਣਾ। ਅੱਜ ਅਕਾਲੀ ਦਲ ਨੇ ਉੱਥੇ ਇੰਨੀ ਕੁ ਦਾਰੂ ਵਰਤਾਈ, ਇੰਨੀ ਕੁ ਸ਼ਰਾਬ ਵਰਤਾਈ, ਇਹਨਾਂ ਦੇ ਠੇਕੇ ਸੀ 3 ਸਾਡੇ ਏਰੀਏ ਦੇ ਵਿੱਚ, ਇੰਨੀ ਕੁ ਦਾਰੂ ਉੱਥੇ ਵਰਤਾਈ ਆ ਵੀ ਕਿਤੇ ਗੱਲ ਛੱਡ ਦੇ। ਇਹ ਕਹਿੰਦੇ ਨਸ਼ਾ ਨਹੀਂ, ਆਪ ਤਾਂ ਸਾਰਾ ਕੁਝ ਕਰੀ ਜਾਂਦੇ ਨੇ ਜੀ। ਬਸ ਇੰਨਾ ਸੀ ਮੈਂ ਦੱਸਣਾ। ਥੈਂਕ ਯੂ ਸੁੱਚਾ ਸਿੰਘ, ਥੈਂਕ ਯੂ ਜੀ। ਤੇ ਉਹ ਤਾਂ ਪਰਚੀਆਂ ਵੀ ਫੜੀਆਂ ਗਈਆਂ ਕੱਲ, ਠੇਕਿਆਂ ਤੋਂ ਪਰਚੀਆਂ ਵੀ ਫੜੀਆਂ ਗਈਆਂ, ਪਰਚੀਆਂ ਵੀ ਚੱਲੀ ਜਾਂਦੀਆਂ ਨੇ ਜੀ। ਤੇ ਆਪਾਂ ਜਾਂਦੇ ਮਿੰਟੂ ਜੀ, ਅੱਜ ਦੇ ਅਖੀਰਲੇ ਕਾਲਰ ਗੁਪਤਾ ਜੀ ਆਪਣੇ ਨਾਲ ਜੁੜੇ ਨੇ, ਉਹ ਸਵਾਲ ਉਹਨਾਂ ਦਾ ਪੁੱਛਾਂਗੇ ਜੀ। ਗੁਪਤਾ ਜੀ ਸਵਾਗਤ ਹੈ, ਸਤਿ श्री अकाल जी, की सवाल है? जी राजकरणवीर जी और सत श्री अकाल जी गुरसरिया जी, आपका शो बहुत अच्छी होती है, मैं बहुत सुनता हूँ, आई लव यू। मेरा एक क्वेश्चन है कि भगवंत मान के चीफ मिनिस्टर बनने के लिए लोग क्वेश्चन कर रहे हैं। मैं कहता हूं, जब यूपी की चीफ मिनिस्टर मायावती बन सकती है, बिहार की चीफ मिनिस्टर राबड़ी देवी बन सकती है, तो भगवंत मान तो उनसे फार बेटर है। उसको सोशल इश्यूज का पता है, उसको पॉलिटिक्स का पता है, उसको पंजाब की कल्चर का पता है, तो उसमें क्या कमी है? जब राबड़ी देवी किचन से निकल के सीधा चीफ मिनिस्टर बन सकती है, सीधे किचन से एक रात के अंदर, जब मायावती 7वीं क्लास की टीचर, 8वीं क्लास की प्राइमरी और एलिमेंट्री की टीचर पंजाब से 10 गुना बड़ा उत्तर प्रदेश को संभाल सकती है, तो भगवंत मान तो बहुत अच्छा है उससे। उसके लिए ऐसा क्यों गलत तरीके से लोग उसको शो कर रहे हैं कि वो नहीं बन सकता? थैंक यू गुप्ता जी, थैंक यू जी। बिल्कुल इन्हां दी गल सही है। ते देखो राबड़ी देवी ਜਿਹੜੀ ਕਿ ਸਾਈਨ ਵੀ ਜਾ ਕੇ ਜੇਲ੍ਹ ਦੇ ਵਿੱਚੋਂ ਲਾਲੂ ਪ੍ਰਸਾਦ ਯਾਦਵ ਤੋਂ ਕਰਾ ਕੇ ਲਿਆਉਂਦੀ ਸੀ ਫਾਈਲਾਂ ਤੇ, ਉਹ ਚਲਾ ਸਕਦੀ ਹੈ ਬਿਹਾਰ, ਤੇ ਇਹ ਬੰਦਾ ਤੇ ਤੁਰਿਆ ਹੀ ਫਿਰਦਾ। ਇਹਨੂੰ ਘੱਟੋ ਘੱਟ ਪਿੰਡਾਂ ਦੇ ਵਿੱਚ ਲੱਗੇ ਟਿਊਬਲਾਂ ਤੇ ਲੱਗਦੇ ਪਟੇ ਨੂੰ ਬਰੋਜੇ ਦਾ ਤੇ ਪਤਾ ਨਾ, ਬਰੋਜਾ ਕਿਹਨੂੰ ਕਹਿੰਦੇ ਆ ਇਹਨੂੰ, ਇਹ ਤੇ ਪਤਾ ਹੈ ਨਾ ਕਿ ਅਟਣ ਪੈਣੇ ਆ ਜਿਹੜੇ, ਉਹ ਕੀ ਹੁੰਦੇ, ਤਲੀਆਂ ਤੇ ਅਟਣ ਕਿਵੇਂ ਪੈਂਦੇ ਆ। ਘੱਟੋ ਘੱਟ ਜ਼ਮੀਨ ਦੇ ਨਾਲ ਤੇ ਜੁੜਿਆ। ਬਿਲਕੁਲ ਅਸੀਂ ਕਾਬਲੀਅਤ ਕਿਸੇ ਦੀ ਨਾ ਨਕਾਰੀਏ, ਮੈਂ ਬਿਲਕੁਲ ਬੇਨਤੀ ਕਰੂੰਗਾ ਕਿ ਅਸੀਂ ਇੱਕ ਵਾਰੀ ਪਰਖ ਲਈਏ। ਜੇ ਉਹ ਬੰਦਾ ਉਸ ਭੂਮਿਕਾ ਦੇ ਵਿੱਚ ਫਿੱਟ ਨਹੀਂ ਬਹਿੰਦਾ, ਮੈਂਬਰ ਪਾਰਲੀਮੈਂਟ ਜਦੋਂ ਬਣਿਆ ਸੀ ਭਗਵੰਤ ਮਾਨ, ਉਦੋਂ ਵੀ ਇਹੋ ਹੀ ਗੱਲ ਉੱਠੀ ਸੀ ਕਿ ਇਹ ਬੰਦਾ ਕਿ ਮੈਂਬਰ ਪਾਰਲੀਮੈਂਟ ਬਣਨ ਦੇ ਕਾਬਲ ਹੈਗਾ। ਢੀਂਡਸਾ ਸਾਹਿਬ ਨੇ ਵੀ ਤੇ ਇਹੀ ਗੱਲ ਕਹੀ ਸੀ, ਪਰ ਲੋਕਾਂ ਨੇ ਚੁਣਿਆ। ਅਸੀਂ ਉਹਨਾਂ ਦੇ ਚੁਣਾਵ ਤੇ ਕਿਵੇਂ ਕਿੰਤੂ ਕਰ ਸਕਦੇ ਜੇ ਲੋਕ ਭਗਵੰਤ ਮਾਨ ਨੂੰ, ਦੇਖੋ ਲੋਕਾਂ ਨੇ MLA ਬਣਾਉਣੇ ਆ, ਜੇ MLA ਕੱਲ ਨੂੰ ਭਗਵੰਤ ਦੇ ਸਿਰ ਤੇ ਤਾਜ ਰੱਖ ਦਿੰਦੇ ਆ ਤੇ ਫਿਰ ਅਸੀਂ ਕੌਣ ਹੁੰਦੇ ਕਿੰਤੂ ਪਰੰਤੂ ਕਰਨ ਵਾਲੇ? ਅਸੀਂ ਕਿੰਤੂ ਪਰੰਤੂ ਫਿਰ ਉਦੋਂ ਕਰੀਏ ਜਦੋਂ ਭਗਵੰਤ ਮਾਨ ਫੇਲ ਹੋਏਗਾ। ਜੀ ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਵਿਸਤਾਰ ਦੇ ਵਿੱਚ ਇਹਨਾਂ ਖਬਰਾਂ ਬਾਰੇ ਪਹਿਲਾਂ ਜਾਣਕਾਰੀ ਦਿੱਤੀ, ਉਸ ਤੋਂ ਬਾਅਦ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਆ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ੍ਰੀ ਅਕਾਲ। ਮੈਂ ਮਾਫੀ ਵੀ ਮੰਗਦਾ ਜੀ ਰਾਜਕਰਨਵੀਰ ਜੀ, ਮਾਫੀ ਵੀ ਮੰਗਦਾ। ਇੱਕ ਤੇ ਤਕਨੀਕੀ ਪਰੇਸ਼ਾਨੀ ਸੀ, ਦੂਜੀ ਮੇਰੀ ਸਿਹਤ ਬੜੀ ਢਿੱਲੀ ਹੈ ਜੀ, ਜੇ ਕੋਈ ਹੁਣ ਤਾਂ ਹੀ ਰਹਿ ਗਈ ਹੋਵੇ ਉਹਦੇ ਲਈ ਮਾਫੀ ਹੈ, ਖਿਮਾ ਦਾ ਜਾਵੇ। ਕੋਈ ਗੱਲ ਨਹੀਂ ਜੀ, ਤੇ ਤੁਹਾਡੀ ਸਿਹਤਯਾਬੀ ਦੇ ਲਈ ਜਿਹੜੀ ਅਸੀਂ ਅਰਦਾਸ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਪੰਜਾਬ ਚੋਣ ਨਗਲ ਤੇ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ। ਇਸ ਤੇ ਜਾਣ ਤੋਂ ਪਹਿਲਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕੁਐਸਚਨ ਤੁਹਾਨੂੰ ਹੁੰਦਾ ਜੀ ਯੂਬਾ ਸਿਟੀ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਬਾਰੇ, ਜੱਸੀ ਗਿੱਲ, ਲਾਲੀ ਸਿੱਧੂ ਜੀ ਤੇ ਰਜਿੰਦਰ ਚੌਹਾਨ ਜੀ ਬੇਕਰਸਫੀਲਡ ਤੋਂ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਚਾਂਦੀ ਕੋਚੈਲਾ ਆਰਨੋ ਐਕਸਪ੍ਰੈਸ ਵਾਲੇ, ਇਸ ਦੇ ਨਾਲ ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ ਤੋਂ,
ਮਾਸਟਰ ਨਿਰਮਲ ਸਿੰਘ ਲਾਲੀ ਯੂਬਾ ਸਿਟੀ ਤੋਂ, ਸੁਖਪ੍ਰੀਤ ਕੌਰ ਪੁਰੇਵਾਲ ਜੀ ਸੈਕਰਾਮੈਂਟੋ ਤੋਂ, ਬਲਵੰਤ ਸਿੰਘ ਲੱਛਣ ਮੰਟੀਕਾ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਬੂਟਾ ਸਿੰਘ ਗਰੇਵਾਲ ਜੀ ਟਸਟਨ LA ਤੋਂ ਅਤੇ ਇਕਬਾਲ ਸਿੰਘ ਜੀ ਬੈਲਫਲਾਵਰ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਅਰਦਾਸ ਕਰਦੇ ਹਾਂ ਵੀ ਬਾਕੀ ਵੀ ਪ੍ਰੋਗਰਾਮਾਂ ਦੇ ਵਿੱਚ ਇੱਦਾਂ ਹੀ ਤੁਸੀਂ ਸਰੋਤਿਓ ਸਾਡਾ ਸਾਥ ਦਿੰਦੇ ਰਹੋਗੇ। ਅਤੇ ਹੁਣ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। Radio USA, KOBO, Yuba City, 1450 AM, KIID, Sacramento, 1470 AM, KWRU, Fresno, 1300 AM.